उस्ताद जी सुबह लियावां सुबह उस्ताद जी लियावां सुबह परसों लियाई सुबह सारे इत्थे होने नहीं एक बार कंदड़ वो घर नाफ आप ही ठीक होंदी आप ही यस 21वें रोजे तो बाद ठीक हो जांदी जी ਉਹਨੇ ਪੁੱਛਿਆ ਨਾਮ ਨਿਕਲ ਗਿਆ ਕਹਿੰਦਾ ਨਹੀਂ ਕਹਿੰਦਾ ਚੱਲ ਮੈਂ ਨਿਕਲਦਾ ਉਹ ਤਾਂ ਵੈਸੇ ਹੀ ਮੈਂ ਨਾ ਛੇੜਦਾ ਵਾਂ ਮੈਂ 8 ਦਿਨ ਹੋ ਗਏ ਇਹਨੂੰ ਛੇੜਿਆ ਹੀ ਨਹੀਂ ਸੀ ਉਸਤਾਦ ਜੀ ਤੁਸੀਂ ਮੈਨੂੰ ਕਿਉਂ ਨਹੀਂ ਛੇੜਦੇ ਮੈਂ ਤੇ ਆਦਰ ਆ ਓ ਯਾਰ ਅੱਲਾਹ अस्सलाम वालेकुम ना ओली 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 बस बस पता है ओह ओए ओए तुम्हें पता ही नहीं यार नोनी आ गया यार ओए 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 थले चिकड़ कीता सी बंदे ने कमेंटां दा ਕਹਿੰਦੇ ਇਸ ਤੋਂ ਬਗੈਰ ਮਜ਼ਾ ਹੀ ਨਹੀਂ ਆਣ ਡਿਆ ਪ੍ਰੋਗਰਾਮ ਦਾ ਫਿੱਕਾ ਹੋਣ ਡਿਆ लो जी नादरीन भाई देख लो अब मैंने बड़ा खुश होकर कर रहा हूँ मैं प्रोग्राम उस दिन के पास 16 हो गए 15-16 हो गए हैं है ना हाँ ਬੜੀ ਚੇਂਜਿੰਗ ਆਈ ਇਹਦਾ ਕੀ ਰਾਜ਼ ਕੀ ਹੈ यार मैं ना पिछले 4-5 सालों तो सोच रहा कि कुछ करिए होए होए फुर्तियां चेक करो हाँ असल च ना मैनू मेरा साथ कोई नहीं दे रहा ਤਾਜੀਆ ਹੱਟੇ ਕੱਟੇ ਬੱਚੇ ਤੁਹਾਡੇ ਨਾਲ ਖੜੇ ਆ ਨਹੀਂ ਭੱਜ ਜਾਂਦੇ ਮੈਨੂੰ ਆਰਡਰ ਲਾਓ ਮੈਂ ਤੁਹਾਡੇ ਨਾਲ ਖਲੋਤਾ ਵਾਂ ਇੱਕ ਫੋਨ ਕਾਲ ਦੇ ਫਾਸਲੇ ਤੇ ਆ ਤੁਸੀਂ ਮੈਨੂੰ ਰਾਤੀ 3 ਵਜੇ ਨਾਲ ਕਾਲ ਕਰੋ ਮੈਂ ਇੱਥੇ ਨਾ ਆਵਾਂ ਫੇਰ ਕਹਿਣਾ ਤੁਸੀਂ ਕੀਤੀ ਸੀ 8 ਵਜੇ ਆਏ ਆ ਉਹ ਬਸ ਕਰ ਦੇ ਮੈਂ ਇੱਕ ਸ਼ੋਅ ਦੇ ਨੂੰ ਮੈਂ ਕਿਹਾ ਵਾ हाँ जी ਅੱਜ 25 ਦਿਨ ਹੋ ਗਏ ਆ 5 ਚੀਜ਼ਾਂ ਕਹੀਆਂ ਨੂੰ ਮੈਂ ਜਿਹੜੀਆਂ ਇੱਕੋ ਦਿਨ ਚ ਸਵੇਰੇ ਜਾ ਕੇ ਰਾਤ ਤੁਹਾਨੂੰ ਸਾਰਿਆਂ ਨੂੰ ਕਹੀਆਂ ਸੀ ਜਿਹੜੀਆਂ ਬੰਦਾ ਜਾਵੇ 3 ਘੰਟੇ ਸਾਰੀਆਂ ਲੈ ਕੇ ਆ ਸਕਦਾ 20 ਦਿਨ ਹੋ ਗਏ ਹਰ 5ਵੇਂ ਦਿਨ ਇੱਕ ਚੀਜ਼ ਲੈ ਆਉਂਦਾ ਉਹ ਸਾਜੀ ਈਦ ਦੇ ਦਿਨ ਵਾ ਵਰਕਿੰਗ ਚੜੀ ਪਈ ਆ ਮਸਰੂਫੀਅਤ ਆ ਓਏ ਹੋਏ ਬਾਕੀ ਛੁੱਟੀਆਂ ਵਿੱਚ ਆ ਰਹੀਆਂ ਆੜੇ ਅੱਛਾ ਜੀ। ਉਹ ਚੀਜ਼ਾਂ ਮਾਰਕੀਟ ਬੰਦ ਆਣ ਜਾਣ ਦਾ ਹਿਸਾਬ ਕਿਤਾਬ ਉਸਤਾਦ ਜੀ ਤੁਸੀਂ ਤੇ ਸੁੱਤੇ ਰਹਿੰਦੇ ਹੋ ਤੁਹਾਨੂੰ ਕੀ ਪਤਾ ਅਸੀਂ ਇਸ ਦਫ਼ਤਰ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਆਪਣੇ ਸੀਨੇ ਦਾ ਲਹੂ ਪਿਆ ਕੇ ਇਸ ਸ਼ਜਰ ਨੂੰ ਵੱਡਾ ਕੀਤਾ ਵਾ ਤੁਸੀਂ ਮੋਢਾ ਦਿੱਤਾ ਮੈਂ ਖੂਨ ਦਿੱਤਾ इन्होंने ਜਿਹੜਾ ਤੁਸੀਂ ਪੂਰੇ ਤੋਂ ਫ੍ਰਿਜ ਪਿਆ ਉਹ ਲੱਗਾ ਹੀ ਨਹੀਂ ਹੈਗਾ ਮਲੇਰੀਆ ਨਿਕਲਿਆ ਤੁਹਾਨੂੰ ਸਵੇਰ ਬਾਸ ਆਪਣੀ ਮੋਟਰਸਾਈਕਲ ਦੀ ਚੈਨ ਨੂੰ ਦੇ ਲੇਗਾ हाँ जी ਅੱਜ ਕਿੱਦਾਂ ਜਾਨ ਜੋਖਾਂ ਹੀ ਪਾ ਕੇ ਤੁਸੀਂ ਮੈਂ ਅਫਤਾਰੀ ਲੈਣ ਗਿਆ ਤੁਸੀਂ ਕਿ ਅਸੀਂ ਬਲੈਕ ਬੋਰਡ ਲੈਣ ਜਾਂਦੇ ਆ ਕਿੱਦਾਂ ਉਹ ਤੁਸੀਂ ਵੱਜਣ ਵੀ ਲੱਗੇ ਸੀਗੇ बहुत मुश्किल आए जी ਇੰਨਾ ਰਾਸ਼ਿਕਾਂ ਨੂੰ ਆਪਣੀ ਜਾਨ ਤੇ ਖੇਲ ਕੇ ਉਸਤਾਦ ਜੀ ਸਮਾਨ ਅਸੀਂ ਇਕੱਠਾ ਕਰ ਰਹੇ ਜਾਨ ਤੇ ਖੇਲ ਕੇ ਜਾन के खेल के ਤੁਸੀਂ ਇਹੀ ਸਮਝੋ ਕਿ ਇੱਕ ਆਗ का दरिया है और गुजर के जाना है ਉਹ ਅਸੀਂ ਕਰਨ ਦੇ ਤੁਹਾਨੂੰ ਨਹੀਂ ਪਤਾ एक आग का दरिया है और 20-25 दिन लग जाने और उतो बंदे पछाण लेंदे इनू दानच नु हाँ जी। सेल्फियां रश हो बड़ी मुश्किल बनदी है साथ मैनेज करना मेरे ਨਾਲ ਉਹ ਭੇਜਿਆ ਕਰੋ ਕਿ ਸਾਈਡ पे हो जाए साइड पे हो जाए साहब आ रहे एन जो करो ਕਾਜੀ ਨਾਲੇ ਇਹਨਾਂ ਹੋਰ ਵੀ ਮਸਲਾ ਬਣਦਾ ਇਹ ਦਿਨੇ ਜਾਵੇ ਤੇ ਉਹਨਾਂ ਨੂੰ ਪਤਾ ਚੱਲਦਾ ਵਾ ਰਾਤ ਨੂੰ ਕਹਿੰਦੇ ਯਾਰ ਆਵਾਜ਼ਾਂ ਆਉਂਦੀਆਂ ਗਾਹਕ ਨਹੀਂ ਨਾ ਕਰਦਾ ਲੇਕਿਨ ਉਸਤਾਦ ਜੀ ਜਿਹੜਾ ਜੀ ਦਸਤਰਖਾਨ ਤੇ ਆਵਾਜ਼ ਗੂੰਜਿਆ ਨਾ ਚੈਸਾ ਜੀ ਉਸਤਾਦ है हाँ जी ਆਵਾਜ਼ ਦਸਤਰਖਾਨ ਤੇ ਪੂਰਾ ਗੂੰਜਿਆ ਮਾਸ਼ਾਅੱਲਾ ਵਾਹ 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 मैं आप वेख्या मैं वीडियो बनाई ਗੱਜ ਵੱਜ ਕੇ ਉਹਨੇ ਰੋਟੀ मैं कहना उस्ताद जी तुसी देखना कि ये जा किथे रहा दे अंदर सारा कुछ मैंने ने हैरान करता परेशान करता ਉਸਤਾਦ ਜੀ ਕੋਈ ਇੱਕ ਮਿੰਟ ਮਤਲਬ ਖਾ ਹੀ ਨਹੀਂ ਰਿਹਾ ਮੈਂ ਕਿਹਾ ਖਾਣਾ ਜ਼ਾਇਆ ਜ਼ਰੂਰ ਕਰ ਇਹਦਾ ਉਹ ਹਿਸਾਬ ਕਿਤਾਬ ਤੂੰ ਸਾਨੂੰ ਮੰਨਦਾ ਵਾ ਤਾਜੀ ਬੜੀ ਦੇਰ ਤਾਂ ਅਸੀਂ ਉਦੋਂ 4 ਗੁਣਾ ਜ਼ਿਆਦਾ ਜੀ ਤੈਨੂੰ ਮੰਨ ਗਏ ਜਿਸ ਕਿਸਮ ਦਾ ਤੂੰ ਲੰਗਰ ਛੁੱਟਿਆ ਉਸਤਾਦ ਜੀ ਇੱਥੇ ਬੈਠਾ ਸ਼ੋਅ ਤੋਂ ਪਹਿਲੇ ਮੈਨੂੰ ਕਹਿੰਦਾ ਸਪਰੈਟ ਪਈਆ ਪੀਣੀ ਆ ਉਹ ਮੈਂ ਕਿਹਾ ਰਾਤ ਨੂੰ ਪੀਵਾਂਗੇ ਕਹਿੰਦਾ ਇੱਕ ਗਲਾਸ ਰਹਿ ਗਿਆ ਮੈਂ ਕਿਹਾ ਬਾਕੀ ਕੌਣ ਪੀ ਗਿਆ ਕਹਿੰਦਾ ਵੀ ਮੈਂ ਹੀ ਪੀ ਗਿਆ इद्दी करदा इद्दी करदा ਕਾਲੂ ਸਾਹਿਬ ਤੁਹਾਨੂੰ ਕਦੀ ਘਰ ਆਵਾਜ਼ ਆਈ ਵਾਲਦਾ ਨੇ ਜਦੋਂ ਮੈਂ ਆਇਆ ਹਾਂ ਤੇ ਵਾਲਦਾ ਨੇ ਕਿਹਾ ਵੇ ਭਾਣ ਵਾਸਤੇ ਬੋਤਲ ਲੈ ਕੇ ਆ नहीं साथ जी ਫਿਰ ਇਹਨੂੰ ਚੁੱਕ ਲਓ ਇੱਥੋਂ ਸਾਜੀ ਹੁਣ ਇਹਦਾ ਕੀ ਕਰਨਾ ਭਾਈ ਦਾ 8 ਦਿਨਾਂ ਬਾਅਦ ਆਇਆ ਵਾ ਉਤੋਂ ਬੋਲਣ ਵੀ ਨਹੀਂ ਦਿਆ ਬਈ ਯਾਰ ਨਾ ਮੈਂ ਤਾਂ ਦੱਸਣ ਲੱਗਾ ਯਾਰ ਜੈਰਮਨ ਮਜ਼ੇ ਦੀ ਗੱਲ ਤਾਂ ਖਾਈ ਜਾ ਰਿਹਾ ਅਫਤਾਰੀ ਤੇ ਮੈਂ ਕਿਹਾ ਯਾਰ ਪਤਾ ਨਹੀਂ ਵਿਚਾਰਾ ਦੇਖਣਾ ਰੋਜ਼ਾ ਟੈਪ ਨਿਜ਼ਾਮ ਆ ਤੇ ਖਾਂਦਾ ਖਾਂਦਾ ਕਹਿੰਦਾ ਸਾਚੀ ਅੱਛਾ ਕਹਿੰਦਾ ਰੋਜ਼ਾ ਰੱਖਿਆ ਹੋਵੇ ਨਾ ਫੇਰ ਨਹੀਂ ਨਾ ਖਾਦਾ ਜਾਂਦਾ ਯਾਨੀ ਉਹ ਕਹਿੰਦਾ ਮੈਂ ਇਹਦਾ ਮਤਲਬ ਸੀ ਮੈਂ ਰੋਜ਼ਾ ਨਹੀਂ ਰੱਖਿਆ ਕਹਿੰਦਾ ਰੋਜ਼ਾ ਰੱਖਿਆ ਹੋਵੇ ਨਾ ਫੇਰ ਨਹੀਂ ਨਾ ਖਾਦਾ ਜਾਂਦਾ ਰਫਤਾਰੀ ਤੋਂ ਬਾਅਦ ਨਹੀਂ ਖਾ ਫਿਰ ਅਫਤਾਰੀ ਟਾਈਮ ਨਹੀਂ ਨਾ ਖਾਦਾ ਜਾਂਦਾ ਏਦਾਂ ਜ਼ਿਆਦਾ ਖਾਦਾ ਜਾਂਦਾ ਫੈਸਲ ਸਾਹਿਬ ਕੇਲਾ ਇੱਕੋ ਸਾਈਡ ਛਿੱਲ ਕੇ ਖਾ ਜਾਂਦਾ ਸੀ ਬਾਕੀ ਤਿੰਨ ਉਦਾਂ ਹੀ ਹੁੰਦੀਆਂ ਸੀ ਤਾਜੀ ਉਹ ਕੇਲਾ ਵੀ ਤੇ ਮਟਰਾਂ ਜਿੱਦਾਂ ਸੀ ਨਾ ਮਤਲਬ ਉਹ ਕੇਲਾ ਲੱਗਦਾ ਹੀ ਨਾ ਉਹ ਸੀ ਨਹੀਂ ਹੋਏ ਜੀ ਮਜ਼ਾ ਉਦੋਂ ਆਇਆ ਹੁਣ ਸਲਮਾਨ ਨੇ ਸਪੈਸ਼ਲ ਆਪਣੇ ਵਾਸਤੇ ਫਰੂਟ ਚਾਟ ਮੰਗਾਈ ਸੀ ਉਹਨੇ ਕਿਹਾ ਮੈਂ ਖਾਣੀ ਆ ਹੁਣ ਮੈਂ ਤੇ ਦਰਸ਼ ਵੇਖਣੇ ਪੂਰੀ ਫਰੂਟ ਚਾਟ ਪਈ ਆ ਤੇ ਇੰਜ ਕਰਕੇ ਇਹਨੇ ਚੱਕੀ ਡਿਸਪੋਜ਼ੇਬਲ
ਤੇ ਪੌੜੀ ਖਾਲੀ ਕਰਕੇ ਫਿਰ ਸਲਮਾਨ ਦੇ ਕੇ ਰੱਖਤੀ ਪੌੜੀ ਤੇ ਹੀ ਰਾਤੀ ਉਹ ਮੈਂ ਤਾਜੇ ਦੀ ਪੀਦੀ ਨਹੀਂ ਅੱਜ ਕੀ ਹੋਇਆ ਸੀ? ਖੈਰ ਸੀ, ਸ਼ਰਾਬ ਪੀਤੀ ਸੀ। ਅੱਜ ਖਰਬੂਜ਼ੇ ਦੀ ਜਿਹੜੀ ਅੰਦਰ ਤਹਿ ਲਾਈ ਆ ਉਹ ਇੱਕ ਲੈ ਬਹੁਤ ਹੋਵਾ ਉਹ ਜਿੰਨੀਆਂ ਵੀ ਚੀਜ਼ਾਂ ਸੀ ਨਾ ਮੈਂ ਆਪ ਆਪਣੇ ਹੱਥੀ ਲਿਆਇਆ ਮੈਂ ਕਿਹਾ ਸਾਰਿਆਂ ਦੇ ਟੇਸਟ ਕਰਨਾ ਹੈ ਤੇ ਜਿੰਨੇ ਖਰਬੂਜ਼ੇ ਤੂੰ ਖਾ ਗਿਆ ਨਾ ਅੰਦਰ ਤਹਿ ਲੱਗੀ ਹੋਇਆ ਚਟਾਨ ਬਣੀ ਆ ਅੱਜ ਕੱਲ ਪਹਾੜੀ ਬਣੀ ਮਿਸਰ ਵਾਲੀ। ਲੇਕਿਨ ਯਾਰ ਕੋਈ ਖਾਂਦਾ ਪੀਂਦਾ ਹੋਵੇ ਉਹਨੂੰ ਵੇਖ ਕੇ ਯਾਰ ਇੰਜ ਨਹੀਂ ਕਰਨਾ ਚਾਹੀਦਾ, ਉਹਨੂੰ ਨਜ਼ਰ ਲੱਗ ਜਾਂਦੀ ਹੈ ਯਾਰ। ਮੈਨੂੰ ਵੀ ਨਜ਼ਰ ਹੀ ਲੱਗੀ ਇੱਕ ਜਗ੍ਹਾ ਤੋਂ, ਮੈਂ ਨਾ ਫਹਿਮੀ ਨਹੀਂ ਪਈ। ਅੱਜ 2 ਰੋਟੀਆਂ ਵੱਧ ਖਾਧੀਆਂ, ਕਹਿੰਦੇ ਉਹ ਬਸ ਕਰਦੇ ਨੂੰ ਨਹੀਂ ਇੰਨਾ ਖਾਣਾ। ਯਾਰ ਉਹ ਕੀ ਕਹਿੰਦੇ ਹੁੰਦੇ ਆ, ਤੇ ਕਿਹੜੀ ਉਹ ਬੱਚੇ ਕਹਿੰਦੇ ਹੁੰਦੇ ਇੱਕ ਦੂਜੇ ਨੂੰ, ਕਾਫ ਗੱਲ ਕਰ ਸਾਫ, ਕੀ ਕਹਿੰਦੇ ਹੁੰਦੇ ਉਹ? ਲੜਾਈ ਮਾਫ ਕਿਆ ਕਰੋ ਸਵਾਦ ਗੱਲ ਕਰ ਸਾਫ। ਹਾਂਜੀ ਓਕੇ ਇੰਜ ਦੀ ਕੀ ਕਹਿੰਦੇ ਹੁੰਦੇ ਆ? ਤਾਜੀ ਉਹ ਵੀ ਹੁੰਦਾ ਨਾ ਲੜਾਈ ਮਾਫ ਕਰੋ ਨਹੀਂ 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 ਇੰਜ ਦੀ ਕੋਈ ਗੱਲ ਹੁੰਦੀ ਆ, ਗੱਲ ਕਰ ਮਾਫ ਗੱਲ ਕਰ ਸਾਫ, ਇੰਜ ਕਰਕੇ ਕੁਝ ਹੈ ਵਾ ਜਿੱਦਾਂ ਉਹ ਆ ਕਿ ਇਹਨੂੰ ਕਰ ਮਾਫ ਗੱਲ ਕਰ ਸਾਫ। ਨਹੀਂ ਹਲਦੀ ਤੇਰਾ ਵਿਆਹ ਜਲਦੀ ਇਦਾਂ ਹਲਦੀ ਤੇਰਾ ਵਿਆਹ ਜਲਦੀ, ਜਾਮ ਨੂੰ ਤੇਰਾ ਵਿਆਹ ਸ਼ਾਮ ਤੇਰਾ ਵਿਆਹ ਸ਼ਾਮ ਨੂੰ। ਆ ਤੇਰੀ ਅੰਮੀ ਕਹਿੰਦੀ ਲਾਰੀ ਏਡਾ ਲਾਰੀ ਏਡਾ। ਉਸਤਾਦ ਜੀ ਕਾਫ ਨਹੀਂ ਹਾਂਜੀ ਮੈਂ ਉਹ ਮਿੱਠੂ ਬੱਚਾ ਕਾਫ ਗੱਲ ਕਰ ਸਾਫ, ਕਾਫ ਗੱਲ ਕਰ ਨਾਫ। ਨੋਨੀ ਨੂੰ ਨਾਫ ਪਈ ਸੀ ਜੀ, ਨੋਨੀ ਤੈਨੂੰ ਅੱਗੇ ਵੀ ਕਦੀ ਨਾਫ ਪਈ? ਉਸਤਾਦ ਜੀ ਪਹਿਲੇ ਇੱਕ ਵਾਰੀ ਪਈ ਸੀ, ਉਦੋਂ ਮੈਨੂੰ ਯਾਦ ਨਹੀਂ ਸੀ ਕਿ ਨਾਫ ਆ। ਉਹ ਮੈਂ ਦਵਾਈਆਂ ਖਾਂਦਾ ਰਿਹਾ ਮੈਦੇ ਦੀਆਂ। ਇਹਨੂੰ ਉਸਤਾਦ ਜੀ ਨਾਫ ਸ਼ਫਾਫ ਪੈਂਦੀ ਹੈ। ਹਾਂ ਜਦੋਂ ਨਾਪ ਪਵੇ ਨਾ ਥੱਲੇ ਬਹਿ ਜਾਣਾ ਚਾਹੀਦਾ ਹੈ ਤਾਂ ਕਿ ਕੁੱਤਾ ਕੰਨ ਲਾ ਕੇ ਲੈ ਜਾਵੇ। ਨੋਣੀ ਨੂੰ ਸਾਈ ਨਾਫ ਪਈ ਤੇ ਇੰਜ ਕਰਨ ਦਿਆ, ਉਹ ਚੰਡ ਹੁੰਦੀ ਆ ਓਏ। ਅੱਛਾ ਉਹ ਨਾਫ ਦਾ ਵੈਸੇ ਕੀ ਪ੍ਰੈਕਟੀਕਲ ਕਿੱਥੇ ਪੈਂਦੀ ਆ, ਕੀ ਹੁੰਦਾ ਵਾ? 3-4 ਮਿੰਟਾਂ ਬਾਅਦ ना भाईजान ये दुद्धू और तुन्नी के दरमियानी फासले में गड़बड़ हो जाती है। हाँ जी ऐसा ही। मैंने देखा धागे से नापते ऐसे ਉਸਤਾਦ ਜੀ ਇਹ ਗਲਤ ਕਹਿ ਰਹੇ ਹੋ ਤੁਸੀਂ। खलीफा साहब को। ਹਾਂਜੀ ਉਹ ਗਲੇਲ ਬਣਦੀ ਆ ਕਹਿੰਦੇ ਉੱਤੋਂ ਜਿਹੜੇ 2 ਮਤਲਬ ਨੁਕਤੇ ਆ ਨਾ ਉਹ ਪੂਰੇ ਬਰਾਬਰ ਹੋਣੇ ਚਾਹੀਦੇ ਸਿੱਧੇ ਹੋਣੇ ਚਾਹੀਦੇ ਸਾਜੀ। ਧੁੰਨੀ ਤੋਂ ਤਿਕੋਣ ਬਣੇ, ਤਿਕੋਣ। ਹਾਂਜੀ ਮਤਲਬ और यार मतलब ਧੁੰਨੀ ਤੋਂ ਰੱਖ ਕੇ ਨਾ ਇੰਜ ਪੂਰੀ ਹੈ ਨਾ, ਤੇ ਇੰਜ ਵੀ ਅਗਰ ਪੂਰੀ ਹੈ ਤਾਂ ਠੀਕ ਆ, ਅਗਰ ਉਹ ਵੱਧ ਘੱਟ ਆ ਤੇ ਫਿਰ ਉਹ ਨਾਪ ਸਹੀ ਹੈ। ਰਾਜੀ ਇਹ ਕੋਨ ਆਈਸਕ੍ਰੀਮ ਵਾਲੀ ਸ਼ੇਪ ਤੁਹਾਡੀ ਹਾਂ, ਗਲਤ ਹੋ ਗਈ ਨਾ। ਵੀ। ਹਾਂਜੀ ਵੀ डॉक्टर भी यही कहने डया सी ਇਹਦਾ ਵੀ ਖਰਾਬ। ਟਾਇਰ ਬਣ ਗਿਆ ਤੇ ਨਾਮ ਰੱਖ ਲਿਆ ਤਹਿਜ਼ੀਬ ਨਾਫੀ। ਹਾਂ ਇਹਨੇ ਨਹੀਂ ਉਸਤਾਦ ਜੀ ਨਾਫ ਕੱਢਣ ਦਾ ਆਸਾਨ ਤਰੀਕਾ ਪਲਕਾਰ ਨਹੀਂ ਸੀ ਹੁੰਦੀ, ਪ੍ਰਕਾਰ ਪਲਕਾਰ ਧੁਨੀ ਦੇ ਡਾਕੇ ਵਿੱਚ ਚਲਗੋਜ਼ਾ ਫਸਾ ਕੇ ਸਿੰਜ ਘਮਾਉਣੀ। ਹਾਂ ਕਮਾ ਕੇ ਉਹਦਾ ਦਾਇਰਾ ਉਹ ਪਲਕਾਰ ਨਿਕਲੀ ਇਸ ਮਕਸਦ ਲਈ ਸੀ। ਨਾਫ ਲਈ ਉਹ ਪੁੱਠਾ ਕਰਕੇ ਨਾ ਪਤਾ ਨਹੀਂ ਕਿਸੇ ਚੀਜ਼ ਤੇ ਗਲਾਸ ਟੈਪ ਤੇ ਵੀ ਰੱਖ ਕੇ ਤੇ ਇੰਜ ਕਰਕੇ ਉੱਤੋਂ ਦੱਬਦੇ ਆ। ਹਾਂਜੀ ਭਾਈ ਤਾਜੀ ਪੈਰਾਂ ਭਰ ਭਾਗ ਨਾ ਜੇ ਗੂਠੇ ਖਿੱਚਦੇ ਇੰਜ। ਹਾਂ ਉਹ ਕਿੰਨੇ ਤਰੀਕੇ ਇਹਦੇ, ਇਹਦੇ ਹਰ ਇੱਕ ਦਾ ਆਪਣਾ ਆਪਣਾ ਤਰੀਕਾ। ਜਿਵੇਂ ਮੈਂ ਓਏ ਇੱਕ ਪਤਾ ਨਹੀਂ ਕਿਹੜੇ ਸ਼ਹਿਰ ਦੇ ਵਿੱਚ ਮੋਹਰੇ ਦੀ ਦਰਦ ਦਾ ਬੰਦਾ ਇਲਾਜ ਕਰਦਾ ਸੀ, ਉਹ ਸਮੁੰਦਰੀ ਵਾਲੀ ਸਾਈਡ ਤੇ ਉਸਤਾਦ ਜੀ। ਸਾਈਵਾਲ ਤੋਂ ਵੀ ਅੱਗੇ ਜਾ ਕੇ ਅੱਛਾ। ਹਵੇਲੀ ਲੱਖਾਂ, ਹਵੇਲੀ ਲੱਖਾਂ ਉਹਦੇ ਇੱਧਰ ਉਹਨੇ ਹੈ। ਲਾਹੌਰ ਉਹ ਕੰਮ ਕਰਦਾ ਸੀ। ਹਵੇਲੀ ਲੱਖਾਂ ਸਾਈਵਾਲ ਵੱਲੋਂ ਜਾ ਕੇ ਅੱਗੇ ਸਿੱਧਾ ਮੈਂ ਗਿਆ ਸੀ ਇੱਕ ਦਿਨ ਇੱਕ ਮਰੀਜ਼ ਨੂੰ ਲੈ ਕੇ। ਉਸਤਾਦ ਜੀ ਉਹ ਭਾਈ ਹੁਣੀ ਇੰਜ ਭਾ ਕੇ ਨਾ ਬੰਦੇ ਨੂੰ ਉਧਰ ਨੂੰ ਮੂੰਹ ਕਰਕੇ ਇੱਥੋਂ ਫੜਦੇ ਸੀ, ਇੱਥੋਂ ਆ ਗੋਸ਼ਤ ਜਿਹਾ ਨਹੀਂ ਹੁੰਦਾ, ਹਾਂਜੀ ਇਸ ਕਿਸਮ ਦਾ ਫੜ ਕੇ ਇੰਜ ਕਰਦੇ ਸੀ ਕਿ ਤੂੰ ਕਹਣਾ ਭਾਜੀ ਇਹਦੇ ਨਾਲੋਂ ਨਾਫ ਸਹੀ ਸੀ, ਉਹ ਇਹਦੇ ਨਾਲੋਂ ਮੋਹਰੇ ਦੀ ਦਰਦ ਜ਼ਿਆਦਾ ਠੀਕ ਸੀ ਓਏ ਹੋਏ ਹੋਏ ਕਿ ਤੂੰ ਹਿੱਲ ਨਹੀਂ ਸਕਦਾ। ਲੇਕਿਨ ਉਹ ਛੰਡਦੇ ਸੀ, ਕੁਝ ਕਰਦੇ ਸੀ ਇੱਥੋਂ ਫੜ ਕੇ ਤੇ ਉਹ ਆਰਾਮ ਆ ਜਾਂਦਾ ਸੀ ਕਈਆਂ ਨੂੰ, ਹਰ ਇੱਕ ਨੂੰ ਨਹੀਂ। ਹਰ ਇੱਕ ਨੂੰ ਨਹੀਂ। ਤੁਹਾਨੂੰ ਨਹੀਂ ਆਇਆ ਉਹਦਾ ਕੋਈ ਹਿਸਾਬ ਕਿਤਾਬ ਵੀ ਹੁੰਦਾ ਵਾ। ਤੁਸੀਂ ਇਹ ਜਿਹੜਾ ਦੱਸਿਆ ਸੀ ਕਿ ਛੋਟਾ ਗੋਸ਼ਤ ਕਬਾੜ ਗੰਦਲ ਉਹ ਬੜਾ ਪੱਕਾ ਇਲਾਜ। ਨਹੀਂ ਉਹ ਨਾ ਉਹਦਾ ਨਹੀਂ ਹੈਗਾ ਮੋਹਰੇ ਮੂਰੇ ਦਾ, ਤਾਂ ਵੈਸੇ ਹੀ ਇੱਕ ਸਟਰੋਂਗ, ਜਦੋਂ ਤੁਹਾਡੀ ਕੋਈ 30-35 ਸਾਲ ਉਮਰ ਹੋ ਜਾਏ 40 ਸਾਲ ਤੇ ਉਹ ਤੁਸੀਂ ਬੜੀ ਅੱਛੀ ਚੀਜ਼ ਆ, ਜਿਹਦੇ ਕੋਈ ਹਰਜੀ ਨਹੀਂ। ਉਸਤਾਦ ਜੀ ਉਹਨਾਂ ਦੀ ਗਲਤ ਕੀ ਉਹਨੂੰ ਕਹਿੰਦੇ ਕੁਆਲ ਗੰਦਰ, ਕੁਆਨ ਗੰਦਰ ਕੁਆੜ ਗੰਦਲ ਕੁਆੜ ਗੰਦਰ, ਹਾਂਜੀ ਕਵਾਲ ਗੰਦਨ ਐਲੋਵੇਰਾ। ਉਹਨੂੰ ਤੁਸੀਂ ਜਿਹੜੇ ਦੇਸੀ ਕਿਤੇ ਲੱਗੇ ਨਹੀਂ ਹੁੰਦੇ ਉਹਨੂੰ ਕੱਢ ਕੇ ਉਹਦੇ ਵਿੱਚੋਂ ਐਵੇਂ ਗੁੱਦਾ ਆਹੋ ਐਵੇਂ 20-30 ਗ੍ਰਾਮ ਬਸ ਸਾਜੀ ਕੌੜਾ ਕਿਲੋ ਬਹੁਤ ਮਟਨ ਹੁੰਦਾ। ਦੇ। ਹਾਂ ਨਹੀਂ ਉਹ ਨਹੀਂ ਲੱਗਦਾ ਮਿੱਠੇ, ਮੈਂ ਤੁਹਾਨੂੰ ਸਿਆ ਰਿਹਾ ਮਟਨ ਚ ਘੀ ਨਹੀਂ ਪਾਉਣਾ ਸਾਜੀ। ਯਾਰ। ਮੈਂ ਕਹਿੰਦਾ ਮਹੀਨੇ ਕੁ ਬਾਅਦ ਨਾ ਖਾ ਲਓ ਉਹਦੇ ਵਿੱਚ 50 ਗ੍ਰਾਮ ਪਾ ਕੇ ਨਾ ਬਾਥੂ ਮਟਨ ਚ ਬਾਤੂ ਕਿ ਯਾਰ ਅੱਛਾ ਸੋਰੀ ਮਟਨ ਚ 50 ਗ੍ਰਾਮ ਪਾ ਕੇ ਨਾ ਉਹਨੂੰ ਭੁੰਨ ਲਓ। 50 ਗ੍ਰਾਮ ਕੁਝ ਨਹੀਂ ਏਡੀ ਹੁੰਦੀ ਪੂਰੇ ਕਿਲੋ ਮਟਨ ਚ। ਉਹਦੇ 3 ਹਿੱਸੇ ਕਰਕੇ ਨਾ ਪਕਾਉਣ ਤੋਂ ਬਾਅਦ ਫ੍ਰਿਜ ਕਰ ਲਓ। ਇੱਕ ਹਿੱਸਾ ਖਾ ਲਓ, ਦੂਜਾ ਰਾਤ ਨੂੰ, ਤੀਜਾ ਅਗਲੇ ਦਿਨ। ਮਹੀਨੇ 1.5 ਮਹੀਨੇ ਬਾਅਦ ਏਦਾਂ ਕਰ ਲਿਆ ਕਰੋ, ਬੜੀ ਜ਼ਬਰਦਸਤ ਚੀਜ਼। ਇਹ ਤੋਂ ਬਾਅਦ ਕਰਾਂਗੇ ਇਨਸ਼ਾਅੱਲਾ। ਮੋਹਰਿਆਂ ਦੀ ਦਰਦ ਨਹੀਂ ਹੋਏਗੀ। ਮੋਹਰਿਆਂ ਦਾ ਨਹੀਂ ਗੱਲ ਕਰ ਰਿਹਾ, ਸਟਰੋਂਗ ਕਰ ਦੇਗਾ ਤੁਹਾਨੂੰ। ਮੈਨੂੰ ਜਦੋਂ ਮੋਹਰੇ ਦੀ ਦਰਦ ਹਾਂਜੀ ਆਰਾਮ ਵੀ ਆ ਜਾਣਾ ਤਾਂ ਵੀ ਇਹ ਕਦੀ ਨਾ ਕਦੀ ਜਾਗ ਪੈਂਦੀ। ਸਾਰੀ ਜ਼ਿੰਦਗੀ ਕਹਿੰਦੇ ਇਹਦਾ ਹਿਸਾਬ ਏਦਾਂ ਹੀ ਸਾਜੀ ਮੋਰੇ ਆ ਵਾ
ਚਲੋ ਜੀ ਉਹ ਨਹੀਂ ਓਏ ਪਾਗਲ ਹੋ ਗਏ ਯਾਰ ਤੂੰ- ਇਧਰਲੀ ਸਾਈਡ ਤੇ ਹੁੰਦੇ ਆ ਵਾਲਾ ਨਹੀਂ ਹਾਰ ਹੀ ਮੋਰੇ ਓਏ ਆ ਹੁੰਦੇ ਆ ਯਾਰ ਮੋਰੇ ਚਾਰੇ ਪਾਸੇ ਹੁੰਦੇ ਆ ਹਾਂਜੀ ਮੋਰੇ ਨਹੀਂ ਮੋਰਿਆਂ ਦੀ ਦਰਦ ਹੋਰ ਹੁੰਦੀ ਆ। ਅੱਛਾ ਹੁਣ ਮੈਨੂੰ ਜਦੋਂ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਉੱਥੇ ਕੋਹਿਨੂਰ ਟੀਵੀ ਚ ਹੋਈ ਸੀ ਤੁਹਾਨੂੰ ਸਿਗਟਾ ਲੈਂਦੇ ਇੱਕ ਬੰਦੇ ਨੇ ਦੱਸਿਆ ਸੀ ਕਿ ਆ ਯਾਰ ਤੇ ਨਿਸ਼ਾਤਾਬਾਦ ਨਿਸ਼ਾਤਾਬਾਦ। ਉਹਨੇ ਕਿਹਾ ਸੀ ਮੇਰੇ ਤੇ ਬੋਰੀ ਡੇਗੀ ਸੀ। ਹਾਂਜੀ ਹਾਂਜੀ ਹਾਂ ਉਹਨੇ ਕਿਹਾ ਮੇਰੇ ਤੇ ਬੋਰੀਆ ਦੀ ਧਾਂਗ ਡੇਗੀ ਤੇ ਮੇਰੇ ਮੋਹਰੇ ਤੇ ਮੈਨੂੰ ਕਿਤੋਂ ਆਰਾਮ ਨਹੀਂ ਸੀ ਆ ਤੇ ਫਲਾਂ ਜਗ੍ਹਾ ਚਲਾ ਜਾ। ਤੇ ਫਿਰ ਮੈਂ ਉੱਥੇ ਗਿਆ ਸਾ ਉਹ ਆਟਾ ਉਹ ਜਿਹੜੀ ਮਿੱਲ ਆ ਫੇ ਆ ਅੰਮ੍ਰਿਤਸਰ ਵਾਲੇ ਸਿੱਧੀ ਅੰਦਰ ਜਾ ਕੇ ਰਹਿਮਾਨੀਆ ਰੋ ਰਹਿਮਾਨੀਆ ਰੋਡ ਤੇ ਕੁਆਟਰ ਮੰਡੀ ਉਹਨਾਂ ਨੇ ਐਕਸ-ਰੇ ਕਰਾਏ ਸੀ। ਐਕਸ-ਰੇ ਕਰਕੇ ਉਹਨਾਂ ਨੇ ਕਿਹਾ ਸੀ ਠੀਕ ਹੋ ਜਾਏਗਾ ਐਸਾ ਮਸਲਾ। ਉਸ ਤੋਂ ਪਹਿਲੇ ਮੈਂ ਬਹੁਤ ਦਵਾਈਆਂ ਖਾ ਲਈਆਂ। ਉਹਨਾਂ ਨੇ ਮੈਨੂੰ ਕਿਹਾ ਸੀ ਦੋ ਕੰਮ, ਇੱਕ ਤੇ ਬੈਲਟ ਬੰਨ ਦਿੱਤੀ ਮੇਰੇ, ਹਾਂਜੀ ਉਹ ਜਿਹੜੀ ਬੈਲਟ ਹੁੰਦੀ ਇੱਕ ਨਾਲ ਕੋਈ ਦਵਾਈਆਂ ਨਾਲ। ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੂੰ 1 ਕਿਲੋ ਮਟਨ ਲੈ ਕੇ ਨਾ ਹੱਡੀ ਵਾਲਾ ਜਿਹਦੇ ਚ ਸੂਪ ਵੀ ਹੋਵੇ ਉਹਦੇ ਚ 50 ਗ੍ਰਾਮ ਜਿਹੜੀ ਨਾ ਕੁਆਲਗਨ ਜਿਹੜੀ ਹੈ ਐਲੋਵੇਰਾ ਦਾ ਗੂਦਾ ਹਾਂਜੀ ਠੀਕ ਆ ਉਹ ਪਾ ਕੇ ਉਹਨੂੰ ਚੰਗੀ ਤਰ੍ਹਾਂ ਭੁੰਨ ਕੇ ਉਹਦੇ 3 ਹਿੱਸੇ ਕਰ ਲੈਣੇ ਆ। ਸਾਜੀਓ ਮੈਂ ਉਹੀ 3-1 ਕਿਲੋ ਖਾਧੀ ਸੀ। 3 ਤਾਂ ਹਾਂ ਹੁਣ ਕੀ ਹੁੰਦਾ ਵਾ, ਹੁਣ ਜਦੋਂ ਸਰਦੀਆਂ ਤੋਂ ਗਰਮੀਆਂ, ਗਰਮੀਆਂ ਤੋਂ ਸਰਦੀਆਂ ਇੱਕ ਵਾਰੀ ਉੱਠਦੀ ਸੀ ਢਿੱਡ, ਹੁਣ ਮੇਰੇ ਹੋ ਰਹੀ ਹੈ ਕਾਫੀ ਦਿਨਾਂ ਤੋਂ। ਹਾਂਜੀ ਇਹ ਮਹਿਸੂਸ ਨਾ ਹਾਂਜੀ ਲੇਕਿਨ ਆਪੇ ਹਟ ਜਾਂਦੀ ਹੈ। ਲਾ ਦਿਓ ਫਾਰਮੂਲਾ ਉਸਤਾਦ ਜੀ ਜ਼ਰਾ ਉਹਨੂੰ ਸਟਰੈਂਥ ਆਹੋ ਲਾਈਏ ਬਣਾਈਏ ਹਾਂਜੀ ਆਹੋ ਬਣਾਉਨੇ ਆ। ਕੋਕੀ ਦਾ ਅੱਲਾ ਵੱਲੋਂ ਕਰਾਉਂਦੇ ਉਹ ਲਾਜ਼ਮੀ ਬਣਾਉਣਾ ਉਸਤਾਦ ਜੀ। ਮੈਨੂੰ ਵੀ ਦੱਸਣਾ, ਮੇਰੇ ਵੀ ਮੋਰੀਆਂ ਚ ਦਰਦ ਰਹਿੰਦੀ ਮੋਰੇ ਮੋਰੇ ਤੇ ਚ ਉਸਤਾਦ ਜੀ ਹੁਣ ਕੁਆਲ ਗੰਦਰ ਕਿੱਥੋਂ ਲੈ ਕੇ ਆਉਣੀ? ਕੁਆਰ ਗੱਲ ਓਏ ਉਹ ਲੱਗ ਜਾਂਦੀ ਤੇ ਲੱਗੀ ਜਗ੍ਹਾ ਜਗ੍ਹਾ ਮੇਰੇ ਕੋਲ ਲੱਗੀ ਘਰ ਉਸਤਾਦ ਜੀ, ਮੇਰੇ ਕੋਲ ਲੱਗੀ ਹੋਈ ਹੈ ਯਾਰ। ਤੈਨੂੰ ਕਹਿ ਤਾਂ ਦਿਆਂ ਜਿੰਨੀ ਕਿੰਨੀ ਚਾਹੀਦੀ ਤਾਂ ਅਸੀਂ ਗੱਲ ਕਰ। ਹਾਂਜੀ ਉਸਤਾਦ ਜੀ ਕਦੀ ਇਸ ਤਰ੍ਹਾਂ ਹੋਇਆ ਕਿ ਅੰਮੀ ਨੇ ਕਿਹਾ ਹੋਵੇ ਮੇਰੇ ਵੱਲੋਂ ਕਿ ਉਹਨੂੰ ਅੰਤਰੇ ਨੂੰ ਕਿੱਦਾਂ ਮਨਾਉਣਾ, ਹੁਣ ਵਿਆਹ ਤੇ ਉਹਨੂੰ ਕਿੱਦਾਂ ਬੁਲਾਉਣਾ ਹੀ ਉਹ ਰੁੱਸਿਆ ਕਰੀਦਾ ਹੋਇਆ ਤੇ ਫਿਰ ਚੁੱਕ ਕਿੱਥੋਂ ਇਹ ਨਹੀਂ ਕਿ ਵੱਡਾ ਨਹੀਂ ਜਿਹੜਾ ਅੱਛਾ ਉਸਤਾਦ ਜੀ ਇਹ ਜਿਹੜੀ ਮੋਰਿਆਂ ਦੀ ਦਰਦ ਹੈ ਇਹ ਠੀਕ ਹੋ ਜਾਊਗੀ? ਯਾਰ ਨਾਜ਼ਰੀ ਨੇ ਯਾਰ ਕੀ ਨਹੀਂ ਉਸਤਾਦ ਜੀ ਜੋ ਮੋਰੇ ਉਹ ਭਾਈ ਜੀ ਮੋਰਿਆਂ ਦੀ ਦਰਦ ਗਾਲ ਕੱਢੀ ਉਸਤਾਦ ਨੇ। ਨਹੀਂ ਮੈਂ ਤਾਂ ਨਹੀਂ ਗੱਲ ਨਹੀਂ ਗਾਲ ਨਹੀਂ, ਇਹ ਗਾਲੀ ਤੇ ਜ਼ੁਮਰੇ ਚ ਨਹੀਂ ਆਉਂਦੀ ਨਾ ਨਾ ਗਾਲ ਨਹੀਂ ਮੈਂ ਕੱਢੀ। ਉਸਤਾਦ ਜੀ ਮੇਰੇ ਕੋਲ ਪਈ ਹੈ ਕੁਵਾਰ ਗੰਦਰ ਖਾ ਕੁਆਰ ਲਿਆ ਗੰਦਲ ਜਿਹੜੀ ਮੈਂ ਖਾ ਲਵਾਂ, ਮੇਰੇ ਜਿਹੜੇ ਦਰਦਾਂ ਦੁਰਦਾਂ ਜੋੜਾਂ ਦਾ ਦਰਦ, ਪੱਠਿਆਂ ਦਾ ਦਰਦ, ਅੱਖਾਂ ਦੇ ਵਿੱਚ ਨਹੀਂ ਯਾਰ ਇੰਨਾ ਵੱਡਾ ਕਲੇਮ ਨਹੀਂ ਮੈਂ ਕਰਦਾ। ਗੱਲਾਂ ਮਾਫੀ ਤੇ ਤੂੰ ਕੁਆਲ ਦੇ ਅੰਦਰ ਖਾ ਕੇ ਤੂੰ ਇੱਥੇ ਆ ਕੇ ਮੇਰੇ ਸਿਰੇ ਚੜਿਆ ਹੋਵੇ ਵੀ ਮੈਂ ਖਾ ਲਈ ਤੇ ਮੈਨੂੰ ਕੋਈ ਠੀਕ ਹੀ ਨਹੀਂ ਹੁੰਦਿਆ। ਇੱਕ ਨਾਰਮਲ ਇੱਕ ਤਾਕਤਵਰ ਚੀਜ਼ ਆ, ਕੁਦਰਤੀ ਇੱਕ ਚੀਜ਼ ਆ, ਉਹਦਾ ਨੁਕਸਾਨ ਕੋਈ ਨਹੀਂ। ਹਾਂਜੀ ਖਾਣ ਵਾਲੀ ਚੀਜ਼ ਆ, ਬੜੀਆਂ ਜਗ੍ਹਾ ਤੇ ਯੂਜ਼ ਹੁੰਦੀ ਹੈ। ਸ਼ੈਂਪੂ ਚ ਵਾਲਾਂ ਵਾਸਤੇ ਯੂਜ਼ ਹੁੰਦਾ, ਐਲੋਵੇਰਾ ਆਹੋ ਵਾਲਾਂ ਵਾਸਤੇ ਯੂਜ਼ ਹੁੰਦਾ। ਠੀਕ ਹੋ ਗਿਆ। ਠੀਕ ਆ Okay. ਤੇ ਉਹ ਤੁਸੀਂ ਪਕਾ ਕੇ ਅਗਰ ਖਾ ਲਓ ਉਹਦਾ ਕੋਈ ਹਰਜ ਨਹੀਂ। ਤੇ 3 ਹੀ ਸੇਜ ਰੱਖਣਾ, ਪਹਿਲਾ ਹਿੱਸਾ ਖਾ ਲੈਣਾ ਉਹ ਯਾਰ ਮੈਨੂੰ ਉਹਨਾਂ ਨੇ ਇਦਾਂ ਦੱਸਿਆ ਸੀ ਯਾਰ, ਤੇ ਅਸੀਂ ਵੀ ਏਦਾਂ ਹੀ ਕਰਾਂਗੇ ਜਿੱਦਾਂ ਤੂੰ 15 ਗ੍ਰਾਮ ਅੱਧਾ ਕਿਲੋ ਚ ਪਾ ਕੇ ਇੱਕੋ ਵਾਰੀ ਖਾਇਆ ਯਾਰ। ਮੈਂ ਇੱਕ ਗੱਲ ਨੂੰ ਵੀ ਸਮਝੀਦਾ ਹੁੰਦਾ ਵਾ। ਨਾਲੇ ਤੁਸੀਂ ਉੱਤੇ ਜਿਹੜਾ ਡੰਗਰ ਦਿਮਾਗ ਤੇਰਾ ਬੁੱਧਗੜ ਜਿਹਾ ਹੋ ਗਿਆ ਤੈਨੂੰ ਸਮਝ ਆਉਣ ਕੁਛ ਨਹੀਂ ਦੇਈ। ਰਾਤਾ ਦੇਖ ਜਾਤਾ ਸਾਜ ਨੂੰ ਤਬੀਅਤ ਖਰਾਬ ਯਾਰ ਨਹੀਂ ਯਾਰ ਮੈਂ ਉਹ ਇੱਕ ਗੱਲ ਪੁੱਛ ਰਿਹਾ ਵਾਂ ਸਾਡੀ ਕਿ 3 ਹਿੱਸਿਆਂ ਚ ਅਗਰ ਅਸੀਂ ਕਰਦੇ ਆ ਤੇ 3 ਹਿੱਸੇ, ਇੱਕ ਹਿੱਸਾ ਦੁਪਹਿਰੇ ਖਾਣਾ ਕਿ ਸਵੇਰੇ ਖਾਣਾ? ਹਾਂਜੀ ਇਹਨਾਂ ਨੇ ਕੁਵਾਰ ਗੰਦਲ ਖਾਧੀ, ਉਹ ਮੋਰੇ ਹਟ ਕੇ ਪੀਆ ਦੁਖਣ ਲੱਗ ਪਿਆ। ਨਾਲੇ ਉਸਤਾਦ ਜੀ ਮੋਰੇ ਠੀਕ ਹੋ ਕੇ ਪੀਆ ਦੁਖਣ ਲੱਗ ਪਿਆ। ਨਾਲੇ ਸਾਈ ਤੁਸੀਂ ਪਾਈਏ ਮਟਨ ਦੇ ਵਿੱਚ, ਉਹਨੇ ਮਟਨ ਦੱਸੀ ਆ ਇਹਨਾਂ ਨੇ ਕਬਾੜ ਦੀ ਮਾਰਕੀਟ 'ਚ ਆ ਕੇ ਤੇ ਗੰਦਲ ਲੱਭ ਲਿਆ ਉੱਥੋਂ, ਕਹਿੰਦਾ ਕਬਾੜ ਗੰਦਲ ਦੇ ਦਿਓ ਮੈਨੂੰ ਕਿਤੇ। ਅੱਜ ਮੋਰੇ ਨੂੰ ਰਾਮ ਆ ਗਿਆ ਤੇ ਉੱਥੇ ਜਾ ਕੇ ਕਹਿੰਦੇ ਮੋਰਾ ਸਹੀ ਆ। ਓਕੇ ਹੋ ਗਿਆ। ਉਹਨੇ ਕਈ ਨਹੀਂ ਮੰਨਦੇ ਹੈਗੇ ਯਾਰ ਇਹਨਾਂ ਚੀਜ਼ਾਂ ਨੂੰ। ਜਿਵੇਂ ਉਸਤਾਦ ਜੀ ਨੇ ਕਿਹਾ ਕਿ ਮੋਰਿਆਂ ਦੀ ਦਰਦ ਇੱਥੋਂ ਫੜਿਆ। ਉਸਤਾਦ ਜੀ ਅਗਰ ਤੁਹਾਨੂੰ ਇਹ ਤਕਲੀਫ ਹੈ ਨਾ, ਮੇਰਾ ਇੱਕ ਦੋਸਤ ਹੈਗਾ ਸਮੁੰਦਰੀ ਦੇ ਕੋਲ ਹੈ, ਉਹ ਤੁਹਾਨੂੰ ਇੱਥੋਂ ਫੜ ਕੇ ਇੰਜ ਘੁੱਟੇਗਾ ਇੱਥੋਂ, ਤੇ ਤੁਸੀਂ ਕਹਿਣਾ ਠੀਕ ਹੋ ਗਈ ਮੋਰੇ ਦੀ। ਭਾਜੀ ਮੈਂ ਇਦਾਂ ਦਾ ਕੰਮ ਕਰਦਾ ਹੀ ਨਹੀਂ। ਮੈਂ ਕਹਿੰਦਾ ਮੈਨੂੰ ਯਕੀਨ ਮੈਂ ਕਹਿੰਦਾ ਮੈਂ ਮੋਰੇ ਦੇ ਦਰਦ ਦੇ ਨਾਲ ਸਰਵਾਈਵ ਕਰ ਲਾਂਗਾ। ਮੈਂ ਉਹ ਤਕਲੀਫ ਦੇਖੀ, ਮੈਂ ਇੱਕ ਮਰੀਜ਼ ਲੈ ਗਿਆ ਸਾਂ, ਤੈਨੂੰ ਦੱਸਣ ਡਿਆ ਨਾ। ਆਹੋ ਹਾਂਜੀ ਮਰੀਜ਼ ਵੀ ਤੋਬਾ ਯਾਰ ਤਾਂ ਚੁੱਕ ਦਿੰਦਾ ਭਾਈ, ਇੱਥੋਂ ਫੜ ਕੇ ਇੱਥੋਂ ਛਾਂਗਾ ਪਾਤੀਆਂ ਹੋਣੀ। ਓਏ ਇੱਥੋਂ ਫੜ ਕੇ ਤੈਨੂੰ ਤਾਂ ਹੀ ਚੁੱਕ ਦੇਣਾ ਉਹਨੇ। ਓਏ ਉਸਤਾਦ ਜੀ ਕੋ ਭਲਵਾਨ ਟੈਪ ਹੋਣਾ, ਜਿਹੜੇ ਹੱਡੀ ਨਹੀਂ ਤੋੜਦੇ, ਭਲਵਾਨ ਤੇ ਅੱਲਾ ਚੀਕਾਂ ਮਾਫੀ ਬਹੁਤ ਪਾਉਂਦੇ ਆ। ਉਸਤਾਦ ਜੀ ਮੈਨੂੰ ਯਾਦ, ਮੈਂ ਨਾ ਇੱਕ ਚਿੱਟਾ ਜਿਹਾ ਪੱਥਰ ਗੋਲ ਜਿਹਾ, ਮੈਂ ਸਮਝਿਆ ਫੁੱਟਬਾਲ ਹੈ, ਮੈਂ ਉਸਤਾਦ ਜੀ ਉਹਨੂੰ ਪੂਰੀ ਚੋਣ ਨਾਲ ਠੁੱਡਾ ਮਾਰਿਆ, ਮੇਰਾ ਅੰਗੂਠਾ ਕਸਮੇ ਠੋਕ ਗਿਆ ਤੇ ਡੋਸ ਸੁੱਜ ਕੇ ਹੋ ਗਿਆ, ਤੇ ਉਹ ਮੈਨੂੰ ਭਲਵਾਨ ਕੋ ਲੈ ਗਏ। ਅੱਲਾ ਜਾਂਦਾ ਹੀ ਕਰਦੇ ਪੂ ਮੈਨੂੰ ਨਾ ਭਲਵਾਨ ਕੋ ਲੈ ਗਏ। ਤੇ ਪਹਿਲਵਾਨ ਨੂੰ ਇੰਜ ਲੱਗੇ ਕਿ ਉਹ ਪਹਿਲਵਾਨ ਕੋਲ ਆਇਆ। ਹੁਣ ਮੈਨੂੰ ਬੜਾ ਪਤਾ ਸੀ ਕਿ ਭਲਵਾਨ ਉਹਨਾਂ ਬੜੀਆਂ ਚੀਕਾਂ ਕਢਾਉਂਦੇ। ਮੈਨੂੰ ਕਹਿੰਦਾ ਦੱਸ ਮੇਰਾ ਪੁੱਤਰ ਕਿਹੜਾ ਅੰਗੂਠਾ ਵਾ? ਮੈਂ ਉਹਨੂੰ ਕਿਹਾ ਭਲਾ ਦੂਸਰਾ ਰਸਤਾ। ਆਹੋ। ਤੇ ਉਹ ਵੀ ਐਡਾ ਕਿ ਮੈਂ ਹੁਣ ਉਹਨੂੰ ਕੀ ਕਵਾਂ। ਕਹਿ ਦਿਓ ਮੈਨੂੰ ਆ ਅੰਗੂਠਾ ਫੜ ਕੇ ਕਹਿੰਦਾ ਆ ਤੇ ਨਹੀਂ। ਮੈਂ ਕਿਹਾ ਨਹੀਂ ਆ ਵਾ ਜੀ ਉਹਦਾ ਹੁਣ ਲੋਕਾਂ ਪਤਾ ਨੇ ਗਿਆ
ਕਹਿੰਦਾ ਮੈਂ ਨਹੀਂ ਕੁਝ ਕਰਨਾ ਮੇਰਾ ਪੁੱਤਰ, ਤੂੰ ਆਪ ਹੀ ਕਰਨਾ ਵਾ। ਆਹ ਅੰਗੂਠਾ ਉਹਨੇ ਉਸਤਾਦ ਜੀ ਇੱਕ ਰੱਸੀ ਲੈ ਕੇ ਨਾ, ਰੱਸੀ ਮੇਰੇ ਅੰਗੂਠੇ 'ਚ ਇੰਝ ਕਰਕੇ ਪਾਤੀ, ਤੇਲ ਦੇ ਵਿੱਚ ਇੰਨੀ ਕਿ ਲਿਬੜੀ ਹੋਈ, ਇੰਝ ਅੰਗੂਠੇ 'ਚ ਪਾਤੀ। ਮੈਨੂੰ ਕਹਿੰਦਾ ਪੁੱਤਰ ਮੈਂ ਨਹੀਂ ਕੁਝ ਵੀ ਕਰਨਾ, ਤੂੰ ਸਿਰਫ ਉਹਨਾਂ ਰੱਸੀ ਨਾਲ ਲਪੇਟੀ ਜਾ, ਅੰਗੂਠੇ ਦੇ ਨਾਲ ਮੈਂ ਪਾ ਕੇ ਤੇ ਲਪੇਟੀ ਗਿਆ। ਜਦੋਂ ਫੁੱਲ ਟਾਈਟ ਹੋ ਗਈ ਨਾ, ਮੈਂ ਕਿਹਾ ਇਸ ਤੋਂ ਅੱਗੇ ਨਹੀਂ ਜਾਂਦੀ। ਕਹਿੰਦਾ ਮੈਂ ਆਪ ਕਰਾਂ। ਮੈਂ ਕਹਿੰਦੇ ਕਿ ਮੈਂ ਨਹੀਂ ਕਰਨੀ ਮੇਰਾ ਪੁੱਤਰ, ਤੂੰ ਆਪ ਕਰਨੀ ਹੈ। ਮੈਂ ਨਾ ਇੱਕ ਦੋ ਵਾਰ ਹੋਰ ਸੇ, ਮੈਂ ਕਿਹਾ ਹੋਰ ਨਹੀਂ ਜਾਣ ਡਿਆ। ਕਹਿੰਦਾ ਨਹੀਂ ਜਾ ਰਿਹਾ। ਅੱਜ ਕੱਲ੍ਹ ਕੀ ਚੀਜ਼ ਸਾਡੀ ਬਸ ਕਿਹੜਾ ਦਿੰਦੇ ਪਟਾਕਾ ਨਿਕਲ ਜਿਹੜਾ ਦਿੰਦੇ ਵਾਕਈ। 6 ਮੈਂ ਉਹਨੂੰ ਗਾਲਾਂ ਕੱਢੀਆਂ ਨੇ, 2 ਬੂਨੇ ਮੇਰੇ ਚਪੇੜਾਂ ਮਾਰੀਆਂ ਨੇ। ਲੈ ਮੁੰਡਾ ਠੀਕ ਹੋ ਗਿਆ। ਤੇ ਉਹਨਾਂ ਨੇ ਥੁੱਕਾਂ ਸੁੱਟੀਆਂ ਬਾਬਾ। ਉਸਤਾਦ ਜੀ ਇਹ ਇਹ ਭਾਈ ਸਾਨੂੰ ਮੈਂ- ਅਗਲੇ ਦਿਨ ਮੇਰਾ ਸੋਚ ਪਈ ਲੱਥ ਗਈ। ਇੱਕ ਨਾਲੇ ਮਿੰਟ ਉਸਤਾਦ ਜੀ ਉਹਨੇ ਕਿਹਾ ਸੀ ਮਟਨ 'ਚ ਪਾਉਣੀ ਕੁਆਲ ਗੰਦਲ, ਕੁਆਲ ਗੰਦਲ। ਨੂਡਲਾਂ 'ਚ ਪਾਪਾ ਖਾਈ ਜਾਂਦਾ ਨਹੀਂ ਨਹੀਂ ਮਾਸ਼ ਦੀ ਦਾਲ ਚ ਪਾ ਲਈ। ਵੀ ਪੇਠੇ 'ਚ ਪਾਈ ਆ ਦੱਸ ਆਹ ਦੱਸ ਕੁਆਲ ਭਾਈ ਗੰਦਲ। ਹਰ ਚੀਜ਼ 'ਚ ਪਾ ਕੇ ਖਾਓ ਤੁਸੀਂ। ਤੁਸੀਂ ਕਹਿੰਦੇ ਹਰ ਚੀਜ਼। ਗੁੱਦਾ ਪਾਉਣਾ, ਐਡੀ ਕੱਟ ਕੇ ਪਾਈ ਹੋਈ ਆਲੂ ਪਾਏ। ਲੰਮੇ ਪਾਪੜਾਂ ਨਾਲ ਖਾਈ ਜਾਂਦੇ ਆ ਵਾ। ਉਹ ਦਹੀਂ ਚ ਭਿਓ ਕੇ ਖਾ ਗਏ। ਨਹੀਂ ਭੈਣ, ਮੈਂ ਤੁਹਾਨੂੰ ਇਹ ਨਹੀਂ, ਮੈਂ ਅੱਗੇ ਤੁਹਾਨੂੰ ਮੇਰੀ ਗੱਲ ਸੁਣ ਲਓ, ਮੈਂ ਇਹ ਨਹੀਂ ਕਹਿ ਰਿਹਾ ਕਿ ਵੀ ਮੇਰਾ ਹੈ। ਮੈਂ ਜਿੱਦਾਂ ਮੈਨੂੰ ਉਹਨਾਂ ਨੇ ਹਕੀਮ ਸਾਹਿਬ ਨੇ ਕਿਹਾ ਸੀ ਮੈਂ ਉਦਾਂ ਤੁਹਾਨੂੰ ਦੱਸਿਆ ਵਾ। ਆਹੋ ਨਾ। ਲੇਕਿਨ ਮੈਂ ਕਿਉਂਕਿ ਇੱਕ ਪਾਵਰਫੁਲ ਚੀਜ਼ ਆ, ਏਜ ਫੈਕਟਰ ਤੁਹਾਡਾ ਹੋ ਜੇ, ਤੁਹਾਨੂੰ ਥੋੜਾ ਬਜਾਏ ਦੇ ਕਿ ਗੋਲੀਆਂ ਕੈਪਸੂਲ ਤਾਕਤ ਦੇ ਖਾਓ ਮਹੀਨੇ 2 ਮਹੀਨੇ ਬਾਅਦ, ਜਿਵੇਂ ਕਿਸੇ ਦੌਰ ਚ ਨੀਰੋ ਬਿਆਨ ਦੇ ਟੀਕੇ ਲੋਕੀ ਲਗਾਉਂਦੇ ਹਾਂਜੀ ਮੈਥੀ ਕਬਾਲ। ਮੈਂ ਥੱਕ ਬਾਲ। ਉਸਤਾਦ ਜੀ ਪੱਠਿਆਂ ਦੇ ਕੰਮ। ਇਹ ਇੱਕ ਐਨੀ ਚੜਾਈ ਵਾਲੀ ਹੁੰਦੀ, ਜਦੋਂ ਫੁੱਲ ਚੜਾਈ ਹੋਈ ਨਾ ਹੱਥ ਨਾਲ ਚੌੜੀ ਹੋ ਜਾਂਦੀ ਆ, ਚੌੜੀ ਹੋ ਜਾਂਦੀ। ਉਦੋਂ ਗੁੱਦਾ ਖਾਣ ਵਾਲਾ ਹੁੰਦਾ ਵਾ, ਜਿਹੜੀ ਕਈਆਂ ਨੇ ਘਰਾਂ ਚ ਲਾਈ ਹੁੰਦੀ। ਹੁਣ ਮੈਂ ਇੱਕ ਜਗ੍ਹਾ ਤੋਂ, ਤੁਸੀਂ ਉਹ ਨਹੀਂ ਹੁੰਦੀ ਜਿਹੜੀ ਅੰਜੀਰ ਹਾਂਜੀ ਹਾਂਜੀ। ਲੱਗੀ ਦੇਖੀ ਕਦੀ? ਹਾਂਜੀ ਅੰਜੀਰ ਹਾਂਜੀ। ਉਹ ਜਿਹੜੀ ਖਰੋਟ ਟੈਪ ਹੁੰਦੀ ਨਰਮ ਨਰਮ ਦੁਕਾਨਾਂ 'ਚ। ਉਸਤਾਦ ਜੀ ਉਹ ਕੀ ਫਾਇਦੇਮੰਦ ਆ ਤੁਹਾਡੇ ਹਾਏ ਹਾਏ, ਸੁਭਾਨ ਇਨਸਾਨ ਅੱਲਾਹ। ਵਾਸਤੇ। ਅੰਜੀਰ ਸੱਚੀ ਗੱਲ ਆ, ਉਹ ਲੱਗੀ ਹੁੰਦੀ, ਕਈਆਂ ਨੇ ਲਾਈ ਹੁੰਦੀ, ਉਸਤਾਦ ਜੀ ਉਹ ਬਕਾਇਦਾ ਉਹਦਾ ਬੂਟਾ ਹੁੰਦਾ ਵਾ, ਉਹ ਅਨਾਰ ਟਾਈਪ ਹੁੰਦੀ, ਛੋਟੀ 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 ਜੀ ਹੁੰਦੀ ਆ। ਉਹ ਫੇਕ ਕੇ ਨਾ ਫਿਰ ਫੇਕ ਉਹਨੂੰ ਖਾ ਰੱਸੀ 'ਚ ਲਓ, ਪਾਉਂਦੇ। ਆ ਖਾ ਲਓ ਬਸ। ਨਹੀਂ ਰੱਸੀ ਜਨਾਬ, ਪਰ ਉਦਾਂ ਖਾ ਲਓ ਤਾਜ਼ੀ। ਹਾਂਜੀ ਵੀ ਤੋਬਾ, ਬੜੀਆਂ ਬਿਮਾਰੀਆਂ ਦਾ ਇਲਾਜ। ਕਈਆਂ ਨੂੰ ਵਿਚਾਰਿਆਂ ਨੂੰ ਸਪੈਸ਼ਲ ਦੱਸੀ ਹੁੰਦੀ ਕਿ ਅੰਜੀਰ ਖਾਓ। ਉਹ ਤੇ ਸਾਜੀ ਕੁਦਰਤੀ ਸਰਾਗ ਹੁੰਦਾ ਵਾ। ਉਹ ਭਲਾ ਕੀ ਹੋਇਆ? ਨਹੀਂ ਅਸੀਂ ਉਹ ਸੁਕਾ ਕੇ ਉਹਨੂੰ ਪਰੋਇਆ ਹੁੰਦਾ। ਅਸੀਂ ਤਾਂ ਦੁਬਈ ਗਏ ਨਾ, ਪਹਿਲੀ ਵਾਰੀ ਜਦੋਂ ਦੁਬਈ ਗਏ, ਉਸਤਾਦ ਜੀ ਜਿਹੜੇ ਅਪਾਰਟਮੈਂਟ 'ਚ ਲੈ ਕੇ ਗਏ ਸੀ ਤੁਸੀਂ ਸਾਨੂੰ, ਮੈਂ ਤੇ ਮਿੱਠਾ ਸੀ, ਉਹ ਕਰੈਕਟਰ ਨੇ ਸਾਨੂੰ ਨਾ ਕਿਚਨ ਦੇ ਵਿੱਚ ਦਿਖਾਈ ਉਹ ਅੰਜੀਰ ਜਿਹੜੀ ਉਹ ਗੋਲ ਜਿਹੀਆਂ ਸੀਗੀਆਂ। ਕਹਿੰਦਾ ਇਹ ਸਾਰਾ ਕੁਝ ਪਿਆ ਵੇ, ਕੋਈ ਸ਼ੈ ਲਿਆਣੀ ਹੋਵੇ ਤੇ ਦੱਸ ਦੇਣਾ। ਉਹ ਸੀ ਨਾ ਐਡਾ ਪੈਕਟ ਅੰਜੀਰ ਦਾ ਇੱਕ ਦਿਨ 'ਚ ਹੀ ਮੁਕਾਤਾ। ਅਗਲੇ ਦਿਨ ਕਹਿੰਦਾ ਜੀ, ਅਗਲੇ ਦਿਨ ਕਹਿੰਦਾ ਕੋਈ ਸ਼ੈ ਲਿਆਣ ਵਾਲੀ ਤੇ ਦੱਸ ਦੇਣਾ। ਮੈਂ ਕਿਹਾ ਯਾਰ ਉਹ ਅੰਜੀਰਾਂ ਮੁੱਕ ਗਈਆਂ ਨੇ। ਕਹਿੰਦਾ ਉਹ ਪੈਕਟ ਮੈਂ ਵੀ ਨਹੀਂ ਖਾ ਲਈ। ਉਸਤਾਦ ਜੀ ਹੁਣ ਆਹ ਹੁਣ ਇਦਾਂ ਦੇ ਨਾ ਸਾਡੇ ਵੀ ਰਿਵਾਜ ਆ ਵੀ ਡਰਾਈ ਫਰੂਟ ਆਇਆ ਤਾਂ ਉਹਦਾ ਢਿੱਡ ਹੀ ਭਰ ਲੈਣਾ, ਪੈ ਜਾਣਾ। ਮੁੜ ਕੇ ਨਸੀਰਾਂ ਫੁੱਟੀਆਂ ਪਈਆਂ ਨੇ, ਸਿਰ 'ਚ ਪੀੜ ਹੁੰਦੀ ਹੀ ਆ, ਦਾਣੇ ਨਿਕਲ ਆਏ ਨੇ, ਫੋੜੇ ਨਿਕਲ ਆਏ ਨੇ। ਬਈ ਹਰ ਚੀਜ਼ ਇੱਕ ਹਿਸਾਬ ਨਾਲ ਖਾਣੀ ਚਾਹੀਦੀ ਹੈ। ਉਸਤਾਦ ਜੀ ਚਿਤਰਾਲ ਜਾਓ ਨਾ, ਚਿਤਰਾਲ ਵਾਲ ਉਧਰ ਆੜੂ, ਚੈਰੀ, ਸੇਬ। ਸਾਰੀ ਅੰਜੀਰ ਟਾਈਪ ਸਾਰੇ ਫਲਾਂ ਦੇ ਪੌਦੇ ਨੇ ਬਾਹਰ ਲੱਗੇ। ਹੁਣ ਸਾਡੇ ਇੱਥੇ ਕਿਸੇ ਨੇ ਨਿੰਮ ਬਾਹਰ ਲਾਈ ਆ, ਕਿਸੇ ਨੇ ਤਰੇਕ ਬਾਹਰ ਲਾਈ ਆ, ਇੱਥੇ ਹੁਣ ਕਿ ਅੱਲਾ ਮਾਫੀ ਦੇਵੇ, ਤੂੰ ਲਸਣ ਲਾ ਲਾ ਤੇ ਉਹ ਨਹੀਂ ਲੱਭਣਾ। ਬੇਰੀ ਲਾਈ ਹੁੰਦੀ। ਮੈਂ ਇੱਕ ਦਿਨ ਸੋਚ ਰਿਹਾ ਸਾਜੀ ਆੜੀ ਆਪਣੀ ਜਗ੍ਹਾ ਨਾ ਇਹ ਨਾਲ ਇੱਥੇ ਟਮਾਟਰ, ਲਸਣ, ਗੰਡੇ, ਆਲੂ ਨਹੀਂ ਆਲੂ ਨਹੀਂ, ਹਰੀਆਂ ਮਿਰਚਾਂ, ਹਰੀਆਂ ਮਿਰਚਾਂ, ਉਹ ਧਨੀਆ। ਇਹ ਤੇ ਗੋਡੀ ਕਰੋ ਲਾਉਂਦੇ ਆ ਉਸਤਾਦ ਆਪਾਂ। ਜੀ ਹਰਾ ਲਸਣ ਇੰਜ ਕਰਕੇ 2 ਭੂਕਾਂ ਤੁਸੀਂ ਤੋੜ ਕੇ ਇੰਜ ਕਰਕੇ ਪਾਉਣਾ, ਉਹਦੀ ਖੁਸ਼ਬੂ ਵੀ ਲੈਦਾ ਹੋਊਗਾ। ਨਾਲ ਸ਼ਲਜਮ ਉਸਤਾਦ ਜੀ ਲੱਗੇ ਹੋਣ, ਓਏ ਹੋਏ ਚੱਲ। ਸੁਭਾਨ ਅੱਲਾ। ਮੈਂ ਕਹਿੰਦਾ ਕਿਆ ਕਹਿੰਦੇ, ਸ਼ਲਜਮ, ਆਲੂ। ਤਾਜੀ ਐਡੀ ਵੱਡੀ ਕੁਆਰ ਗੰਦਲ ਫੜ ਕੇ ਤੇ ਚਾਹ ਨਹੀਂ ਖਾਣ ਡਿਆ। ਉਹ ਭਰਾਵਾ ਕੀਮੇ ਚ ਪਾਉਣੀ ਹੈ। ਅੱਜ ਸਾਡੇ ਮਹੱਲੇ ਲਾਈਆਂ ਨੇ ਲੋਕਾਂ ਨੇ, ਘਰਾਂ 'ਚ ਐਡੀਆਂ ਹੋਈਆਂ। ਮੈਂ ਕਹੋ ਤੇ ਸਵੇਰੇ ਲਾ ਕੇ ਲਿਆਉਂ। ਜਿਹੜੇ ਹੈ ਤਾਂ ਸਹੀ ਹੈ, ਸਾਡੇ ਘਰ ਵੀ ਆ, ਉਹ ਗਮਲੇ ਚ ਪਈ ਆ, ਓਏ ਅਕਸਰ ਲੱਗੀਆਂ ਹੁੰਦੀਆਂ ਨੇ ਯਾਰ ਉਹ। ਲੇਕਿਨ ਖਾਣ ਵਾਲੀ ਵੱਡੀ ਤਹਿ ਵਾਲੀ ਆ। ਹਾਂ ਉਹਦੇ ਅੰਦਰ ਉਹਦਾ ਗੂਦਾ ਗੁੱਦਾ ਕੱਢਣਾ ਵਾ, ਉਹ ਐਡੀ ਮੋਟੀ ਤੇ ਹੋਈ ਉਹ 3 ਹਿੱਸਿਆਂ 'ਚ ਤਕਸੀਮ ਕਰਨੀ ਹੈ। ਇਹ ਕੀਮਾ ਲੈਦਾ ਥੋੜਾ ਜਿਹਾ ਪਾਈਆ ਖਾ ਕੇ ਫਿਰ ਤਿੰਨ ਬਾਕੀ ਹਿੱਸੇ ਰੱਖ। ਇੰਜ ਕਰਨੀ ਹੈ ਕਿ ਤੁਹਾਡੀ ਸਹੇਲ ਦੀ ਤੇ ਸ਼ਹਜ਼ਾਦ ਦੀ। ਉਹ 3 ਹਿੱਸੇ ਨਹੀਂ। ਉਸਤਾਦ ਜੀ ਸੁਬਾ ਲਿਆਵਾਂ, ਫਿਰ ਲਿਆਵਾਂ ਸੁਬਾ, ਉਸਤਾਦ ਜੀ ਹੈ ਲਿਆਵਾਂ ਸੁਬਾ। ਪਰਸੋਂ ਲਿਆਈ ਸੁਬਾ, ਸਾਰੇ ਇੱਥੇ ਹੋਣੇ। ਨਹੀਂ ਕੁਵਾਰ ਗੰਦਲ, ਉਹ ਘਰ। ਚਲੋ ਜੀ ਕੁਵਾਰ ਤੇ ਐਵੇਂ ਨਾ ਹੀ ਆ, ਕੁਵਾਰ ਕਿੱਥੇ ਆ? ਗੰਦਲ ਕੁਆਲ ਸਾਜੀ ਗੰਦਲ ਕੁਵਾਰ ਗੰਦਲ ਘਰੇ ਲੱਗੀ ਹੋਈ ਆ। ਸਾਜੀ ਮੈਂ ਤੁਹਾਨੂੰ ਕੁਵਾਰ ਗੰਦਲ ਲਿਆ ਕੇ ਦਿੱਤੀ, ਤੁਸੀਂ ਕੁਵਾਰ ਦੰਦਲ ਪਾਤੀ। ਚਲੋ ਭਾਈ ਮਿੱਠਾ ਲਿਆਵੇ ਫਿਰ ਭਾਈ। ਚੱਲ ਮਿੱਠੇ ਨੇ ਤੇ ਕਲੇਮ ਹੀ ਨਹੀਂ, ਗੱਲ ਹੀ ਨਹੀਂ ਕੀਤੀ। ਭਾਈ 40 ਸਾਲ ਦਾ ਬਾਬਾ ਸਾਡੀ ਗਲੀ ਪੁੱਟਣ ਡਿਆ ਸੀ। ਉਹਨੇ ਦੇਖਿਆ, ਉਹਨੇ ਰੇੜੀ ਤੇ ਚੜ ਕੇ ਨਾ ਆਪਣੀ ਜੇਬੀ 'ਚੋਂ ਚਾਕੂ ਕੱਢ ਕੇ ਉਸਤਾਦ ਜੀ ਉਹ ਇਦਾਂ ਹੀ ਪਾਣੀ ਨਾਲ ਧੋ ਕੇ ਇਦਾਂ ਹੀ ਖਾ ਗਿਆ। ਯਾਰ ਉਹ ਕੌੜੀ ਹੁੰਦੀ ਨਾ, ਬਹੁਤ ਬੜਾ ਉਸਤਾਦ ਜੀ ਇਹਦੇ 'ਚ ਸ਼ਿਫਾ ਕੌੜੀ ਹੁੰਦੀ ਨਾ, ਕੌੜੀ। ਇਸ ਤਰ੍ਹਾਂ ਹੀ। ਦੇਖੋ ਨਾ, ਇੱਕ ਕੰਬੋ ਬਣਦਾ ਵਾ ਮਟਨ, ਹਾਂਜੀ ਹੱਡੀ ਵਾਲਾ, ਜੂਸ ਵਾਲਾ, ਉਹਦੇ ਵਿੱਚ ਉਹਨੇ ਪੱਕਣਾ, ਉਹ ਕੰਬੋ ਬਣ ਗਿਆ ਇੱਕ। ਹਾਂਜੀ ਕੰਬੋ ਵੱਜਦਾ ਤੁਹਾਨੂੰ ਢਾਵਾ,
ਬਦੂਗਿਨ ਪੂਰਾ। ਮੈਂ ਉਸਤਾਦ ਜੀ- ਕਹਿੰਦਾ ਕਿਉਂ ਖਾਦੀ? ਕਹਿੰਦਾ ਪੁੱਤਰ ਜਿਹੜੇ ਅਸੀਂ ਇੱਟਾਂ ਫੁੱਟਦੇ ਨਾ, ਕੋਈ ਟੂਆ ਠੱਪਾ ਲੜ ਜਾਂਦਾ ਨਾ, ਉਹ ਅਸਰ ਨਹੀਂ ਕਰਦਾ, ਇਹ ਰੋਜ਼ ਦਿਹਾੜੀ ਇਹ ਖਾ ਲਈ। ਲੱਕ ਵਾਸਤੇ ਬਹੁਤ ਮਫੀਦ ਆ ਲੱਕ ਵਾਸਤੇ ਉਹ ਕਿਸਮਤ ਜਿਹੜੀ ਵਾਸਤੇ ਗੁੱਡ ਲੱਕ। ਰੀੜ ਦੀ ਹੱਡੀ। ਇਹਨੇ ਕਵਾਰ ਗੰਦਲ ਪਕਾਈ, ਉਹਦੇ ਵਿੱਚ ਕਬਜ਼ਾ ਆ ਗਿਆ, ਕਹਿੰਦਾ ਉਹ ਹੱਡੀਆਂ ਵਾਲੀ ਵੀ ਆ ਗਈ ਕਵਾਰ ਗੰਦਲ। ਹੱਡੀਆਂ ਵਾਲੀ ਤੇ ਚੱਲ ਵਧੀਆ। ਉਸਤਾਦ ਜੀ ਪੁਰਾਣੇ ਬਜ਼ੁਰਗ ਜਿਹੜੇ ਹੁੰਦੇ ਜਦੋਂ ਵਾਢੀਆਂ ਕਰਦੇ ਸੀਗੇ ਵਿੱਚ ਟਟੀਰੀ ਨੇ ਆਂਡੇ ਦਿੱਤੇ ਹੁੰਦੇ ਸੀ, ਹਾਂ। ਉਹਦੇ ਟਟੀਰੀ ਦਾ ਆਂਡਾ ਚੁੱਕਣਾ, ਦਾਤੀ ਮਾਰਨੀ, ਪੀ ਜਾਣਾ। ਉਹ ਵੀ ਮੋਹਰੇ ਦਰਦ ਵਾਸਤੇ ਬਹੁਤ ਫਾਇਦੇਮੰਦ ਆ ਟਟੀਰੀ ਦਾ ਆਂਡਾ। ਕਾਲਾ ਗਡੋਇਆ ਖਾਣ ਨਾਲ ਵੀ ਇੱਕ ਪਤਾ ਨਹੀਂ ਕਿਹੜੀ ਬਿਮਾਰੀ ਉਹ ਕੋਬਰਾ ਖਾਈਏ ਤੇ ਠੀਕ ਹੁੰਦੀ। ਕੋਬਰੇ ਦਾ ਮੂੰਹ ਅੱਗੋਂ ਕੱਢਣਾ ਤੁਸੀਂ, ਉਹਨੂੰ ਹਿਜਕੀ ਕਹਿੰਦੇ ਆ। ਇਹ ਕੀ ਉਸਤਾਦ ਜੀ, ਨਹਿਰਾਂ ਖਾਲਿਆਂ ਦੇ ਹੁੰਦੇ ਨਹੀਂ, ਖਾਲਿਆਂ ਦੇ ਸਾਈਡਾਂ ਦੇ ਵਿੱਚ ਕਾਲੇ ਕਾਲੇ ਹੁੰਦੇ ਏਡੇ ਜੋਕਾ ਗੁੜੋਏ ਗਡੋਏ, ਗਡੋਏ। ਉਹਦਾ ਮਾਲਿਸ਼, ਉਹਦੀ ਤੇਲ ਉਸਤਾਦ ਜੀ ਸੁਭਾਨ ਅੱਲਾ, ਉਹ ਤੁਸੀਂ ਫੜਨੇ ਆ, ਉਹਨੂੰ ਕੁੰਡੀ ਦੇ ਵਿੱਚ ਲਾ ਕੇ ਸੁੱਕਣੇ ਪਾ ਦੇਣੇ ਪਹਿਲੇ ਧੁੱਪੇ, ਜਦੋਂ ਸੁੱਕ ਜਾਣੇ ਉਸਤਾਦ ਜੀ ਫਿਰ ਉਹਨੂੰ ਗ੍ਰਾਈਂਡ ਕਰਨਾ, ਉਹਦਾ ਵਿੱਚੋਂ ਤੇਲ ਨਿਕਲਦਾ ਗਡੋਇਆਂ ਦਾ, ਤੁਹਾਡੇ ਮੂਹਰੇ ਟੈਟ ਹੋ ਜਾਣੇ ਕੰਮ। ਕਦੀ ਅੰਮੀ ਨੇ ਕਿਹਾ ਵਾ ਵੀ ਇਹਦਾ ਮੇਰੀ ਧੀ ਦਾ ਮਸਲਾ ਹੋਣਾ ਨਾ, ਮੈਂ ਕੋ ਕਿਦੋਂ ਦੀ ਜਾਨ ਛਡਾ ਲੈਣੀ ਸੀ, ਮੇਰੇ ਲੋਕ ਕਦੀ ਏਦਾਂ ਗਿਆ ਐਨ ਚੁੱਕ ਫੇ। ਨਹੀਂ, ਜੇ ਮੈਂ 3 ਟਾਈਮ ਖਾਵਾਂ ਤੇ ਗਲੋ ਕਰੇਗੀ ਮੇਰੀ ਜਿਲਦ ਉਸਤਾਦ ਜੀ? ਮੇਰੀ ਜਿਲਦ ਥੋੜੀ ਜਿਹੀ ਗਲੋ ਕਰੇ, ਮੈਂ 3 ਟਾਈਮ ਖਾਊਂਗਾ। ਉਸਤਾਦ ਜੀ ਨੇ ਕਿੱਡਾ ਸੋਹਣਾ ਨੁਸਖਾ ਦੱਸਿਆ, ਦੱਸ ਕੇ ਉਹਨੇ ਜ਼ੀਨ ਚੋਂ ਵੀ ਨਿਕਲ ਗਿਆ ਵਾ, ਤੁਸੀਂ ਹਾਲੇ ਉੱਥੇ ਹੀ ਫਸੇ ਹੋਏ ਆ। ਯਾਰ ਨਹੀਂ ਯਾਰ, ਮੈਨੂੰ ਜਿਹੜਾ ਫਾਇਦਾ ਮਿਲ ਰਿਹਾ ਮੁਫੀਦ ਹੈ ਨਾ, ਮੋਰਿਆਂ ਦੀ ਦਰਦ ਅਗਰ ਜਾਂਦੀ ਹੈ ਮੇਰੀਆਂ ਤੇਰੇ ਮੋਹਰਿਆਂ ਦੀ ਦਰਦ ਹੈਗੀ ਨਹੀਂ, ਮੇਰੇ ਪੱਠਿਆਂ ਦਾ ਮਸਲਾ ਹੈ, ਮੇਰੀਆਂ ਅੱਖਾਂ ਦੇ ਵਿੱਚ ਧੁੰਦਲਾ ਆਉਂਦਾ ਹੈ, ਉਸ ਤੋਂ ਬਾਅਦ ਮੈਨੂੰ ਸਾਹ ਚੜਦਾ ਹੈ। ਅਗਰ ਐਲੋਵੇਰਾ ਜਿੰਨੀਆਂ ਨਾਲ ਤੁਹਾਨੂੰ ਬਿਮਾਰੀਆਂ ਨੇ, ਫਿਰ ਤੁਸੀਂ ਬੱਸ ਵਾਲੇ ਹਕੀਮ ਕੋਲੋਂ ਦਵਾਈ ਲਓ ਉਸਤਾਦ ਜੀ, ਉਹ ਸਾਰੀਆਂ ਹੀ ਗਿਣਾ ਦਿੰਦਾ ਉਹ ਕਰ ਦੇਗਾ ਇੱਕ ਗੋਲੀ ਨਾਲ। ਕੱਲੇ ਐਲੋਵੇਰਾ ਸਫ਼ਰ ਵਾਲਾ। ਨਹੀਂ ਹੈ ਭਾਈ। ਨਾਲੇ ਤੁਸੀਂ ਪੂਰਾ ਪਾਰਕ ਖਾਓ, ਇੱਕ ਐਲੋਵੇਲਾ ਨਾਲ ਨਹੀਂ ਸਰਨਾ ਤੁਹਾਡਾ। ਨਾਫ ਦਾ ਤੁਹਾਨੂੰ ਇਲਾਜ ਦੱਸਾਂ, ਜੇ ਕਿਸੇ ਬੰਦੇ ਨੂੰ ਨਾਫ ਪਈ ਤੇ ਦੱਸੋ। ਹਾਂਜੀ ਸਾਜੀ ਨੋਨੀ ਨੂੰ ਨਹੀਂ ਉਸਤਾਦ ਜੀ, ਨਹੀਂ ਸਹੀ ਸੱਚੀ ਮੁੱਚੀ ਵਾਲੀ ਕੀ ਤਾਜੀ ਕੀ ਇਲਾਜ ਹੈ? ਹੈ ਕੀ ਨਾਪ ਦਾ ਕੀ ਇਲਾਜ? ਨਾਫ ਆਪ ਹੀ ਠੀਕ ਹੁੰਦੀ, ਆਪ ਹੀ ਜਸ 21ਵੇਂ ਰੋਜ਼ੇ ਤੋਂ ਬਾਅਦ ਠੀਕ ਹੋ ਜਾਂਦੀ। ਅੱਛਾ, ਉਹ ਰੋਜ਼ੇ ਤੋਂ ਪਹਿਲੇ ਵੀ ਪਈ ਹੋਵੇ, ਕਿਵੇਂ ਰੋਜ਼ ਤੱਕ ਠੀਕ ਹੋਣੀ? ਤੁਹਾਡਾ ਆਈਡੀਆ ਬੜਾ ਜ਼ਬਰਦਸਤ ਸੀ, ਤੁਸੀਂ ਕਿਹਾ ਸੀ ਉਹਨੇ 22ਵੇਂ ਰੋਜ਼ੇ ਤੋਂ ਬਾਅਦ ਆਪੇ ਆ ਜਾਣਾ। ਆ ਤੈਨੂੰ ਕਿਹਾ ਨਹੀਂ ਮੈਂ। ਉਹ ਭਾਜੀ ਨਹੀਂ ਮੈਂ ਦੱਸਦਾ, ਮੈਂ ਮੇਰੀ ਗੱਲ ਸੁਣ ਲਓ। ਨਹੀਂ ਨੋਈ ਆਈ ਤੇਰਾ ਤਕੀਨਾ ਟਿਕਟੌਕ ਨਹੀਂ ਆਇਆ, ਆਇਆ ਸਾਰਾ ਕੁਝ ਆਏਗਾ। ਤੂੰ ਲਾਈਵ ਨਹੀਂ ਹੁੰਦਾ ਰਿਹਾ। ਨਹੀਂ, ਉਹ ਓਏ ਮੇਰੇ ਮੋਲਾ, ਇਹ ਸੀਟ ਚ ਰੱਖਿਆ ਕਰ, ਜਿਹੜੇ ਤੇਰੇ ਯਾਰ ਦੋਸਤ ਸਾਨੂੰ ਵੀ ਜਾਣਦੇ ਆ। ਮੈਂ ਕਹਾ ਇੱਕ ਦਿਨ ਦੀ ਵੀ ਮੈਨੂੰ ਲਾਈਵ ਪਰਫਾਰਮੈਂਸ ਦਿਖਾ ਦਿਓ, ਮੈਂ ਹਾਂਜੀ, ਕੱਲ੍ਹ ਵੀ ਦੱਸੋ। ਮੇਰਾ ਸਿਰ ਲੰਮਾ ਪਿਆ ਹੋਇਆ ਨਹੀਂ ਆਇਆ ਤੂੰ? 2 ਵਾਰੀ ਆਇਆ ਉਸਤਾਦ ਜੀ ਇਹ। ਉਸਤਾਦ ਜੀ ਲਾਈਵ ਨਹੀਂ ਆਇਆ। ਅੱਛਾ ਜਿਹੜਾ ਆਪਾਂ ਜਦੋਂ ਤੁਹਾਨੂੰ ਨਾਫ ਪਈ ਸੀ, ਹਾਂਜੀ। ਤੁਸੀਂ ਘਰੋਂ ਬਾਹਰ ਨਹੀਂ ਨਿਕਲੇ, ਮੰਜੀ ਤੋਂ ਨਹੀਂ ਉੱਠੇ? ਨਹੀਂ, ਸਿਰਫ ਮਾਮਬਰਗਾ ਤੱਕ ਗਿਆ, ਘਰੋਂ ਮਾਮਬਰਗਾ ਤੱਕ, ਮਾਮਬਰਗਾ ਤੋਂ ਕਾਪਾ। ਨਹੀਂ ਤਾਜੀ ਜਦੋਂ ਬਾਹਰਗਾ ਤੋਂ ਵਾਪਸੀ ਆਏ, ਨਾਪ ਉਥੇ ਪਈ ਸੀ ਕਿ ਉਹ ਚਲੇ ਗਏ? ਨਾਪ ਕੀ ਕਰਦਾ ਤਾਂ ਨਾ ਇਹ ਨਾਫ ਇਹਦੀ ਆਪਣੀ ਮਰਜ਼ੀ ਦੀ ਨਾਫ ਆ। ਅੱਛਾ ਉਹ ਯਾਰ ਜਦੋਂ ਤੂੰ ਆਇਆ ਤੇ ਨਾਫ ਪਈ ਹੋਈ ਸੀ ਇੱਥੇ ਕਿ ਬਾਅਦ ਚ ਪਈ ਹੈ? ਜਦੋਂ ਅਸੀਂ ਉੱਥੋਂ ਆਏ ਆ, ਉਦੋਂ ਦਰਦ ਹੋ ਰਹੀ ਸੀ ਹਲਕੀ ਹਲਕੀ। ਅੱਛਾ ਨਾ ਅੱਛਾ ਤੈਨੂੰ ਕਿਹਨੇ ਦੱਸਿਆ ਨਾਫ ਪਈ ਹੈ? ਉਸਤਾਦ ਜੀ ਚੈੱਕ ਕਰਾਇਆ, ਕਿੰਨੂੰ? ਉਹ ਮੀਟਰ ਸ਼ਾਰਟ ਚ ਫਰਕ ਆ ਗਿਆ ਨਾ। ਕਿੰਨੇ ਕੀਤਾ ਚੈੱਕ? ਉਹ ਏਦਾਂ ਨਾ ਵੀ ਪਈ ਹੁੰਦੀ, ਉਹ ਜਿਹਨੂੰ ਮੇਰੀ ਗੱਲ ਸੁਣ ਲਾ ਹੁਣ, ਇੱਕ ਮੈਂ ਤੈਨੂੰ ਗੱਲ ਦੱਸ ਦਿਆਂ। ਮੈਂ ਤੈਨੂੰ ਕਿਹਾ ਨਾ, ਮੈਨੂੰ ਮੈਂ ਇੱਕ ਬਹੁਤ ਚੀਜ਼ਾਂ ਕਰਦਾ ਨਾ ਕਿਸੇ ਝੂਠ ਬੋਲਣ ਵਾਲੇ ਬੰਦੇ ਨਾਲ। ਇਹਨੂੰ ਗੁਨਾਹਗਾਰ ਉਹਨੂੰ ਗੁਨਾਹਗਾਰ ਕਰੀ ਜੋ, ਸਵਾਲ ਕਰ ਕਰਕੇ ਕਰੀ ਜੋ। ਮੈਂ ਤੁਹਾਨੂੰ ਸਹੀ ਜੈਨੂਇਨ ਤਰੀਕਾ ਦੱਸਦਾ, ਕਬਰ ਭਾਰੀ ਕਰ ਦਿਓ ਉਹਦੀ। ਉਸਤਾਦ ਜੀ ਸੱਚ ਬੋਲਣੇ ਆ। ਮਤਲਬ ਇੱਕ ਬੰਦੇ ਨੇ ਆ ਕੇ ਮੈਨੂੰ ਪਤਾ ਲੱਗ ਗਿਆ ਨਾ ਕਿ ਉਸਤਾਦ ਜੀ ਫੈਸਲ ਨਾ ਉੱਥੇ ਫਿਰ ਰਿਹਾ ਸੀ, ਇਹ ਅੱਜ ਨਾ ਫਲਾਂ ਜਗ੍ਹਾ ਤੇ ਗਿਆ ਜੇ, ਹਾਂਜੀ ਤੇ ਆ ਕੇ ਹੁਣ ਫੈਸਲ ਨੇ ਮੈਨੂੰ ਕਹਿਤਾ ਕਿ ਉਸਤਾਦ ਜੀ ਮੈਂ ਘਰ ਸੀ, ਇੱਕ ਮਿਸਾਲ ਆ, ਹਾਂਜੀ। ਮੇਰੀ ਤਬੀਅਤ ਨਹੀਂ ਸਹੀ, ਪਹਿਲਾ ਝੂਠ। ਹੁਣ ਮੈਂ ਕਹਾਂ ਅੱਛਾ ਯਾਰ ਕੋਈ ਨਹੀਂ, ਤੇ ਇਹ ਤਾਂ ਬਚ ਗਿਆ। ਨਹੀਂ, ਇਹਦੀ ਭੈਣ ਪੈ ਕੱਢਣੀ ਕਿੱਦਾਂ, ਇਹਦੀ ਕਬਰ ਕਿੱਦਾਂ ਭਾਰੀ ਕਰਨੀ ਆ। ਹੁਣ ਉਹਨੂੰ ਪੁੱਛੀ ਜਾਣਾ, ਅੱਛਾ ਫੈਸਲ ਫਿਰ ਕਿਸੇ ਡਾਕਟਰ ਕੋ ਗਿਆ? ਨਹੀਂ। ਅੱਛਾ ਫਿਰ ਮਤਲਬ ਕੀ ਕੀਤਾ ਤੂੰ? ਉਸਤਾਦ ਜੀ ਫਿਰ ਮੈਂ ਆ ਕੀਤਾ, ਝੂਠ। ਅੱਛਾ ਤੇ ਤੂੰ ਹੋਇਆ ਕਿੱਦਾਂ ਹੈ, ਮਤਲਬ ਬਿਮਾਰ ਕਿੱਦਾਂ ਹੋਇਆ? ਏਦਾਂ, ਝੂਠ। 80 90 ਝੂਠ ਬਲਵਾ ਦਿਓ, ਕਿਸੇ ਪਾਸੇ ਤੈਨੂੰ ਡੈਮੇਜ ਕਰੋ ਨਾ, ਬਦਲਾ ਲਵੋ ਆਪਣਾ। ਅੱਗੇ ਪਾ ਦੋ। ਇਹ ਦੇਖਣਾ ਹੁਣ, ਇੱਕ ਝੂਠ ਇਹਨੇ ਬੋਲਿਆ ਉਸਤਾਦ ਜੀ ਮੈਂ ਬਿਮਾਰ ਸੀ ਤੇ ਮੈਂ ਚੁੱਪ ਕਰ ਗਿਆ, ਤੇ ਇਹਦੇ ਇੱਕ ਝੂਠ ਆ। ਇੱਕ ਝੂਠ ਨਹੀਂ, 40 50 ਸਵਾਲ ਕਰਦੇ ਉਹਨੂੰ ਹੋਰ। ਕੀ ਹੋਇਆ ਕੀ ਹੋਇਆ, ਕਿੱਦਾਂ ਬਿਮਾਰ ਹੋਇਆ ਸੀ, ਦਵਾਈ ਕਿੱਥੋਂ ਖਾਧੀ, ਫਿਰ ਉਹ ਕਿੱਥੇ, ਜੋ ਹਰ ਕਿਉਂਕਿ ਨੇ ਹੁਣ ਬੋਲੀ ਜਾਣਾ ਝੂਠ। ਉਸਤਾਦ ਜੀ ਸਾਰਾ ਸੱਚ ਆ। ਇੰਨਾ ਕੁ ਬੁਲਾ ਦਿਓ ਕਿ ਤਬਾਈ ਫਿਰ ਜੇ। ਹੁਣ ਵੇਖੀ ਤੂੰ, ਆ ਵੇਖੀ ਤੂੰ, ਚੱਲ ਵੇ। ਉਸਤਾਦ ਜੀ ਸਾਰਾ ਸੱਚ ਆ, ਹੱਕੀ ਮੰਨ ਚਲੋ। ਅੱਛਾ ਫਿਰ ਤੂੰ ਬਾਹਰ ਨਹੀਂ ਗਿਆ ਘਰੋਂ? ਨਹੀਂ, ਤੇ ਨਾਫ ਘਰੋਂ ਬਾਹਰ ਹੀ ਨਿਕਲਿਆ ਇੰਨੇ ਦਿਨ? ਨਿਕਲਿਆ ਨੁੱਕਰ ਤੇ ਕਰਾਇਆ, ਨੁੱਕਰ ਤੋਂ ਫਿਰ ਮਾਂ ਮਾਰ ਕੇ ਗਿਆ, ਮਾਮਬਰਗਾ ਰੋਜ਼ ਜਾਣਾ ਸੀ? ਰੋਜ਼ ਨਮਾਜ਼ ਪੜ੍ਹਨੀ। ਅੱਛਾ ਤੇ ਅੱਛਾ ਨਾਫ ਚ ਨਮਾਜ਼ ਤੂੰ ਪੜ ਸਕਦਾ ਸੀ? ਅੱਛਾ ਉਸ ਤੋਂ ਬਾਅਦ ਫਿਰ ਉੱਥੇ ਕਿੰਨੀ ਦੇਰ ਰਹਿਣਾ ਸੀ ਤੂੰ? ਉੱਥੇ 7 ਵਜੇ ਤੱਕ, ਕਿੰਨੇ ਵਜੇ ਤੋਂ ਲੈ ਕੇ? 6 ਵਜੇ ਤੋਂ ਲੈ ਕੇ
ਸ਼ਾਮ 6 ਵਜੇ ਤੋਂ ਲੈ ਕੇ 7 ਵਜੇ ਤੱਕ, ਤੇ ਬਾਅਦ ਚ ਸਾਰਾ ਦਿਨ ਘਾਹ ਕੀ ਕਰਦਾ ਸੀ ਘਰ? ਲੰਮੇ ਪਿਆ ਉਸਤਾਦ ਜੀ ਕਸਮੇ, ਇੱਕ 4-5 ਮਿੰਟਾਂ ਬਾਅਦ ਇੱਕ ਵੱਟ ਜਾਂਦਾ ਸੀ, ਉਹ ਸਾਰਾ ਕੁਝ ਭੁਲਾ ਦਿੰਦਾ ਸੀ। 8 ਦਿਨ ਏਦਾਂ ਹੁੰਦਾ ਰਿਹਾ, ਹਾਂ ਤਕਰੀਬਨ 6 ਦਿਨ ਤੇ ਲਗਾਤਾਰ ਹੀ ਹੋਇਆ ਨਾ। ਬਾਕੀ 2 ਦਿਨ ਬਾਕੀ 2 ਦਿਨ ਮੈਂ ਠੀਕ ਹੋ ਗਿਆ। ਮੈਂ ਦਾਨਿਸ਼ ਭਾਈ ਨੂੰ ਮੈਸੇਜ ਕੀਤਾ, ਮੈਂ ਕਿਹਾ ਹਾਂਜੀ ਕੀ ਸੂਰਤ ਹਾਲ ਆ, ਵਾਈਂਡ ਅਪ ਤੇ ਨਾ ਰਿਹਾ ਕਿ ਆਉਣਾ ਵਾ। ਯਾਰ ਮੈਂ ਉਸਤਾਦ ਜੀ ਕੌਣ ਹੋਣਾ ਤੁਹਾਨੂੰ ਪੁੱਛੇ। 8 ਦਿਨ ਇਹ ਕਹਿੰਦਾ ਰਿਹਾ ਅੱਲਾ ਮਾਫ ਕਰੇ। ਤੇਰੀ ਅੰਮੀ ਨੇ ਤੈਨੂੰ ਕਦੀ ਕਿਹਾ ਵਾ ਕਿ ਭਾਣ ਉੱਠਣ ਵਾਲੇ ਮੇਰੇ ਲੋਕ ਭਾਣ ਉੱਠਣ ਵਾਲੇ ਨਾਸ਼ਤਾ ਫੜ ਲਿਆ? ਸਾਜ ਜੀ ਮੈਂ ਤੇ ਹੁਣ ਆਊਟ ਆਫ ਸਿਟੀ ਹੋਇਆ ਪਿਆ ਵਾਂ। ਮੈਂ ਤੇ ਨਹੀਂ, ਮੈਂ ਵੈਸੇ ਪੁੱਛ ਰਿਹਾ, ਤੇ ਵੈਸੇ ਤੇਰੇ ਕਰਨ ਦਿਆ ਵਾ। ਮੈਂ ਤੈਨੂੰ ਐਡਵਾਂਸ ਅਗਾਹ ਕਰ ਰਿਹਾ ਕਿ ਬਾਂਹ ਨਹੀਂ ਰੱਖਣੀ। ਉਹ ਗੱਲ ਹੁੰਦੀ ਨੇ ਅੱਜ ਬਾਹਰ ਰੱਖੀ ਹੈ। ਅੱਛਾ ਉਸਤਾਦ ਜੀ ਵੈਸੇ ਨਾਫ ਹੁੰਦੀ ਕਿਦਾਂ ਦੀ ਹੈ? ਕੀ ਇਹ ਨੀਲੇ ਰੰਗ ਦੀ ਹੁੰਦੀ ਭਾਜੀ। ਤਾਂ ਤੁਹਾਨੂੰ ਪਤਾ ਹੀ ਜੀ ਨਹੀਂ। ਤਰੀਕੇ ਨਾਲ ਨਿਕਲ ਜਾਂਦੀ ਹੈ ਇਹ। ਇਹਨੂੰ ਦੱਸ ਉਸਤਾਦ ਜੀ ਯਾਰ। ਹਾਂਜੀ, ਇੱਕ ਗੱਲ ਭਲਾ ਕੀ ਕਰੇ ਉਸਤਾਦ ਜੀ, ਸੌਰੀ ਇਹ ਲੰਮੇ ਪੈ ਜਾਵੇ ਸਿੱਧਾ, ਸ਼ੈਲਟ ਲਾ ਦੇਵੇ, ਸ਼ਰਟ ਲਾ ਦੇਵੇ। ਹਾਂਜੀ, ਉੱਤੋਂ ਜਿਹੜੇ ਨਿਸ਼ਾਨ ਆ, ਉਹ ਜਿਹੜਾ ਆਊਟ ਹੋਇਆ ਨਾ ਉਹਨੂੰ ਖਾਲੀ ਛੱਡ ਦੇਵੇ, ਜਿਹੜਾ ਸਹੀ ਆ ਉਹ ਤੇ ਇੱਟ ਰੱਖੇ ਉਸਤਾਦ ਜੀ, ਤੇ ਧੁੰਨੀ ਦੇ ਵਿੱਚ ਇਦਾਂ ਨੇ ਸੂਈ ਲਾਣੀ ਉਸਤਾਦ ਜੀ, ਬਰੀਕ ਹਲਕੀ ਜੀ। ਹਾਂ ਉਹਨੂੰ ਨਾ ਉਹ ਕੀ ਕਹਿੰਦੇ ਹੁੰਦੇ, ਇੱਧਰ ਨੂੰ ਮੂੰਹ ਤੇ ਉਹਨੂੰ ਝਕਾਵੀਂ। ਚਕਾਵੀਂ ਚਕਾਨੀ ਕੱਢਣ ਵਾਲੀ ਸੂਈ, ਹਾਂ ਸਿਮ ਕੱਢਣ ਵਾਲੀ ਕੋਈ ਵੀ ਉਸਤਾਦ ਜੀ ਇਦਾਂ ਉਹ ਹਿੱਲੇਗਾ ਤਾਂ ਸਹੀ ਹੋ ਜੇ। ਨਿਸ਼ਾਨ ਇਹ ਤੂੰ ਨਾਪ ਕੱਢੀਏ ਕਿ ਆਪਣਾ ਧਿਆਨ ਕੱਢਿਆ ਕਿਸੇ ਹੋਰ ਪਾਸੋਂ? ਨਹੀਂ ਇਦਾਂ ਹੀ ਹੁੰਦੀ ਮਿੱਠੇ, ਜਾਂ ਇਦਾਂ ਹੁੰਦੀ ਹੈ, ਤੇ ਜਾਂ ਕਹਿੰਦੇ ਧੁੰਨੀ ਦੇ ਵਿੱਚ ਨਾ 8 ਦਿਨ ਆ ਜਿਹੜਾ ਚੱਲਿਆ ਤੇਲ ਮੋਟਰਸਾਈਕਲ ਦਾ ਉਹ ਪਾਈ ਜਾਓ। ਉਹ ਫਿਰ ਧੁੰਨੀ ਆ ਵੀ ਆ ਆ ਸਹੀ ਹੈ। ਟ੍ਰੇਨ ਦਾ ਤੇਲ ਕਹਿੰਦੇ ਪਾਉਣਾ ਟ੍ਰੇਨ ਦਾ ਚਾਹੀਦਾ। ਨਹੀਂ, ਟ੍ਰੇਨ ਦਾ ਨਹੀਂ ਯਾਰ, ਟ੍ਰਾਂਸਫਾਰਮਰ ਦਾ। ਟ੍ਰਾਂਸਫਾਰਮਰ ਦਾ। ਓਏ ਉਹ ਤੇ ਆ ਜੋੜਾਂ ਦੀਆਂ ਦਰਦਾਂ ਦੁਰਦਾਂ ਆਸੇ ਐਵੇਂ ਪਤਾ ਨਹੀਂ ਕਿੰਨੇ ਗੱਲ ਫਲਾਈ ਆ ਕਿ ਟ੍ਰਾਂਸਫਾਰਮ ਦਾ ਤੇਲ ਮਲੋ ਉੱਥੇ। ਨਹੀਂ ਧੁੰਨੀ ਚ ਬੜੀ ਦਾ। ਗੱਡੀ ਦੀ 70 ਦੀ ਚੋਕ ਜੀ ਕੱਢੀ ਜਾਨੀ ਕਰਕੇ ਤੇਲ ਚੈੱਕ ਕਰੀਦਾ, ਕਹਿੰਦੇ ਤੁਸੀਂ ਉਦਾਂ ਹੀ ਧੁੰਨੀ ਚ ਲਾ ਲਓ ਤੁਹਾਡੀ ਨਾਪ ਨਿਕਲ ਜਾਏਗੀ। ਕੰਨ ਚ ਸਾਜ ਜੀ ਹਾਂਜੀ, ਜਾਂ ਤੱਤਾ ਪਲੱਗ ਜਿਹੜਾ ਗੱਡੀ ਦਾ ਲਾ ਆਹੋ। ਕੇ, ਉਹ ਇਦਾਂ ਧੁੰਨੀ ਚ ਲਾ ਦੇਣਾ। ਜਾਪਾਨੀ ਜਾਪਾਨੀ ਪਹਿਲੇ ਗੱਡੀ ਸਟਾਰਟ ਕਰੇ ਅੱਧਾ ਘੰਟਾ, ਹਾਂਜੀ ਉਸਤਾਦ ਜੀ, ਉਹ ਜ਼ਾਹਰੀ ਉਹ ਗਰਮ ਲਾਣਾ ਪਲੱਗ। ਸਿਰਫ 2 ਕੋਲੀਆਂ ਚਾਹੀਦੀਆਂ ਤੇ 2 ਬੱਚਿਆਂ ਵਾਲੇ ਪਟਾਕੇ ਚਾਹੀਦੇ ਨੇ। ਉਹ ਜਿਹੜੇ ਨਿਸ਼ਾਨ ਆਊਟ ਹੋਏ ਨੇ ਨਾ ਉਸਤਾਦ ਜੀ, ਪਟਾਕੇ ਚਲਾ ਕੇ ਉੱਤੇ ਕੋਲੀਆਂ ਰੱਖ। ਦਮ ਨਾ ਕਿੱਦਾਂ ਨਿਕਲਦੀ ਯਾਰ। ਮੈਂ ਇੱਕ ਬੰਦਾ ਦੇਖਿਆ ਖਲੀਫਾ ਸਾਹਿਬ, 27 ਦਮਨਾ ਖਲੀਫਾ ਸਾਹਿਬ ਮੈਂ ਬੜੀ ਦੂਰੋਂ ਲੋਕੀ ਆਉਂਦੇ ਸੀ। ਨਾਫ ਕਢਾਉਣ ਜਦੋਂ ਮੈਂ ਮੰਦਰ ਗਲੀ ਕੱਪੜੇ ਦਾ ਕੰਮ ਕਰਦਾ ਸੀ, ਸਾਹਮਣੇ ਉਹਨਾਂ ਦੀ ਦੁਕਾਨ ਸੀ। ਸਵੇਰ ਮੈਂ ਜਾਣਾ, ਸਭ ਤੋਂ ਪਹਿਲੇ ਮਾਰਕੀਟ ਬੰਦ ਹੋਣੀ ਤੇ ਮੇਰੇ ਤੋਂ ਪਹਿਲੇ ਖਲੀਫਾ ਜੀ ਬੈਠੇ ਹੁੰਦੇ, ਤਸਬੀਹ ਕਰ ਰਹੇ ਹੁੰਦੇ ਸੀ। ਮਾਸ਼ਾਅੱਲਾ ਬੜੀ ਨੇਕ ਰੂਹ ਸੀ। ਹਾਂਜੀ ਤੁਸੀਂ ਦੱਸ ਦਿਓ। ਤੇ ਸਪੈਸ਼ਲ ਸੀਗਾ ਕਿ ਨਾਫ ਕੱਢਦੇ ਨੇ। ਤੇ ਸਵੇਰੇ ਜਦੋਂ ਮੈਂ ਜਾਣਾ ਨਾ, ਮਾਰਕੀਟ ਬੰਦ ਹੋਣੀ, ਮੈਂ ਦੁਕਾਨ ਖੋਲ ਕੇ ਝਾੜ ਝੂੜ ਰਿਹਾ ਹੋਣਾ, ਤੇ ਉਹਨਾਂ ਕੋਲ 3-4 ਬੰਦੇ ਰੋਜ਼ ਆਏ ਹੁੰਦੇ ਸੀ ਦੂਜਿਆਂ ਸ਼ਹਿਰਾਂ ਚੋਂ। ਉਹ ਸਾਹਮਣੇ ਖਿਲਾਰ ਲੈਂਦੇ ਸੀ, ਪੈਰ ਨਾਲ ਜੋੜ ਕੇ ਹੱਥ ਐਂ ਕਰਾ ਕੇ ਉਹਨਾਂ ਨੇ ਕਹਿਣਾ ਖਲੋ ਜਾ। ਖਲੋ ਕੇ ਤੇ ਉਹ ਇੰਜ ਨਾ ਇੱਥੇ ਇੰਜ ਕੁਛ ਇਸ਼ਾਰੇ ਨਾਲ ਇੰਜ ਲਿਖਦੇ ਸੀ ਦੂਰੋਂ ਹੀ, ਨਾਲ ਲਿਖੀ ਜਾਂਦੇ ਸੀ, ਨਾਲ ਫੂਕ ਮਾਰਦੇ, ਨਾਲ ਲਿਖੀ ਜਾਂਦੇ। ਤੇ ਇੰਜ ਬੰਦੇ ਉਹਨਾਂ ਕੋਲ ਹੁੰਦੇ ਸੀ, ਤੇ ਇੰਜ ਈਜ਼ੀ ਹੋ ਕੇ ਜਾਂਦੇ ਸੀ ਖਲੋ ਕੇ, ਦੁਆਵਾਂ ਦਿੰਦੇ ਉਹਨਾਂ ਨੂੰ। ਤੇ ਦੁਬਾਰਾ ਲਾਈਫ 'ਚ ਨਾਫ ਨਹੀਂ ਸੀ ਪੈਂਦੀ। ਇਹਨੂੰ ਭੇਜੋ ਸਾਈ ਖਲੀਫਾ ਸਾਹਿਬ ਕੋ, ਇਹ ਜਾਵੇ। ਉਹ ਖਲੀਫਾ ਸਾਹਿਬ ਤੇ ਚਲੇ ਗਏ ਹੁਣ। ਇਹ ਵੀ ਜਾਵੇ। ਸਾਜੀ ਲੰਬਾ ਸਫ਼ਰ। ਇੱਕ ਬੰਦਾ ਉਸਤਾਦ ਜੀ ਬਗੈਰ ਪਤਲੀ ਦਾ ਇਲਾਜ ਕਰਦਾ ਜੀ। ਉਹ ਬਗੈਰ ਪੱਥਰੀ, ਬਗੈਰ ਪੱਥਰੀ ਤੋਂ ਆਪਰੇਸ਼ਨ ਦਾ ਇਲਾਜ ਕਰਦਾ। ਓਏ ਤੂੰ ਪਤਾ ਕੀ ਗੱਲ ਆ, ਤੂੰ ਕਿਸੇ ਨਾ ਸਾਈਕੋਲੋਜਿਸਟ ਕੋ ਜਾ। ਮੈਂ ਤੈਨੂੰ ਸਹੀ ਗੱਲ ਕਰ ਰਿਹਾ, ਕਿਸੇ ਦਿਮਾਗੀ ਵੱਡੇ ਡਾਕਟਰ, ਛੋਟੇ ਮੋਟਿਆਂ ਦੇ ਵੱਸੋਂ ਤੂੰ ਬਾਹਰ ਹੋ ਗਿਆ। ਤੁਸੀਂ ਟੋਕਨ ਲੈ ਕੇ ਦਿਓ। ਆਹੋ ਮੈਂ ਤੈਨੂੰ ਸਹੀ ਕਹਿ ਰਿਹਾ। ਇਹਨਾਂ ਨੇ ਨਹੀਂ ਟੋਕਨ ਲੈ ਕੇ ਦੇਣਾ। ਇਦਾਂ ਜੋ ਟੋਕਨ ਦੇ ਟੋਕਨ ਵੀ ਲੈ ਕੇ ਦਿਓ। ਜਿਵੇਂ ਇਹ ਮੋਰਿਆਂ ਦਾ ਉਸਤਾਦ ਜੀ ਚੁੱਕ ਦਾ ਇਲਾਜ, ਇਹ ਉਹ ਦਮ ਦਾ ਹੈ ਨਾ, ਉਹ ਬੰਦਾ ਪਤਲੀ ਦਾ ਕਰਦਾ ਹੈਗਾ। ਪੱਥਰੀ ਪਤਲੀ ਉਹ ਪੱਥਰੀ ਓਏ, ਉਹ ਵੀ ਇਹ ਸਮਝਦੇ ਗਏ ਉਹਦਾ ਦਮ ਦੇ ਨਾਲ ਇਲਾਜ ਪੱਥਰੀ ਕਰਦਾ। ਕਿਹੜੀ? ਜਿਹੜੀ ਮਰਜ਼ੀ ਹੋਵੇ, ਗੁਰਦੇ 'ਚ ਵੀ ਪੱਥਰੀ ਹੁੰਦੀ ਹੈ। ਜਿਹੜੀ ਹਰ ਕਿਸਮ ਦੀ ਪਤਲੀ ਦਾ ਇਲਾਜ। ਇਹਦੇ ਹੈਗੇ ਨੇ ਪੱਥਰੀ ਅਗਲੇ ਥੋੜੇ ਮਾਰ ਕੇ ਕੱਢੀ, ਨਿੱਕੀ ਰੇਜ਼ਾ ਕਰਕੇ। 2 ਮਜ਼ਦੂਰ ਮੂੰਹ 'ਚ ਵੜਨੇ ਕਹਿੰਦੇ ਪੱਥਰੀ ਵੱਢ ਆਈ। ਗ੍ਰੈਂਡਰ ਖਾ ਗਿਆ ਪੱਥਰੀ ਠੀਕ ਕਰਨ ਲਈ। ਉਸਤਾਦ ਜੀ ਜਿਹੜੀ ਨਾਫ ਹੁੰਦੀ ਨਾ, ਨਾਫ ਉਹ ਬੰਦੇ ਨੂੰ ਇਹ ਇੰਜ ਹੀ ਰੱਖਦੀ ਆ। ਇਹ ਕਹਿੰਦੇ ਆ ਮੈਂ ਉੱਥੇ ਗਿਆ, ਮੈਂ ਪੜ੍ਹ ਕੇ ਆਇਆ, ਮੈਂ ਜੇ ਉਹ ਏਦਾਂ ਹੀ ਰਹਿੰਦਾ ਬੰਦਾ, ਜਾਣਦੇ ਗੁੱਸੇ ਨੂੰ। ਭਾਂਜੀ ਤੁਹਾਡੀ ਪਿੱਛੇ ਠੋਡਾ ਮਾਰੇ ਲੱਗ ਜੇ ਤੇ ਇੰਜ ਕਰਕੇ ਭਾਈ ਟੁਕਰੀ ਜਾਂਦੀ। ਉਸਤਾਦ ਜੀ ਮੈਨੂੰ ਨਾ ਭਾਈ ਨੇ ਏਦਾਂ ਕਰਾ ਕੇ ਨਾ ਮੁੱਠੀਆਂ ਬੰਦ ਕਰਾ ਕੇ ਏਦਾਂ ਕਰਾਤਾ, ਤੇ ਕਹਿੰਦਾ ਪੈਰਾਂ ਭਾਰ ਪੈ ਜਾ। ਮੈਂ ਪੈਰਾਂ ਭਾਰ ਬੈਠਾ, ਮੇਰੇ 2 ਗੇੜੇ ਕੱਢ ਕੇ ਤੇ ਉਹਨੇ ਪਿੱਛੇ ਲੱਕ 'ਚ ਲੱਤ ਮਾਰੀ, ਫੜਾ ਲੂ। ਐਦਾਂ ਹੀ ਤੇ ਮੈਂ ਏਦਾਂ ਹੀ ਸਿਰ ਤੇ ਇੱਥੇ 2 ਦਿਨ ਰੋਬੜਾ ਪਿਆ ਰਿਹਾ। ਜੀ ਉਹਨੇ ਪੁੱਛਿਆ ਨਾਮ ਨਿਕਲ ਗਈ, ਕਹਿੰਦਾ ਨਹੀਂ, ਕਹਿੰਦਾ ਚੱਲ ਫਿਰ ਮੈਂ ਨਿਕਲਦਾ। ਹਾਂਜੀ, ਪੱਥਰੀ ਕਢਾ ਕੇ ਉਹ ਹੀ ਬੂਟੀ ਚ ਪਾ ਕੇ ਫਿਰ ਹੁੰਦੀ। ਅੱਛਾ ਫਿਰ ਰਾਮ ਕਿੱਥੋਂ ਆਇਆ ਤੈਨੂੰ? ਸਾਜੀ ਰਾਮ ਕੁਦਰਤੀ ਆਇਆ ਆਪੇ। ਹੈਲੋ ਹਾਂ ਵੇਖ, ਜਿਹੜੀ ਗੱਲ ਝੂਠ ਤੋਂ ਬਚ ਨਾ ਗਿਆ। ਪਈ ਹੋਵੇ ਤੇ ਆਪੀ ਰਾਮ ਆ ਜਾਵੇ। ਨਹੀਂ ਉਹ ਕਢਾਈ ਵੀ ਆ ਕੇ 3-4 ਇੱਕ ਜਗ੍ਹਾ ਤੇ ਮੈਂ ਗਿਆ, ਉਹਨੇ 2 ਏਦਾਂ ਥਾਨ ਫੜ ਲਿਆ ਕੱਪੜੇ ਦਾ, ਕਹਿੰਦਾ ਏਦਾਂ ਸਿੱਧਾ ਖਲੋ ਜਾ। ਉਹ ਸਾਈਡ ਕਹਿੰਦਾ ਕਿੱਧਰ ਲਈ ਆ? ਮੈਂ ਕਿਹਾ ਇਹ ਇੱਧਰ ਵਾਲੀ ਹੈ। ਉਹਨੇ ਉਹ ਸਾਈਡ ਘੁਮਾਈ, ਉਸਤਾਦ ਜੀ ਏਦਾਂ ਲੱਗੇ ਅੰਦਰੋਂ ਢਿੱਡ 'ਚ ਕੋਈ ਇਧਰੋਂ ਹੋਣੀ, ਸੱਚੀ ਮੁੱਚੀ।
ਉਹ ਫੇਰ ਕਪੜਾ ਘਮਾਵੇ। ਮੈਂ ਕਿਹਾ 1 ਮਿੰਟ ਠਹਿਰੋ। ਉਹ ਗੋਲਾ ਜਿਹਾ ਘੁੰਮਦਾ ਆਹੋ ਹਨਾ। ਉਹ ਇੰਜ ਕਰੇ, ਰੇਸ ਦੇਵੇ ਮੇਰੀ ਨਾਪ ਨੂੰ ਐ। ਵਾਹ ਵਾਹ ਵਾਹ। ਉਹ ਕਦੀ ਐ ਨੂੰ ਜਾਵੇ ਨਾਪ, ਕਦੀ ਐ ਨੂੰ। ਕਹਿੰਦਾ ਕੱਲ ਨੂੰ ਫੇਰ ਆਈ। ਮੈਂ ਡਰਦੇ ਮਾਰੇ ਉਹਦੇ ਕੋਲ ਨਹੀਂ ਗਿਆ। ਮੈਂ ਕਿਹਾ ਜਦ ਟੂਣੇ ਨਾਲ ਕੋਈ ਕੰਮ ਨਾ ਪਾਵੇ। ਲੇਕਿਨ ਉਹਨੇ ਥੋੜੀ ਥੋੜੀ ਬਾਹਰ ਕਰਤੀ ਸੀ ਨਾਪ, ਤੂੰ ਅਗਲੇ ਦਿਨ ਜਿਆਦਾ ਸਾਰੀ ਬਾਹਰ ਕਰ ਦੇਣੀ ਸੀ ਉਹਨੇ। ਉਹ ਇੱਕ ਹੈ ਵੇ ਬੰਦਾ ਉਸਤਾਦ ਜੀ, ਉਹ ਕੈਮਰਾ ਮੂੰਹ ਚ ਪਾ ਕੇ ਇਲਾਜ ਕਰਦਾ ਨਾਪ ਦਾ। ਨਹੀਂ, ਉਹ ਪਤਾ ਨਹੀਂ ਕਰਦਾ। ਉਸਤਾਦ ਜੀ ਸਾਡੇ ਨਾਲ ਮੁੱਕੂ ਨੇ ਚਾਹਤ ਬੰਬ ਪੜ ਕੇ ਦਿੰਦਾ ਬੰਦਾ, ਠੀਕ ਆ, ਉਹ ਤੁਸੀਂ ਚਲਾਉਣਾ ਵਾ ਫੂਕਾ ਮਾਰ ਕੇ, 3 ਫੂਕਾ ਮਾਰਨੀਆਂ ਉਹਦੇ ਤੇ। ਇੱਕ ਡਾਕਟਰ ਵੀ ਉਹ ਭਾਈ, ਉਹ ਮਰੀਜ਼ ਜਿੱਦਾਂ ਦਾ ਮਰਜ਼ੀ ਚਲੇ, ਉਹ ਮਰੀਜ਼ ਨੂੰ ਕਹਿੰਦਾ ਉੱਠ ਕੇ ਖੜਾ ਹੋ, ਉਹ ਖੜਾ ਹੋ ਜਾਂਦਾ। ਭਾਈਆ ਨਿੰਬੂ ਪਿਆ ਦਿੰਦਾ ਜਿਹੜਾ। ਆਏ ਅੱਛਾ ਇਦਾਂ ਦੇ ਬੰਦੇ ਨੂੰ ਪਤਾ ਵੀ ਹੁੰਦਾ ਮੇਰੀਆਂ ਬਹੁਤੀਆਂ ਗੱਲਾਂ ਕੱਟੀਆਂ ਜਾਣੀਆਂ, ਫੇਰ ਕਰੀ। ਤੈਨੂੰ ਨਾਪ ਪਈ ਸੀ ਕਿ ਸਤੀਆ ਨਾਪ ਪੈ ਗਈ ਸੀ? ਅੱਜ 18 ਤੱਕ ਦੇ ਨਾਪ ਹੀ ਸੀ। ਚਲੋ ਯਾਰ ਆ ਗਿਆ ਨਾ, ਆ ਗਿਆ ਭਾਈ। ਚਲੋ ਚਲੋ ਆ ਗਿਆ, ਹੁਣ ਸਾਡੇ ਕੋਲ ਕੀ ਲੈ ਲੇਗਾ? ਨਹੀਂ ਹੁਣ ਇਹਦਾ ਕੀ ਕਰਨਾ ਵਾ, ਉਹ ਪੂਰਾ ਡਟਿਆ ਹੋਇਆ ਵਾ। ਇਹ ਵੀ ਨਾਪ ਕੱਢਦਾ ਸੀ ਕਾਲੂ ਵੀ, ਉਹ ਕਿਤੇ ਕੋਈ ਸਕੈਚ ਨਹੀਂ ਬਣਿਆ ਤੇ ਬਿਲੀਅਰ ਦੀ ਉਹ ਜਿਹੜਾ ਚੈਪ ਉਹ ਹੀ ਰੱਖ ਕੇ ਚੈੱਕ ਕਰ ਦਿੰਦੇ। ਸਕੈਚ ਨਹੀਂ ਬਣਿਆ। ਫਰੇਮ ਉਹ ਵੀ ਟੈਪ ਅੱਛਾ ਹੁੰਦਾ ਧਾਗਾ ਨਹੀਂ ਸੀ ਉਸ ਕੋਲ, ਤੇ ਬਿਲੀਅਰ ਦਾ ਚੈਪ ਰੱਖ ਕੇ ਚੈੱਕ ਕਰ ਰਹੇ ਹੋ ਕਿ ਸਾਡਾ ਰੋਕੇ ਆ ਨਹੀਂ ਸਹੀ ਉਹਨੇ ਦੇ ਲੈ ਕਿੱਥੋਂ ਲਿਆਂਦਾ ਚੈਪ ਕੱਢ ਕੇ ਕਿਤੇ ਪਿਆ ਸੀ। ਟਰਾਈ, ਉਹਨੂੰ ਕਹਿੰਦਾ ਟਰਾਈਐਂਗਲ। ਟਰਾਈਐਂਗਲ। ਹਾਂ ਬਰਮੂਦਾ ਟਰਾਈਐਂਗਲ। ਹਾਂ ਬਹੁਤ ਭੈੜੀ ਕਿ ਸਾਈਜ਼ ਬਿਮਾਰੀ ਜਦੋਂ ਕਵਰ ਨਹੀਂ ਭਾਰੀ ਕੀਤੀ, ਕੋਈ ਚੱਸ ਨਹੀਂ ਆਈ। ਮੈਨੇ ਸਾਰਾ ਸੱਚ। ਉਹ ਆਪ ਹੀ ਕਰੀ ਜਾ ਰਿਹਾ ਆਪਣੀ ਸਵੇਰ ਸ਼ਾਮ। ਨਹੀਂ ਨਹੀਂ ਝੂਠ ਬੋਲਣ ਡਿਆ ਯਾਰ, ਤੂੰ ਮਰ ਜਿਆ ਕਰ। ਝੂਠ ਨਹੀਂ ਹੈ, ਸਾਰਾ ਸੱਚ। ਉਸਤਾਦ ਜੀ ਹਿੱਲਿਆ ਨਹੀਂ ਜਾਣ ਡਿਆ। ਮੈਂ ਉਹ ਥੜੇ ਤੋਂ ਜਿੱਥੇ ਸਾਰੇ ਯਾਰ ਦੋਸਤ ਬੈਠੇ ਉੱਥੇ ਹਿੱਲਿਆ ਸੀ ਜਾ ਰਿਹਾ, ਉਹ ਵੀ ਕਹਿੰਦੇ ਬਹਿ ਚੱਲਦੇ ਆ, ਮੈਂ ਵੀ ਚੱਲਦਾ। ਹੁਣ ਦੇਖੋ ਨਾ ਉਸਤਾਦ ਜੀ, ਇਹ 버ਗਰ ਖਾਣ ਵਾਲੀ ਕੌਮ, 버ਗਰ ਖਾ ਲੇ, ਫਿੰਗਰ ਖਾ ਲੇ, ਪੀਜ਼ੇ ਖਾ ਲੇ, ਇਹਨਾਂ ਨੂੰ ਇੰਜੀ ਬਿਮਾਰੀਆਂ ਨੇ ਪਟਣਾ। ਸਾਨੂੰ 35 ਸਾਲ ਦੇ ਕਰ ਕੁਝ ਵੀ ਨਹੀਂ ਹੋਇਆ। ਇਹਨੇ 35 ਦੇ ਰੁਸਵਾ ਹੁੰਦੇ। 35 ਸਾਲਾਂ ਤੱਕ ਕੁਝ ਨਹੀਂ ਹੋਇਆ। 36 ਚ ਹੋਏ ਤੇ ਪਹਿਲੇ ਬੁੜਾ ਤੁਰ ਗਿਆ, ਫਿਰ ਦਾਦੀ ਤੁਰ ਗਈ, ਐ ਪੂਰੀ ਲੈਣ ਜਾਂਦੀ ਰਹੇ ਪੂਰੀ, ਹਨਾ। ਤੇ ਆਪ ਤਿਆਰੀ ਜਾ, ਹੁਣ ਟੈਨਸ਼ਨ ਨਾ ਲਵੋ। ਨਹੀਂ ਭਾਈ ਫੈਸਲ ਜਲਦੀ ਨਹੀਂ ਜਾਣ ਵਾਲੇ। ਮੈਂ ਲੈ ਕੇ ਹੀ ਜਾਵਾਂਗਾ ਕਿਸੇ, ਨਹੀਂ ਮੈਂ ਆਪਣੇ ਉਸਤਾਦ ਨੂੰ ਕੱਲਿਆ ਨਹੀਂ ਛੱਡ, ਇਕੱਠੇ ਹੀ ਜਾਵਾਂਗੇ ਜਿੱਥੇ ਵੀ ਗਏ। ਮੇਰੇ ਕੋਲ ਹਾਲ ਉੱਤੇ ਵੀ ਨਹੀਂ ਇਕੱਠੇ ਰਹਿਣਾ। ਆ ਹੁਣੀ ਸ਼ੋਅ ਹੋਣਾ, ਤੁਸੀਂ ਨਿਕਲ ਜਾਣਾ ਵਾ, ਮਿੰਟ ਲਾਉਣਾ ਤੁਸੀਂ, ਕੱਲਿਆਂ ਨਹੀਂ ਛੱਡਣਾ। ਏਦਾਂ ਹੁੰਦੀ ਭਲਾ? ਨਹੀਂ ਭਰਾਵਾ, ਦੱਸੋ ਯਾਰ, ਨਿਕਲਦਾ। ਰਾਜ ਸਾਹਿਬ ਜਾਂਦੇ ਨਹੀਂ ਇਹ? ਕਿੱਦਾਂ ਜਾਂਦੇ ਆ ਇਹ? ਤੇ ਮਿੱਠਾ ਜਾਣਦੀ ਕਰਦੇ। ਸ਼ੂਟਰ ਜਾਂਦੇ ਸਾਜ ਜੀ। ਮੈਂ ਤੁਹਾਡੇ ਨਾਲ ਸਾਜ ਜੀ, ਘੜੀ ਟੈਨਸ਼ਨ ਵੀ ਮੰਗ ਲੈਣੀ। ਲਾ ਭਾਈ ਕੋਲੋਂ ਕਿ ਤੁਹਾਡੀ ਘੜੀ ਮੈਂ ਰੱਖ ਲਾਂ। ਅੱਛਾ ਕਦੀ ਇਦਾਂ ਹੋਇਆ ਵਾ ਕਿ ਇੱਕਦਮ ਮੰਮੀ ਨੇ ਤੈਨੂੰ ਫੋਨ ਕੀਤਾ ਹੋਵੇ ਕਿ ਮੈਂ ਨਾ ਇਹਨੂੰ ਲੈ ਕੇ ਚਨੋਟੀਆਂ ਦੇ ਹਸਪਤਾਲ ਚੱਲੀ ਆ, ਤੇ ਭਾਈ ਨੂੰ ਫੋਨ ਕਰ ਦੇ ਕਿ ਆ ਜਾਓ ਛੇਤੀ ਨਾ? ਨਹੀਂ ਸਾਜ ਜੀ, ਸਾਜ ਜੀ ਮੈਂ ਥੱਕ ਜਾਂਦਾ, ਫਿਰ ਮੈਂ ਇੱਥੇ ਬਾਹਰ ਰੱਖਣੀ ਹੈ। ਸਾਜ ਜੀ ਕੀ ਹੋ ਗਿਆ ਸਾਜ? ਓਏ ਚੰਦ ਸੈਕਿੰਡ ਦੀ ਤੰਗੀ ਆ, ਬਾਅਦ ਰੱਖ ਲੈ, ਕਿਉਂ ਗੰਦਾ ਹੋਣ ਡਿਆ ਵਾ? ਨਾਲੇ ਹੌਲੀ ਬੋਲੋ ਸਾਜ ਜੀ, ਬਾਹਰ ਆਵਾਜ਼ ਜਾਂਦੀ। ਸਾਨੂੰ ਤੁਸੀਂ ਤਾੜੀ ਤੋਂ ਮਨਾ ਕਰਤਾ, ਉੱਚੀ ਬੋਲਣ ਦੇ ਤੁਸੀਂ। ਬੰਦੇ ਇਕੱਠੇ ਹੋਏ ਨੇ ਬਾਹਰ, ਪਿਛੋਕ ਹੁੰਦੇ ਆ। ਘਰ ਦੀ ਗੱਲ ਉਸਤਾਦ ਜੀ, ਤੁਸੀਂ ਉਹਦੇ ਨਾਲ ਨਿਬੇੜੋ, ਬਾਹਰ ਤੇ ਨਾ ਰੌਲਾ ਪਾਓ। ਹਾਂ ਯਾਰ ਉਹ ਇਦਾਂ ਇਸ ਹੱਕ ਨਾਲ ਬਾਹਰ ਰੱਖਦਾ, ਅੱਲਾ ਮਾਫੀ ਦੇਵੇ। ਚਲੋ ਯਾਰ ਕੋਈ ਗੱਲ। ਤੇ ਉਹ ਦੂਸਰਾ ਹੈਲੋ, ਇਹ ਤੇ ਚਾਹੁੰਦਾ ਰਿਸ਼ਤੇਦਾਰੀ। ਉਹਨੂੰ ਤਾਂ ਕੁਛ ਨਹੀਂ ਕਹਿਣਾ, ਇਹ ਧਿਆਨ ਰੱਖਣਾ ਪੂਰਾ ਟੱਬਰ ਨਾਪ ਵਾਲਾ ਵਾ। ਕੁਛ ਨਹੀਂ ਕਹਿਣਾ। ਤੈਨੂੰ ਮੇਰੀ ਵਜ੍ਹਾ ਤੋਂ ਕਦੀ ਬੱਚਿਆਂ ਨੇ ਮਾਮੂ ਕਿਹਾ? ਉਸਤਾਦ ਜੀ ਮੈਂ ਪਹਿਲੇ ਨਾਲ ਹੀ ਮੈਨੂੰ ਪਤਾ ਲੱਗਾ ਤੁਹਾਡਾ ਮੰਡੀ ਕੁਆਟਰ ਚੱਕਰ ਲੱਗੇਗਾ। ਤੁਹਾਡੀ ਵਜ੍ਹਾ ਤੋਂ ਇਹਨੂੰ ਸੀ ਉਸਤਾਨੀ ਨਾ ਕਹਿਣ ਲੱਗ ਪਈ। ਉਹ ਤਾਂ ਵੈਸੇ ਹੀ ਮੈਂ ਨਾ ਛੇੜਦਾ ਵਾਂ, ਮੈਂ 8 ਦਿਨ ਹੋ ਗਏ ਇਹਨੂੰ ਛੇੜਿਆ ਹੀ ਨਹੀਂ ਸੀ। ਉਸਤਾਦ ਜੀ ਤੁਸੀਂ ਮੈਨੂੰ ਕਿਉਂ ਨਹੀਂ ਛੇੜਦੇ? ਮੈਂ ਤੇ ਆਦਰ ਆ। ਓ ਯਾਰ ਅੱਲਾ ਬਾਬੂ ਕਿਤੇ ਮੈਂ ਤੇ ਹਾਜ਼ਰ ਆ। ਮੇਰਾ ਵੀ ਦਿਲ ਕਰਦਾ ਯਾਰ, ਭਾਜੀ। ਮੇਰੀ ਬਾਤ ਨੇ ਵੀ ਮੈਨੂੰ ਕੋਈ ਛੇੜੇ। ਚਲਾਓ ਫਿਰ ਇੱਧਰ ਆ ਜਾਓ। ਤੁਹਾਨੂੰ ਛੇੜਨਗੇ, ਤੁਸੀਂ ਖੁਦ ਵੀ ਨਾ ਕਰਨੀ ਹੈ। ਭੈਣੇ ਮੈਂ ਆਪਣੇ ਉਸਤਾਦ ਲਈ ਹਾਜ਼ਰ ਹਾਂ। ਜਦੋਂ ਮੈਂ ਕਹਿੰਦਾ ਮੈਨੂੰ ਆਵਾਜ਼ ਮਾਰਨ, ਮੈਂ ਹਾਜ਼ਰ ਹਾਂ। ਦਿਨ ਰਾਤ ਜਦੋਂ ਮਰਜ਼ੀ। ਅਸੀਂ ਵੀ ਹਾਜ਼ਰ ਹਾਂ 24 ਘੰਟੇ। ਨਹੀਂ ਬੇਟਾ, ਕਬਰ ਚ ਮੈਂ ਪਾਈ ਦੇ ਕਰ ਦੇਣਾ, ਦਿੱਤਾ। ਤੂੰ ਨਹੀਂ ਕਰ ਸਕਦਾ। ਰਾਜੀ ਸਕੈਚ ਪੂਰਾ ਬਣਾਉਂਦੇ। ਇਹ ਉਸਤਾਦ ਜੀ ਸੱਚੀ ਮੁੱਚੀ ਉਸਤਾਦ ਜੀ, ਜ਼ਾਈ ਇਧਰ ਅੱਖਾਂ 'ਚ ਅੱਖਾਂ ਤੇ ਪਾਓ ਸਾਡੇ। ਓਏ ਹੋਏ ਭਾਲੋ ਅੱਖਾਂ 'ਚ ਅੱਖਾਂ ਪਾਓ। ਭਾਈ ਫੈਸਲ ਮਾਫੀ ਦੇ ਦਿਓ, ਨਾ ਕਰੋ। ਇੱਧਰ ਤੁਹਾਨੂੰ ਨੂਰਾ ਫਾਤੀ ਬੁਲਾਉਂਦੇ। ਕਦੇ ਨਹੀਂ ਦਿਲ ਕੀਤਾ ਕਿ ਫੈਸਲ ਵੀ ਮੇਰਾ ਸ਼ਗਿਰਦ ਤੇ ਮੇਰਾ ਪੁੱਤਰ ਹੈ, ਇਹਦੇ ਨਾਲ ਅੱਖਾਂ ਚਾਰ ਕਰੀਏ। ਇਹ ਭਟੂਰਾ ਫਾਤੀ ਆ। ਹੈ ਅੱਖਾਂ ਚਾਰ ਕਰੀਏ ਇਹਦੇ ਨਾਲ, ਕੋਈ ਪਿਆਰ ਮੁਹੱਬਤ ਦੀ। ਯਾਰ ਇਹਨੂੰ ਕਿਤੇ ਲੈ ਕੇ ਜਾਓ, ਮੈਂ ਤੁਹਾਨੂੰ ਸਹੀ ਕਹਿ ਰਿਹਾ। ਹੁਣ ਮੈਂ ਪੁੱਠੀ ਗੱਲ ਇਹਨੂੰ ਕਿਸੇ ਡਾਕਟਰ ਕੋਲ ਲੈ ਕੇ ਜਾਓ, ਮੈਂ ਤੁਹਾਨੂੰ ਸਹੀ ਕਹਿ ਰਿਹਾ। ਡਾਕਟਰ ਨਸਰੁੱਲਾ ਸਾਹਿਬ ਤੇ ਕੰਮ ਵਸੋਂ ਬਾਹਰ ਹੋ ਗਿਆ। ਅੱਗੇ ਲੱਗ ਯਾਰ ਕਾਨਸ਼, ਮੈਂ ਕੋਈ ਗਲਤ ਗੱਲ ਕੀਤੀ ਹੈ ਯਾਰ? ਗਲਤ ਗੱਲ ਹੀ ਹੈ ਯਾਰ। ਇਹ ਗਲਤ ਗੱਲ ਕਿਹੜੀ ਆ? ਮੈਂ ਕਹਿੰਦਾ ਵਾ ਮੇਰੇ ਉਸਤਾਦ ਜੀ ਨੇ ਇਹਨਾਂ ਦਾ ਕਦੇ ਦਿਲ ਨਹੀਂ ਕੀਤਾ ਕਿ ਓਏ ਦਿਮਾਗੀ ਮਰੀਜ਼ ਜਿਹੜਾ ਹੁੰਦਾ ਨਾ, ਉਹਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਕਿ ਉਹਨੂੰ ਇਹ ਲੱਗਦਾ ਕਿ ਮੈਂ ਸਹੀ ਗੱਲ ਕਰ ਰਿਹਾ। ਮੰਨਦਾ ਹੀ ਨਹੀਂ। ਦਿਲ ਨਹੀਂ ਕਰਦਾ ਮੇਰੇ ਨਾਲ ਕੋਈ ਪਿਆਰ ਮੁਹੱਬਤ ਦੀ ਗੱਲ ਕਰੋ। ਉਹ ਭਰਾ ਮੈਨੂੰ ਕਦੇ ਕਹੋ ਯਾਰ ਫੈਸਲ। ਯਾਰ ਮੈਂ ਕਿਉਂ ਤੇਰੇ ਨਾਲ ਪਿਆਰ ਮੁਹੱਬਤ ਦੀ ਗੱਲ ਕਰਾਂ? ਵੀ ਮੈਂ ਤੇਰੇ ਨਾਲ ਕੰਮ ਦੀ ਗੱਲ ਕਰੂੰਗਾ, ਆਹੋ ਮਸਲਿਆਂ ਦੀ ਗੱਲ ਕਰੂੰਗਾ, ਪਿਆਰ ਮੁਹੱਬਤ ਦੀ ਤੇਰੇ ਨਾਲ ਕਾਹਤੋਂ ਗੱਲ ਕਰਾਂ? ਉਹ ਤੁਸੀਂ ਮੇਰੇ ਨਾਲ ਕਰ, ਉਦੋਂ ਮੈਂ ਸਹੀ ਹੋਵਾਂਗਾ, ਉਦੋਂ ਨਹੀਂ ਮੈਂ ਤੁਹਾਡੀ ਯਾਰ ਮੈਂ ਤੈਨੂੰ ਕਹਿੰਦਾ ਵੀ ਆ ਜਾ ਇੱਥੇ ਸ਼ੋਅ ਕਰਨਾ ਵਾ, ਇੱਥੇ ਚੱਲੀਏ, ਉੱਥੇ ਚੱਲ ਜੀ, ਇਹ ਮੈਂ ਗੱਲਾਂ ਕਰੂੰ? ਪਿਆਰ ਮੁਹੱਬਤ ਦੀ ਮੈਂ ਤੇਰੇ ਨਾਲ ਕਾਹਤੋਂ ਗੱਲ ਕਰਾਂ? ਤੁਸੀਂ ਉਂਝ ਵੀ ਤਾਂ ਉਸਤਾਦ ਜੀ ਕਹਿ ਸਕਦੇ ਹੋ ਕਿ ਫੈਸਲਾ ਆ ਯਾਰ ਜਰਾ ਚੱਲੀਏ ਆਊਟਿੰਗ ਤੇ, ਗਾਟਾ ਚੱਲੀਏ,
ਖਿਲਕਤ ਚਲੀਏ, ਨਦਰਾਨ ਚਲੀਏ, ਕਗਾਨ ਚਲੀਏ। ਭਾਜੀ ਵੈਸੇ ਤੁਹਾਡਾ ਹੀ ਆ। ਨਹੀਂ ਪਿੰਡਾ ਉਹ ਇਹ ਆਪਣੇ ਲਈ ਨਾ ਇਹ ਪਿੰਡਾ ਉਹ ਨਹੀਂ ਗਾ ਪਿਆਰ ਨਾਲ ਆਪਣੇ ਲਈ ਦਸ਼ੀਜ਼ਾ ਵੱਟ ਬਣਨ ਡਏ। ਉਹ ਤਸ਼ੀਦਾ ਵੱਟ ਨਹੀਂ, ਉਹ ਵੇਖੋ ਨਾ ਉਸਤਾਦ ਜੀ ਦਾ ਤੇ ਹੈ ਨਾ। ਉਸਤਾਦ ਜੀ ਨੇ ਕਸਮ ਵਾਲੀ ਗੱਲ ਵਾ ਯਾਰ, ਮੈਨੂੰ ਗਿਲੇ ਆ ਉਸਤਾਦ ਆਪਣੇ ਤੇ। ਮੇਰੇ ਉਸਤਾਦ ਜੀ ਨੇ, ਮੇਰੇ ਮਾਈ ਬਾਪ ਨੇ, ਇਹਨਾਂ ਦਾ ਕਦੇ ਦਿਲ ਨਹੀਂ ਕੀਤਾ ਕਿ ਯਾਰ ਬਾਂਹ 'ਚ ਬਾਂਹ ਪਾਈ ਐਂ ਕਰਕੇ ਅਸੀਂ ਜਾਈਏ। ਯਾਰ ਐਵੇਂ ਦੀ ਬਾਪ ਵਾਈ ਦੀ ਉਸਤਾਦ ਨੇ ਨਹੀਂ ਉਸਤਾਦ ਜੀ ਦਾ ਆਪਣੀ ਵਾਈਫ ਨਾਲ ਮਿਸਿਸ ਨਾਲ ਇੰਜ ਕਰ ਯਾਰ ਮੈਂ ਪੁੱਤਰ ਹਾਂ, ਉਹ ਤੁਹਾਡਾ- ਇਹਨਾਂ ਦਾ ਕਦੇ ਦਿਲ ਨਹੀਂ ਕੀਤਾ ਕਿ ਇੰਜ ਕਰਕੇ ਮੇਰੇ ਨਾਲ ਉਹ ਚੱਲਣੀ। ਤੁਹਾਡਾ ਬੁੱਗਾ ਹੀ ਫੁੱਫੂਆਂ ਵਰਗਾ ਵਾ ਉਹ ਇਹਨੂੰ ਭਾਜੀ। ਲੈ ਜਾਓ ਕਿਤੇ, ਮੈਂ ਤੁਹਾਨੂੰ ਸਹੀ ਕਹਿ ਰਿਹਾ, ਹੌਲੀ ਹੌਲੀ ਇਹਨੂੰ ਲੈ ਜਾਓ ਕਿਤੇ, ਇਹ ਕੰਮ ਬਹੁਤ ਖਰਾਬ ਹੋ ਜਾਣਾ। ਕਿਹੜਾ ਕੰਮ ਖਰਾਬ ਹੋ ਜਾਣਾ? ਫੈਸਲ ਸਾਹਿਬ ਤੁਸੀਂ ਨਹੀਂ ਜ਼ਹਿਨੀ ਤੌਰ ਤੇ ਠੀਕ ਹੈਗੇ। ਹਾਂਜੀ ਮੇਰੇ ਆ ਮਾਲਕਾ, ਮੈਂ ਠੀਕ ਹਾਂ ਉਸਤਾਦ ਜੀ, ਸ਼ੁਕਰ ਅਲਹਮਦੁਲਿਲਾ। ਉਹ ਨਹੀਂ ਠੀਕ ਤੂੰ, ਮੈਂ ਤੈਨੂੰ ਕਹਿ ਰਿਹਾ ਏਦਾਂ ਯਾਰ, ਜੇ ਇਸ ਮਰਜ਼ ਦੇ ਬੰਦੇ ਨੂੰ ਪਤਾ ਲੱਗ ਜਾਏ ਕਿ ਮੈਂ ਠੀਕ ਆ ਜਾਂ ਨਹੀਂ ਠੀਕ, ਤੇ ਹੋਰ ਚਾਹੀਦਾ ਕੀ ਹੈ? ਆਹੋ। ਓਏ ਹੋਏ ਹੋਏ ਨਹੀਂ ਮੈਂ ਇਹਦਾ ਮਤਲਬ ਕਿ ਤੂੰ ਮੇਰੇ ਨਾਲ ਲਾਹੌਰ ਚੱਲ, ਮੈਂਟਲ ਹਸਪੀਟਲ ਜਿਹੜਾ ਪਾਗਲਖਾਨਾ ਲਾਹੌਰ ਦਾ, ਹਾਂਜੀ। ਤੂੰ ਅੰਦਰ ਜਿੰਨੇ ਬੰਦੇ ਨੇ ਕਿਸੇ ਨੂੰ ਮਨਾ ਕੇ ਦਿਖਾ ਦੇ ਕਿ ਵੀ ਮੈਂ ਸਹੀ ਨਹੀਂ। ਓਹੋ ਮੈਂ ਕਹਿਣ ਡਿਆ ਕਿ ਮੈਂ ਇੱਕ ਵਿਸ਼ ਦਾ ਇਜ਼ਹਾਰ ਕੀਤਾ ਕਿ ਮੇਰੇ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਕਰੋ। ਯਾਰ ਤੂੰ ਤਾਂ ਪਿਆਰ ਮੁਹੱਬਤ ਕੈਟਾਗਰੀ ਤੇ ਵੇਖ ਕਿਹੜੀ ਵੀ ਇੰਜ ਬਾਵਾਂ ਪਾ ਕੇ ਇੰਜ ਮੈਂ ਫੈਸਲ ਰਾਮੇ ਨਾਲ ਜਾ ਰਿਹਾ ਵਾਂ। ਇਹ ਜ਼ਰੂਰੀ ਹੈ ਕਿ ਮਹਿਬੂਬ ਨਹੀਂ ਜਾਣਾ, ਤੁਸੀਂ ਦੋਸਤ ਨਾਲ ਨਹੀਂ ਜਾ ਸਕਦੇ? ਨਹੀਂ ਦੋਸਤ ਨਾਲ ਤੋਕੀ ਨਹੀਂ ਬਣਦਾ। ਨਹੀਂ ਬੰਦਾ ਕਿਉਂ ਨਹੀਂ ਬਣਦਾ? ਉਹ ਭਾਈਜਾਨ ਕੁਝ ਚੀਜ਼ਾਂ ਹੁੰਦੀਆਂ ਨੇ, ਬਾਹ ਪਾ ਕੇ ਜਾਣ ਵਾਲਾ ਕੰਮ ਯਾਰਾਂ ਦੋਸਤਾਂ ਦਾ ਕਿਹੜਾ ਦੇਖਿਆ ਅਜੇ ਤੱਕ ਤੂੰ? ਵੀ ਦੋ ਦੋਸਤ ਜਾਂਦੇ ਇੰਜ ਵੇਖ ਕੀ ਕਲਿੱਪ ਪਾਉਂਦੇ ਜਾਂਦੇ ਵੇਖੇ ਹੁਣ। ਬਚਪਨ ਨੂੰ ਬੇਹੂਦਗੀ ਨਹੀਂ ਆ। ਯਾਦ ਰੱਖਣਾ ਬਸ ਮਾੜਾ ਯਾਰ ਮੋਟਾ। ਮੈਂ ਖੁਆਇਸ਼ ਕੀਤੀ ਆ, ਮੇਰੀ ਵਿਸ਼ ਹੈ। ਹਾਂ ਇਹ ਖਵਾਹਿਸ਼ ਜਿਹੜੀ ਹੈ ਇਹਦਾ ਨਾਮ ਬਿਮਾਰੀ ਹੈ, ਡਿਪਰੈਸ਼ਨ ਐਂਜ਼ਾਈਟੀ। ਇਹਦਾ ਮਤਲਬ ਮੈਂ ਕੋਈ ਮੁxtਲਿਫ ਚਾਹਨਾ, ਮੈਂ ਚੇਂਜ ਚਾਹਨਾ ਪਿਆ ਵਾਂ। ਹਾਂ ਇਹ ਮਰੀਜ਼ ਹੁੰਦੇ ਸਾਰੇ ਉਹਨਾਂ ਡਾਕਟਰਾਂ ਕੋਲ। ਤੁਸੀਂ ਤੁਹਾਡਾ ਕਦੇ ਦਿਲ ਕਰਦਾ ਮੈਂ ਕਿ ਉਸਤਾਦ ਜੀ ਨਾਲ ਇੰਜ ਬਾਹ ਚ ਬਾਹ ਲਗਾ ਕੇ ਓਏ ਅੱਲਾਹ ਦੇ ਬੰਦੇ ਜਿਹੜੇ ਡਿਪਰੈਸ਼ਨ ਐਂਜ਼ਾਈਟੀ ਦੇ ਪੇਸ਼ੈਂਟ ਬੈਠੇ ਹੁੰਦੇ, ਉਹ ਜੈਨੂਇਨ ਦੇਖਣ ਨੂੰ ਬਿਲਕੁਲ ਠੀਕ ਹੁੰਦੇ ਆ। ਆਹੋ ਉਹਨਾਂ ਨਾਲ ਗੱਲ ਕਰੋ ਤੇ ਪਤਾ ਲੱਗਦਾ ਵਾ। ਉਹ ਘਰ ਦੇ ਆ ਕੇ ਦੱਸੋ, ਕਹਿੰਦੇ ਜੀ ਇਹਨੂੰ ਕੀ ਹੋਇਆ, ਕਹਿੰਦੇ ਜੀ ਬਿਲਕੁਲ ਠੀਕ ਆ, ਬਸ ਕਦੀ ਕਦੀ ਨਾ ਮਤਲਬ ਇੰਜ ਦੀ ਹਰਕਤ ਕਰਦਾ ਉਹ, ਆਲ ਫੁੱਲ ਹੋ ਜਾਂਦਾ। ਚਲੋ ਠੀਕ ਹੀ ਆਪਣੀ ਵੱਲੋਂ ਠੀਕ ਆ। ਵਾਲੀ ਗੱਲ ਹੈ ਯਾਰ। ਹੋਰ ਕੋਈ ਉਹਨਾਂ ਦੇ ਸੱਟਾਂ ਨਹੀਂ ਲੱਗੀਆਂ ਹੁੰਦੀਆਂ ਡਿਪਰੈਸ਼ਨ ਦੇ, ਜਾਂ ਉਹ ਜਿਹੜੇ ਸਾਈਕੋਲੋਜਿਸਟ ਜਾਂ ਉਹ ਹੁੰਦੇ ਨੇ ਉਹਨਾਂ ਦੇ ਕੋਈ ਉਹਨਾਂ ਨੇ ਲੱਤਾਂ ਬਾਹਾਂ ਬੰਨ ਕੇ ਨਹੀਂ ਉਹ ਕੀਤੀਆਂ ਹੁੰਦੀਆਂ। ਉਹ ਮੈਂ ਵੈਸੇ ਹੀ ਮਿਸਾਲ ਦਿੱਤੀ ਉਧਰ ਨੂੰ, ਉਧਰ ਵੇਖਣ ਲੱਗ ਪਿਆ ਉਧਰ ਕੀ ਇੱਧਰ ਕਿਹੜਾ ਗਸਾਇਆ ਨਹੀਂ ਉਸਤਾਦ ਜੀ, ਗੱਲ ਪਤਾ ਕਿ ਤੁਸੀਂ ਅਗਲੇ ਬੰਦੇ ਨੂੰ ਪੇਸ਼ੈਂਟ ਬਣਾਉਣ ਵਾਲੇ ਤੁਸੀਂ ਹੋ। ਫਿਰ ਮੈਂ ਗੱਲ ਕਰ ਰਿਹਾ ਮੇਰੀ ਯਾਨੀ ਇਹ ਵੀ ਉਹਦੀ ਲਾਮਤ ਹੈ ਇੱਕ। ਡਾਕਟਰ ਨੂੰ ਕਹੀ ਜਾਣਾ, ਜਿਸ ਡਾਕਟਰ ਕੋਲ ਲੈ ਕੇ ਜਾਣਾ ਉਹਨੂੰ ਕਹੀ ਜਾਣਾ ਤੂੰ ਮੇਰਾ ਬੇੜਾ ਕਰ ਕੀਤਾ ਮੇਰੀ ਵਿਸ਼ ਹੈ ਕਿ ਗੋਡਾ ਲਾ ਕੇ ਫੁੱਲ ਦਿਓ ਕਦੇ ਮੈਨੂੰ। ਹੈ। ਹਾਂਜੀ ਠੀਕ ਹੈ ਤੇਰੀ ਵਿਸ਼। ਕਿ ਗੋਡਾ ਲਾ ਕੇ ਫੁੱਲ ਦਿਓ ਕਦੇ। ਉਹ ਗੋਡਾ ਲਾ ਕੇ ਵੈਸੇ ਕੋਈ ਚੀਜ਼ ਚੜਾਈ ਦੀ ਉੱਤੇ ਗੋਡਾ ਲਾ ਕੇ ਧੱਕਾ ਲਾਈਦਾ, ਗੋਡਾ ਲਾ ਕੇ ਰਕਸ਼ਾ ਸਟਾਰਟ ਕਰਾਈਦਾ, ਫੁੱਲ ਵੀ ਲਾ ਦੇਈਦਾ ਕੇ ਮੋਟਰਸਾਈਕਲ ਮੋੜੀਦਾ ਵਾ ਗੋਡਾ ਲਾ ਕੇ ਆਹੋ, ਗੋਡਾ ਲਾ ਕੇ ਛੱਕਾ ਮਾਰੀਦਾ ਵਾ। ਅੱਛਾ ਗੋਡਾ ਲਾ ਕੇ ਇੰਜ ਬਹਿ ਕੇ, ਆਹੋ ਵੀ ਇਹ ਅੱਛਾ ਜ਼ਮੀਨ ਨਾਲ ਗੋਡਾ ਲਾ ਕੇ ਇੰਜ ਤੈਨੂੰ ਫੁੱਲਦਾ ਵਾ, ਉਹਨੂੰ ਲੈ ਜਾ ਓਏ। ਫੁੱਲ ਕੋ ਗੋਭੀ ਦਾ ਵੱਡਾ ਹੋਵੇ। ਉਹ ਫੈਸਲ ਚਲਾ ਜਾ, ਮੈਂ ਤੈਨੂੰ ਕਹਿ ਰਿਹਾ ਪਤਾ ਕੀ ਆ, ਇਹ ਬੜਾ ਔਖਾ ਹੁੰਦਾ ਹੈ ਕੰਮ। ਇਹਦਾ ਸਭ ਤੋਂ ਇਸ ਬਿਮਾਰੀ ਦਾ ਸਭ ਤੋਂ ਵੱਡਾ ਜਿਹੜਾ ਨਾ ਪ੍ਰੋਬਲਮ ਇਹ ਆ ਕਿ ਬੰਦਾ ਮੰਨਦਾ ਨਹੀਂ ਕਿ ਮੈਂ ਬਿਮਾਰ ਆ। ਉਹ ਕਹਿੰਦਾ ਸਾਰੇ ਤੁਸੀਂ ਗਲਤ ਆ। ਸਹੀ ਗੱਲ। ਉਸਤਾਦ ਜੀ ਨਸਰੁੱਲਾ ਸਾਹਿਬ ਦੇ ਹੱਥੋਂ ਇਹ ਕੇਸ ਨਿਕਲ ਚੁੱਕਿਆ ਵਾ। ਹਾਂ। ਦਵਾਈ ਨਾਲ ਇਲਾਜ ਨਹੀਂ ਹੋਣਾ। ਹਾਂ। ਜਾਂ ਤਾਂ ਭਾਈ ਤੇ ਗੈਲਰੀ ਡਿਗੇ, ਅਚਾਨਕ ਸੱਟ ਲੱਗੇ, ਜਾਂ ਭਰਾ ਦੇ ਕਿਤੇ ਸਲੇਟ ਕਵਰ ਦੀ ਇਹਨੇ ਕਰਕੇ ਚੱਕ ਕੇ ਮਾਰੀ ਹੋਵੇ ਨਾ, ਇੱਥੇ ਫੇਰ ਆਮ ਹੋਣਾ ਸੀ ਭਾਈ, ਗੰਦਾ ਖੂਨ ਨਿਕਲੇਗਾ। ਇਹ ਨਸਰੁੱਲਾ ਸਾਹਿਬ ਦੇ ਸਟਾਰ ਤੋਂ ਨੂਨ ਸੁਆਦ ਰੇ ਕੱਢ ਦੋ, ਪਿੱਛੇ ਜੋ ਰਹਿ ਜਾਂਦਾ ਬਸ ਉਹਦਾ ਕੰਮ ਆ ਹੁਣ। ਹਾਂ ਸਹੀ ਗੱਲ ਹੈ। ਯਾਰ ਆਪਣੀ ਬੜੀ ਖੁਆਇਸ਼ ਹੈ ਨਾ ਯਾਰ। ਤੁਸੀਂ ਦੇਖੋ ਜ਼ਿੰਦਾ ਹੀ ਫੁੱਲਣ ਡਏ ਆ। ਮੈਨੂੰ ਦੁਸ਼ਮਣਾਂ ਨੇ ਸੱਚੀ ਮੁੱਚੀ ਘੇੜਿਆ ਹੋਵੇ ਤੇ ਉਸਤਾਦ ਘੋੜੇ ਦੇ ਆਵੇ ਖੜ ਤੇ ਮੈਨੂੰ ਇੰਜ ਫੜ ਕੇ ਲੈ ਲਓ ਜੀ। ਸਹੀ ਗੱਲ ਹੈ ਤੁਹਾਡੀ ਸਾਜ ਜੀ। ਤੂੰ ਰਾੜੋ ਰਹਿੰਦੀ ਨਹੀਂ ਉਸਤਾਦ ਨਾਲ ਲੈ ਜਵੇ ਇਹਦੀ ਤੂੰ ਰਾਕੋ ਘੋੜੇ ਨੂੰ ਲੈ ਜਾਣਾ ਵਾ ਇਹ ਤੁਸੀਂ ਫੈਸਲ ਰਾਮੇ ਨਹੀਂ, ਫੈਸਲ ਰਾਮੀ ਬਣੋ। ਹਾਂ ਤੁਸੀਂ ਇੱਕ ਵਾਰੀ ਮੰਨ ਲਓ ਕਿ ਮੈਂ ਭਾਈ ਹਾਂ ਠੀਕ ਆ, ਮੈਂ ਚੱਲ ਜਾਣਾ ਚੈੱਕ ਕਰਾ ਲੈਣਾ। ਉਹ ਤੇਰੇ ਚ ਨੁਸਵਾਨੀਅਤ ਆਈ ਜਾ ਰਹੀ ਆ। ਦੁਸ਼ਮਣ ਨੇ ਉਸਤਾਦ ਜੀ ਘੇਰ ਲਿਆ ਇਹਨੂੰ। ਹਾਂ। ਤਾਂ ਉਸਤਾਦ ਜੀ ਘੋੜੇ ਤੇ ਆਏ ਤੇ ਲੈ ਗਏ, ਉਹ ਕਹਿੰਦੇ ਇੰਨੀ ਮੁਸ਼ਕਲਾਂ ਨਾਲ ਘੇਰੇ ਨਹੀਂ ਇਹਨੂੰ ਦੁਸ਼ਮਣਾਂ ਨੇ ਘੇਰ ਲਿਆ ਤੇ ਉਸਤਾਦ ਜੀ ਘੋੜੇ ਦੇ ਦੁਸ਼ਮਣੋਂ ਚਾਰ ਦਾ ਡੱਬਾ ਫੜਾ ਕੇ ਆਉਂ ਨਿਕਲ ਗਏ। ਦੁਸ਼ਮਣ ਨੇ ਘੇਰ ਲਿਆ ਭਾਈ ਬਸ ਉਸਤਾਦ ਜੀ ਘੋੜੇ ਤੇ ਜਾਣ ਤੇ ਲੱਗੋ ਨਾ ਕਹਿੰਦੇ ਘੇਰੀ ਰੱਖੋ, ਮੈਂ ਕਿਸੇ ਹੋਰ ਕੰਮ ਕਰਾਂਗਾ। ਉਸਤਾਦ ਜੀ ਏਦਾਂ ਲੱਗਣਾ ਕੋਰੀਆ ਦਾ ਸਦਰ ਫਿੱਕੀਆਂ ਗੱਲਾਂ ਤੇ ਹੱਸਣ ਡਿਆ। ਉਹ ਨਹੀਂ ਯਾਰ ਫਿੱਕੀਆਂ ਹੋ ਗਈਆਂ ਨਹੀਂ, ਮੇਰੀ ਇੱਕ ਵਿਸ਼ ਹੈ ਯਾਰ। ਉਹ ਉਹ ਯਾਰ ਬੇਸ਼ ਗਲਤ ਵਾ ਭਰਾਵਾ। ਗਲਤ ਕਾਹਦੀ ਹੈ ਯਾਰ? ਉਸਤਾਦ ਜੀ ਗਲਤ ਕਾਹਦੀ ਹੈ? ਇਹ ਨਸਰੁੱਲਾ ਸਾਹਿਬ ਦੇ ਮੇਰਾ ਹੱਥੋਂ ਨਹੀਂ ਦਿਲ ਕੇਸ ਕਰਦਾ ਕਿ ਉਸਤਾਦ ਜੀ ਤੇ ਆਣ ਕੇ ਫੈਸਲ ਤੈਨੂੰ ਡਾਇਰੈਕਟ 20 mg ਦੀ ਗੋਲੀ ਲੱਗਣੀ ਜੋਦਰੀ ਕੰਡੀਸ਼ਨ। ਮੇਰਾ ਵੀ ਦਿਲ ਕਰਦਾ ਉਸਤਾਦ ਜੀ ਕਹਿਣ ਫੈਸਲ ਤੇਰੇ ਲਈ ਈਦ ਲੈ ਕੇ ਆਇਆ, ਤੇਰੇ ਲਈ ਮੋਤੀ ਲੈ ਕੇ ਆਇਆ, ਹਾਂਜੀ ਨਿੱਕਿਆਂ ਬੱਚਿਆਂ ਲਈ ਹੁੰਦਾ ਇਹ ਸਾਰਾ। ਬ੍ਰੈਸਲੇਟ ਆ ਤੇਰੇ ਲਈ। ਉਹ ਤੁਹਾਡੇ ਨਾਲ ਮੰਗਣੀ ਹੋਈ ਆ ਉਸਤਾਦ ਜੀ ਦੀ ਕਿ ਈਦ ਲੈ ਕੇ ਯਾਰ ਮੰਗਣੀ ਦੀ ਕਿਹੜੀ ਗੱਲ? ਉਹਦੀਆਂ ਖੁਆਇਸ਼ਾਂ ਚੈੱਕ ਕਰਨਾ। ਨਾਲੇ ਤੁਹਾਨੂੰ ਬ੍ਰੈਸਲੇਟ ਨਹੀਂ ਪੈਣਾ, ਮਰੀ ਜਿਹੜੀਆਂ ਟੈਰਨ ਚੈਨਾ ਚੜਦੇ ਨੇ ਉਹ ਤੁਹਾਡੇ ਗੁੱਟ ਨੂੰ ਪੈਣੀਆਂ। ਹਾਂਜੀ ਉਹ ਹੀ ਲੈ ਆਣ, ਉਸ ਤੇ ਦੇਣ ਮੈਨੂੰ। ਕਰਾਉਨ ਲਿਫਾਨ ਦਾ ਤੁਹਾਨੂੰ ਪੈਣਾ ਬ੍ਰੇਸਲੇਟ ਫੈਸਲ ਤੈਨੂੰ ਲੱਗਦਾ ਕਿ ਤੇਰੇ ਦਿਮਾਗੀ ਪ੍ਰੋਬਲਮ ਹੈਗੀ? ਨਹੀਂ ਉਸਤਾਦ ਹੈ ਐ ਇਸ ਬਿਲਕੁਲ ਬਿਲਕੁਲ
ਡੈਫੀਨਿਟਲੀ ਸਾਜੀ ਕੋਈ ਸਵਾਲ ਤੇ ਪੁੱਛੋ। ਮੈਨੂੰ ਥੋੜੇ ਦਿਨ ਪਹਿਲੇ ਕਿਉਂ ਕਹਿ ਰਿਹਾ ਸੀ ਮੈਨੂੰ ਤਾਂ ਟੋਕਨ ਲੈ ਕੇ ਦਿਓ ਮੈਂ ਤੁਹਾਨੂੰ ਕਹਿ ਰਿਹਾ ਮੈਨੂੰ ਟੋਕਨ ਲਾ ਦਿਓ ਮੈਨੂੰ ਲਾ ਦਿਓ ਮੈਂ ਕੁਝ ਹੋ ਉਦੋਂ ਕੀ ਕਹਿ ਰਿਹਾ ਸੀ ਤੁਸੀਂ ਕੈਮਰੇ ਸਾਹਮਣੇ ਪੁੱਛਣ ਦੇ ਹੋ ਅੱਗੇ ਕੈਮਰੇ ਤਾਂ ਆਫ ਸੀਗੇ ਅੱਛਾ ਇੱਕ ਤੈਨੂੰ ਇਹ ਬੜੀ ਬਿਮਾਰੀ ਉਦੋਂ ਮੈਂ ਪੈਸੇ ਲਏ ਉਸਤਾਦ ਨਾਜ਼ਰੀਨ ਨੇ ਮੇਰੀ ਗੱਲ ਸੁਣ ਲਾ ਤੋਬਾ ਅੰਦਰ ਗਿਆ ਵਾ ਓਏ ਹੋਏ ਹੋਏ ਕਿਹੜੇ ਪੈਸੇ ਕਹਿੰਦਾ ਉਸਤਾਦ ਜੀ ਉਹ ਤੇ ਸ਼ੋਅ ਹੁੰਦਾ ਵਾ ਉਹ ਮੈਂ ਕਿਹਾ ਹੀ ਨਹੀਂਗਾ ਮੈਂ ਲਏ ਹੀ ਨਹੀਂ ਪੈਸੇ ਉਹ ਰੋਟੀਆਂ ਦੇ ਜਦੋਂ ਮੈਂ ਕੋਈ ਵੀ ਨਹੀਂ ਲਏ ਯਾਰ ਉਦੋਂ ਰੋਟੀਆਂ ਦੇ ਲਿਆਂਦੇ ਮੈਂ ਯਾਰ ਉਹ ਸ਼ੋਅ ਚੱਲ ਗਿਆ ਭਲਾ ਹਾਂਜੀ ਉਸਤਾਦ ਜੀ ਨਹੀਂ ਸਾਜੀ ਉਹ ਨਹੀਂ ਚੱਲਿਆ ਚੱਲਿਆ ਉਹ ਉਹ ਰੋਟੀਆਂ ਵਾਲਾ ਚਲਾਈ ਨਾ ਵਿੱਚ ਮੈਂ ਤੈਨੂੰ ਕਹਿਣ ਦੇ ਨਹੀਂ ਜਿਹਦੇ ਵਿੱਚ ਅੰਦਰ ਕਿਚਨ ਚ ਮੈਨੂੰ ਨਹੀਂ ਸਾਜੀ ਚੱਲਿਆ ਰੋਟੀ ਵਾਲਾ ਨਹੀਂ ਚੱਲਿਆ ਹਾਲੇ ਉਹ ਨਾ ਯਾਰ ਉਹ ਚਲੋ ਨਾ ਦੇਖ ਚਲਾਉਣਾ। ਲੈਣਾ, ਉਹ ਉਹ ਨਾ ਦੇਖ ਲੈਣਾ। ਚਲਾਉਣਾ। ਵੀਡੀਓ ਬਣੀ ਸਾਜੀ? ਸਾਜੀ ਉਹ ਮੇਰੀ ਲੜਾਈ ਹੋ ਜਾਣੀ ਜੇ ਇੱਥੋਂ ਵੀ ਮੈਂ ਬਣਾਈ ਸੀ ਜਦੋਂ ਤੂੰ ਇਹਨਾਂ ਦੇ ਕੋਲੋਂ ਖੋ ਰਿਹਾ ਸੀ ਜਦੋਂ 500 ਰੁਪਏ ਨਾਲ ਇੱਥੇ ਬੈਠੇ ਨਜ਼ਰ ਅੱਛਾ ਇੱਕ ਮਿੰਟ ਠਹਿਰ ਜਾਓ ਚਲੋ ਜੀ ਉਹ ਤੇ ਚਲੋ ਜੀ ਇੱਕ ਸ਼ਰਤ ਵਾਲੀ ਗੱਲ ਫੇਰ ਵੀ ਕਿਤੇ ਅਸੀਂ ਮੰਨ ਲੈਨੇ ਕਿ ਵੀ ਸ਼ਰਤ ਲੱਗੀ ਇੱਥੇ ਤੇ ਉਹ ਕੰਟੈਂਟ ਦਾ ਹਿੱਸਾ ਹੋ ਸਕਦਾ ਕਿ ਵੀ ਮੈਂ ਕਿਹਾ ਵੀ ਚੱਲ ਮੈਂ ਲੱਖ ਦਊਂਗਾ ਤੂੰ 2000 ਦੇ ਦੀ ਤੇ ਤੂੰ ਹਾਰ ਗਿਆ 2000 ਦੇਤਾ ਬਾਹਰ ਜਾ ਕੇ ਤੂੰ ਕਹਿ ਕਿਸੇ ਹੱਦ ਤੱਕ ਗੱਲ ਚਲੋ ਮੰਨੀ ਜਾ ਸਕਦੀ ਕਿ ਜੀ ਸ਼ੋਅ ਦਾ ਹਿੱਸਾ ਸੀ ਹਿੱਸਾ ਹਾਂਜੀ ਮੈਂ ਲੰਗਰ ਪਕਾ ਕੇ ਲਿਆਂਦਾ ਇੱਥੇ ਰੋਟੀ ਰੱਖੀ ਹੈ ਚਿਕਨ ਨਾ ਤੈਨੂੰ ਮੈਂ ਕਿਹਾ ਵੀ ਤੂੰ ਮੈਨੂੰ ਦਾਤ ਦੇ ਨਜ਼ਰ ਦੇ ਕੁਛ ਵੀ ਨਹੀਂ ਮੈਂ ਤੇਰੇ ਮੂੰਹ 'ਚ ਬੁਰਕੀ ਪਾਈ ਆ ਤੂੰ ਟੇਸਟ ਸੁਣ ਕੇ ਬਟੂਆ ਕੱਢਿਆ 500 ਰੁਪਇਆ ਕੱਢ ਕੇ ਤੂੰ ਕਹ ਉਸਤਾਦ ਜੀ ਆਹਾ ਇਹ ਕਿਹੜਾ ਸ਼ੋਅ ਹੁੰਦਾ ਸਾਜੀ ਉਸ ਤੋਂ ਬਾਅਦ ਮੈਂ ਨਹੀਂ ਕੁਛ ਕਿਹਾ ਮੇਰੀ ਜਗ੍ਹਾ ਤੇ ਸਾਰੇ ਇਹਦੇ ਨਾਲ ਲੜੇ ਨੇ ਲੜੇ। ਇਹਨੇ ਜਦੋਂ 500 ਰੁਪਇਆ ਮੰਗਾ ਸਲਮਾਨ ਵੀ ਸਾਰੇ ਲੜੇ ਕਿ ਯਾਰ ਤੂੰ ਪਾਗਲ ਆ ਫੈਸਲ ਤੂੰ ਆਪ ਨਜ਼ਰ ਦਿੱਤੀ 500 ਰੁਪਇਆ ਮੈਂ ਇਹਨੂੰ ਫੜਾਇਆ 500 ਇੱਥੇ ਰੱਖਿਆ ਮੈਂ ਕਿਹਾ ਲੈ ਫੜ ਇਹਦੇ ਕੋਲੋਂ ਖੋ ਕੇ ਲੈ ਗਿਆ ਉਹ ਫੜਾ ਕਹਿੰਦਾ 500 ਉਹ ਸ਼ੋਅ ਦਾ ਹਿੱਸਾ ਸੀ ਤਾਂ ਜੀ ਮੈਨੂੰ ਕੁੱਟਿਆ ਉਦੋਂ ਨੇ ਮਾਰਿਆ 80 ਦੇਣੇ ਨੇ ਪੈਸੇ ਤੁਹਾਨੂੰ ਆ ਮੇਰਾ ਪੈਪ ਲੈ ਇੰਦਰ ਇੱਕ ਮਿੰਟ ਤੋਂ ਨਹੀਂ ਸ਼ੋਅ ਦਾ ਹਿੱਸਾ 500 ਸੀ ਸਾਜੀ ਮਾਦਰਤ ਨਾਲ ਪੈਪ ਫੜ ਕੇ ਲੈ ਇੰਦਰ ਉਸਤਾਦ ਜੀ ਨੇ ਅਗਲਾ ਇੰਤਜ਼ਾਮ ਸੋਚਿਆ ਹੈ ਈਦ ਆਉਣ ਦੀ ਸਾਇੰਸ ਨਹੀਂ ਠਹਿਰ ਇੱਕ ਮਿੰਟ ਮੈਂ ਇਹਨੂੰ ਸ਼ੋਅ ਦਾ ਹਿੱਸਾ ਮੈਂ ਇਹਨੂੰ ਇਹ ਹੁਣ ਜਵਾਬ ਦੇਵੇ ਮੈਨੂੰ ਕਿ ਉਹ ਸ਼ੋਅ ਦਾ ਹਿੱਸਾ ਸੀ ਨਹੀਂ ਉਹ ਮੈਂ ਫਿਰ ਸ਼ੋਅ ਦੇ ਬੜੇ ਹਿੱਸੇ ਨੇ ਸ਼ੋਅ ਦੇ ਬੜੇ ਹਿੱਸੇ ਨੇ ਫਿਰ ਚਲੋ ਕਰ ਲੈਣੇ ਅਗਰ ਕਰ ਲਈ ਫਿਰ ਤੁਹਾਡਾ ਵੀ ਤਾਂ ਰਾਈਟ ਬਣਦਾ ਨਾ ਕਿਸੇ ਦਿਨ ਆ ਕੇ ਮੈਨੂੰ ਵੀ ਕਹੋਗੇ ਫੈਸਲ ਐ ਹੀ ਅੱਜ ਮੇਰੀ ਪੂਰੇ ਮਹੀਨੇ ਦੀ ਕਮਾਈ ਕਮਾਈ ਸਾਜੀ ਇਹਨਾਂ ਤੇ ਤੁਹਾਡਾ ਸਾਜ ਮੇਰੀ ਵੀ ਵਿਸ਼ਾ ਚ ਆਹੋ ਬਣਦਾ ਖਿਆਲ ਯਾਰ ਹੁਣ ਚਾਹੀਦਾ ਵਾ ਕੌਮੀ ਤੇ ਨਹੀਂ ਬਣ ਗਏ ਤਾਂ ਜੀ ਸਾਜੀ ਜਾਣਦੇ ਹੋ ਗੁਸਰ ਉਸਤਾਦ ਜੀ ਅੱਛਾ ਮੇਰੀ ਗੱਲ ਸੁਣ ਉਹ ਦਿਨ ਕੀ ਸੀਗਾ ਜਿਹੜਾ 500 ਰੁਪਏ ਦਿੱਤੇ ਸ਼ੋਅ ਦਾ ਹਿੱਸਾ ਸੀ ਨਹੀਂ ਸਾਜੀ ਉਹ ਸੱਚੀ ਮੁੱਚੀ ਨਜ਼ਰ ਸੀਗੀ ਤੇ ਤੂੰ ਇੱਥੇ ਵਿੱਚ ਛਿਆ ਜਾਣਾ ਕੋਲੋਂ ਇਹਦੇ ਕੋ ਖੋ ਕੇ ਕੋਲ ਗਿਆ ਮੈਂ ਵਾਈਬ੍ਰੇਸ਼ਨ ਸਖਾਵਤ ਉਹਨੂੰ ਕਹਿੰਦੇ ਉਹਨੂੰ ਕਹ ਭਾਈ ਨੇ ਬਣਾਤੀ ਆ ਤੇ ਉਹ ਸਿਰਫ ਸ਼ੋਅ ਤੋਂ ਬਾਅਦ ਸੈਂਡ ਕਰ ਦੇ ਉਹਨੂੰ ਕਹ ਬਣਾਤੀ ਭਾਈ ਨੇ ਰਿਕਾਰਡ ਕਰ ਲਈ ਆ ਰਿਕਾਰਡ ਕਰਕੇ ਸੈਂਡ ਕਰ ਦਿੱਤੀ ਨਹੀਂ ਸੈਂਡ ਨਹੀਂ ਕੀਤੀ ਸੈਂਡ ਕਰ ਦੇ ਸ਼ੋਅ ਤੋਂ ਬਾਅਦ ਸ਼ੋਅ ਤੋਂ ਬਾਅਦ ਸੈਂਡ ਕਰ ਦੇ ਉਸ ਫੋਨ 'ਚ ਰਿਕਾਰਡਿੰਗ ਲੱਗੀ ਹੈ ਉਸ ਰਿਕਾਰਡਿੰਗ ਲੱਗੀ ਹੋਈ 5 ਮਿੰਟ ਬਾਅਦ ਸੈਂਡ ਕਰਦੇ ਆ ਉਹ ਸ਼ੋਅ ਕਰਨ ਦੇ ਨੇ ਕਹਿੰਦੇ ਸ਼ੋਅ ਦੇ ਵਿੱਚ ਹੀ ਉਹਨਾਂ ਨੇ ਫੋਨ ਚੁਕਾਇਆ ਤੇ ਪੈਪ ਫੜਿਆ ਹੋਇਆ ਤੇ ਮੈਨੂੰ ਮਾਰਨ ਦੇ ਮੈਂ ਸਿਰਫ ਇੱਕ ਰਿਕੁਐਸਟ ਕੀਤੀ ਮੈਂ ਕਿਹਾ ਮੇਰਾ ਵੀ ਸਾਜੀ ਦਿਲ ਕਰਦਾ ਕਿਤੇ ਮੈਨੂੰ ਓਏ ਪਾਰਟੀਆਂ 'ਚ ਲੈ ਕੇ ਜਾਓ ਤੂੰ ਕਹਿ ਲੈ ਇਹਨੂੰ ਵੀ ਲਾ ਲਾ ਸ਼ਿਕਾਇਤ ਇਹਨੂੰ ਵੀ ਲਾ ਲਾ ਇਹਨੂੰ ਵੀ ਕਹਾਵਤ ਨੂੰ ਵੀ ਲਾ ਲਾ ਹੈਲੋ ਜਾਂ ਲੈ ਜਿਹਨੂੰ ਲਿਆਉਣਾ ਹੀ ਇਸ ਲਈ ਤੁਹਾਨੂੰ ਨਾ ਮੈਂ ਕੱਲਿਆਂ ਨਹੀਂ ਛੱਡਦਾ ਉਹ ਮੇਰੀ ਗੱਲ ਸੁਣੋ ਭਾਈ ਜੀ ਭਾਈ ਯਾਰ ਸ਼ੋਅ 'ਚ ਬੈਠਿਆ ਇਹ ਬੰਦਾ ਮੈਨੂੰ ਲੰਗਰ ਮੈਂ ਪਕਾਇਆ ਇਹਨੇ ਬੁਰਕੀ ਮੂੰਹ 'ਚ ਪਾਈ ਆ ਇਹਨੇ ਸਾਰਿਆਂ ਦੇ ਸਾਹਮਣੇ ਬਟੂਆ ਕੱਢ ਕੇ ਮੈਨੂੰ 500 ਰੁਪਏ ਨਜ਼ਰ ਦਿੱਤੀ ਹੈ ਅੱਛਾ ਸ਼ੋਅ ਮੁੱਕਿਆ ਵਾ ਤੇ ਕਹਿੰਦਾ ਜੀ 500 ਵਾਪਸ ਦੇ ਦਿਓ ਜੀ ਉਹ ਕੰਟੈਂਟ ਸੀ ਜੀ ਉਹ ਸ਼ੋਅ ਦਾ ਹਿੱਸਾ ਸੀ ਮੈਂ ਦੱਸ ਨਹੀਂ ਜ਼ਿਆਦਤੀ ਖਾਧੀ ਕਿੰਨੀ ਰੋਟੀ ਕਿੰਨੀ ਖਾਧੀ ਹੈ ਇਹੀ ਤੇ ਮੈਂ ਪੈ ਭੱਜ ਫੜਿਆ ਨਾ ਵੀ ਜਿਹੜੀ ਸਾਲਿਆ ਰੋਟੀ ਖਾ ਗਿਆ ਉਹ ਹਕੀਕਤ ਆ ਤੇ ਜਿਹੜਾ ਤੂੰ 500 ਦਿੱਤਾ ਉਹ ਸ਼ੋਅ ਦਾ ਹਿੱਸਾ ਹੋ ਗਿਆ ਨਹੀਂ ਤੂੰ ਵੀ ਰੋਟੀ ਘਟਾ ਲੈ ਤੂੰ ਵੀ ਮੇਰੇ ਦਫ਼ਤਰ ਦਾ ਹਿੱਸਾ ਸੀ ਹਾਂ ਨਹੀਂ ਮੈਂ ਲੈਣੇ ਨੇ ਯਾਰ ਰੋਟੀ ਦੇ ਪੈਸੇ ਦਾ 500 ਰੁਪਇਆ ਯਾਰ ਆ ਦੇਖ ਕਿੱਥੇ ਮਜ਼ਾਕਰਾਤ ਤੇ ਕਿੱਥੇ ਸਖਾਵਤ ਨਾਜ਼ ਦੇ ਨਾਲ ਤੇ ਕਿੱਥੇ ਇਮਰਾਨ ਅਸ਼ਰਫ ਤੇ 500 ਰੁਪਏ ਦੀ ਖਾਤਰ 4 ਮੁੰਡਿਆਂ ਦੇ ਕੋਈ ਦਲੀਲ ਹੁੰਦਾ ਰਿਹਾ ਇੱਥੇ ਲੈ ਮੈਨੂੰ ਨਹੀਂ ਕਰਨਾ ਸਾਜੀ ਤੁਹਾਡੇ ਦਿਲਾਂ ਸਾਡੇ ਕੋਲ ਇੰਨਾ ਫੈਸਲ ਕਿਤੇ ਦੀ ਇੱਜ਼ਤ ਬਚਾ ਲਿਆ ਕਰੀ ਹੋ ਸਕਦਾ ਕਦੇ ਪੋਸੀਬਲ ਹੋ ਸਕਦਾ ਕਿ ਮੈਂ 500 ਦੀ ਖਾਤਰ ਚਲੋ ਭੈਣ ਮੈਂ ਤੁਹਾਨੂੰ ਕਲਿੱਪ ਕੱਟ ਕੇ ਨਾ WhatsApp ਕਰਦਾ ਤੁਸੀਂ ਦੇਖਣਾ ਕਿ ਹੋ ਕੀ ਰਿਹਾ ਕਰ ਕੀ ਰਿਹਾ ਚਲੋ ਯਾਰ ਠੀਕ ਹੋ ਗਿਆ ਉਹ ਆ ਰਿਹਾ 1-2 ਦਿਨਾਂ ਦੇ ਵਿੱਚ ਉਹ ਵੀ ਆ ਰਿਹਾ ਚਲੋ ਫਿਲਹਾਲ ਆ ਲੈ ਫੜ ਸਿਰ ਝੁਕ ਗਿਆ ਜੀ ਯਾਰ ਲਾਲਾ ਜੀ ਉਹ ਕਲਿੱਪ ਤੁਹਾਨੂੰ ਸੈਂਡ ਕਰ ਦਿੱਤੇ ਹੈਗੇ ਹਾਂਜੀ ਉਹ ਸੈਂਡ ਨਹੀਂ ਕੀਤੇ ਇਸ ਮੋਬਾਈਲ 'ਚ ਆਡੀਓ ਰਿਕਾਰਡ ਮੈਂ ਕਰ ਲਿਆ ਵਾ ਪ੍ਰੋਗਰਾਮ ਬੰਦ ਹੁੰਦਿਆਂ ਹੀ ਮੈਂ ਸੈਂਡ ਕਰਦਾ ਵਾਂ ਪ੍ਰੋਗਰਾਮ ਬੰਦ ਕਰਕੇ ਤੁਹਾਨੂੰ ਸੈਂਡ ਕਰ ਉਹਨੂੰ ਆਵਾਜ਼ ਜਾ ਰਹੀ ਆ ਓਕੇ ਅੱਛਾ ਹੁਣ ਲੱਗੂ ਪਤਾ ਜਿਹੜਾ ਤੂੰ 500 ਦਿੱਤਾ ਉਹ ਸ਼ੋਅ ਦਾ ਹਿੱਸਾ ਸੀ ਇੱਕ ਮਿਸਾਲ ਆ ਆਹੋ ਤੇ ਜਿਹੜਾ ਮੇਰਾ 2500 ਰੋਟੀ ਤੇ ਲੱਗਾ ਤੇ
2.5 ਰੋਟੀਆਂ ਤੂੰ ਖਾ ਗਿਆ ਜਿਸ ਚਿਕਨ ਦੇ ਨਾਲ, ਉਹ ਜਿਹੜੇ ਪੈਸੇ ਲੱਗੇ ਆ ਉਹ ਕਿਹਦਾ ਹਿੱਸਾ ਸੀ? ਉਹ ਵੀ ਸ਼ੋਅ ਦਾ ਸ਼ੋਅ ਦੇ ਹਿੱਸਾ ਸੀ। ਫਿਰ ਉਹਦੇ ਪੈਸੇ ਦਿਓ। ਕਾਹਦੇ? ਉਹ ਜਿਹੜਾ ਮੈਂ ਦਿੱਤਾ ਨਾ, ਤੁਹਾਨੂੰ ਕਿਹਾ ਸੀਗਾ ਕਿ ਬਣਾਓ ਨਾ ਬਣਾਓ, ਅੱਜ ਵੀ ਤੁਸੀਂ ਨਹੀਂ ਤੈਨੂੰ ਮੈਂ ਕਿਹਾ ਸੀ ਕਿ 500 ਰੁਪਇਆ ਕੱਢ ਕੇ ਦੇਣਾ ਕਿ ਤੂੰ ਆ, ਮੈਂ ਕਿਹਾ ਸੀ ਕਿ ਨਹੀਂ ਕਿਹਾ। ਨਹੀਂ ਗਿਆ। ਇਹ ਫੜੋ ਦੋਵੇਂ ਇਕੱਠੀਆਂ ਲਾ ਨਾਲ। ਓਏ ਨਾ ਹਾਂਜੀ ਕਾਲਾ ਨਹੀਂ ਬੰਦੀ ਆ ਉਸਤਾਦ ਜੀ ਇਹਨਾਂ ਨਾਲ ਮਾਰਦੇ ਆ, ਬੜੀ ਦੇਰ ਹੀ ਹੋ ਇਹ ਥੱਲੇ ਗਈ, ਰੱਖੋ। ਅਸਲੀ ਬਾਤ ਪੜੋ। ਕੁਝ ਵੀ ਨਹੀਂ ਹੋਣਾ, ਦੋ ਜੋੜ ਕੇ ਵੀ ਮਾਰੋ ਤੁਸੀਂ ਭਾਵੇਂ। ਮਾਰ ਮਾਰ ਕੇ ਚਮੜੀ ਲਾ ਦੇ ਮੇਰੀ, ਮੈਂ ਹਾਜ਼ਰ ਹਾਂ ਯਾਰ। ਹਾਏ ਹਾਏ ਭਲਾ ਕਿੰਨੂੰ ਬੰਦੇ 500 ਰੁਪਇਆ ਕੱਢ ਉਹਦੇ ਨਾਲ। ਇਹਨੇ ਲੈ ਲਿਆ ਸੀ ਵਾਪਸ? ਲੈ ਲਿਆ ਸੀ। ਉਸਤਾਦ ਜੀ ਅੱਲਾ ਨੂੰ ਜਾਣ ਦੇਣੀ ਹੈ, ਮੈਨੂੰ ਤੁਹਾਡੀ ਕਸਮ ਲੱਗੇ ਨਹੀਂ ਲਿਆ ਵਾਪਸ। ਲਿਆ ਸੀ। ਖੁਦਾ ਦੀ ਕਸਮ ਨਹੀਂ ਉਹ ਲਿਆ, 500 ਰੁਪਇਆ ਨਹੀਂ ਲਿਆ ਵਾਪਸ। ਤੇ ਉਹ ਹੈ ਕਿੱਥੇ 500? ਉਸਤਾਦ ਜੀ ਮੇਰੇ ਕੋਲੋਂ ਲੈ ਲਿਆ ਸੀਗਾ, ਅੱਲਾ ਪਾਕ ਦੀ ਕਸਮ ਮੈਂ ਨਹੀਂ ਵਾਪਸ। ਸਲਮਾਨ ਨੇ ਸੀ ਲਿਆ, ਇਹਨਾਂ ਨੇ ਕੋਈ ਸ਼ੈ ਮੰਗਵਾਈ ਵਾਹ ਸੀ। ਮੇਰੀ ਯਾਰ, ਮੈਂ ਦੱਸਦਾ ਉਸਤਾਦ ਜੀ, ਉਹ 500 ਜਿਹੜਾ ਸੀ ਨਾ ਤੁਸੀਂ ਇੱਥੇ ਰੱਖਿਆ ਉਸਤਾਦ ਜੀ, ਉਹਦੀਆਂ ਰੋਟੀਆਂ ਲਿਆਂਦੀਆਂ, ਰੋਟੀਆਂ ਤੋਂ ਬਾਅਦ ਜਿਹੜਾ ਓਏ ਰੋਟੀਆਂ ਵਾਲਾ ਤੇ ਤੈਨੂੰ ਮੈਂ ਜਿਹੜਾ ਪਹਿਲੇ 2000 ਦਿੱਤਾ ਉਹ ਚੋਂ ਦਿੱਤੇ ਪੈਸੇ ਮੈਂ ਲੈ ਕੇ ਆਇਆ ਰੋਟੀਆਂ ਮੈਂ ਲੈ ਕੇ ਆਇਆ, ਇਹਨਾਂ ਨੇ ਲਿਆ ਵਾ ਰੋਟੀਆਂ ਦਾ ਬਕਾਇਆ ਸੱਚ ਇਹਨਾਂ ਨੇ ਲਿਆ 200 ਗੱਲ ਰੁਪਇਆ। ਸੁਣੋ, ਮੈਂ ਤੁਹਾਨੂੰ ਦੱਸਣਾ, ਉਸ ਤੋਂ ਪਹਿਲੇ 2-2000 ਦੀ ਜਿਹੜੀ ਸ਼ਰਤ ਲੱਗੀ ਸੀ ਨਾ, ਉਹ 2000 ਰੁਪਏ ਵਿੱਚੋਂ ਤੁਸੀਂ ਇਹਨੂੰ ਦਿੱਤਾ 2000 ਰੁਪਇਆ, ਤੁਸੀਂ ਕਿਹਾ ਐਲਾ ਰੋਟੀਆਂ ਲਾਇਆ, ਬਾਕੀ ਫੈਸਲ ਨੂੰ ਦੇ ਦੇ। ਇਸ ਤਰ੍ਹਾਂ ਹੀ ਇਹਨੇ 500 ਰੁਪਏ ਦੀਆਂ ਰੋਟੀਆਂ ਲਿਆ ਕੇ 1500 ਮੈਨੂੰ ਵਾਪਸ ਕੀਤਾ। ਫਿਰ ਉਸ ਤੋਂ ਬਾਅਦ ਉਹ 1500 ਚੋਂ 500 ਰੁਪਇਆ ਮੈਂ ਨਜ਼ਰ ਦਿੱਤੀ। ਯਾਰ ਇੱਕ ਮਿੰਟ ਮੇਰੀ ਗੱਲ ਸੁਣੋ ਉਸਤਾਦ ਜੀ, ਓਏ ਇੱਕ ਮਿੰਟ ਠਹਿਰ ਜਾਓ। ਉਹ 500 ਰੁਪਇਆ ਮੈਂ ਨਹੀਂ ਵਾਪਸ ਲਿਆ। ਲਿਆ ਨਹੀਂ ਲਿਆ। ਮੇਰੀ ਗੱਲ ਸੁਣ ਲੈ ਨਾਜ਼ਰੀਨਿਆ, ਅੱਲਾਹ ਪਹਿਲੇ 2000 ਰੁਪਏ ਸ਼ਰਤ ਵਾਲਾ ਜਿਹੜਾ ਜਿੱਤਿਆ ਸੀ ਨਾ, ਉਹ ਤੇ ਚਲੋ ਕਿਸੇ ਹੱਦ ਤੱਕ ਮੰਨ ਲਿਆ ਵੀ ਚਲੋ ਕੰਟੈਂਟ ਸੀ ਜੀ, ਫਲਾਂ ਸੀ ਜੀ, ਸ਼ੋਅ ਸੀ। ਜਿਹੜੀ ਰੋਟੀ ਪੱਕੀ ਆਈ ਹੈ ਨਾ, ਕਿਸੇ ਨੇ ਨਹੀਂ ਇਹਨੂੰ ਕਿਹਾ ਕਿ ਫੈਸਲ ਤੂੰ ਨਜ਼ਰ ਨਿਆਜ਼ ਕਰ। ਉਹ ਮੈਂ ਨਜ਼ਰ ਦਿੱਤੀ ਹੈ, ਮੈਂ ਕਿਸੇ ਨੇ ਨਹੀਂ ਇਹਨੂੰ ਦਿਲੋਂ ਦਿੱਤੀ ਨਜ਼ਰ, ਦਿਲੋਂ ਨਜ਼ਰ ਦਿੱਤੀ। ਤੇ ਉਸ ਤੋਂ ਬਾਅਦ ਇੱਥੋਂ 500 ਰੁਪਇਆ ਤੂੰ ਇਹਦੇ ਕੋਲ ਚੁੱਕਿਆ ਕਿਉਂ? ਉਸ ਤੋਂ ਬਾਅਦ ਮੈਂ ਨਹੀਂ ਚੁੱਕਿਆ, ਮੈਂ ਉਹਦੇ ਹੱਥੋਂ ਖੋਇਆ। ਉਹ ਕਿਉਂ ਖੋਇਆ? ਮੈਂ ਨਜ਼ਰ ਜਦ ਤੁਹਾਨੂੰ ਦਿੱਤੀ, ਉਹ ਕੋਲ ਮੈਂ ਜਿਹਨੂੰ ਮਰਜ਼ੀ ਦਵਾ। ਇਹ ਕਿਹੜੀ ਗੱਲ ਉਸਤਾਦ ਜੀ, ਇੰਜ ਨਹੀਂ ਕਰੀਦਾ। ਮੇਰੇ ਦਿਲ ਤੇ ਕੋਈ ਨਹੀਂ ਉਸਤਾਦ ਜੀ, ਤੁਹਾਡੇ ਲੋ ਆ ਗਿਆ ਵਾ। ਮੈਂ ਮੇਰੀਆਂ ਤਾਂ ਖੁਆਇਸ਼ਾਂ ਹੀ ਨਹੀਂ ਪੂਰੀਆਂ ਕਰ ਸਕੇ ਉਸਤਾਦ ਜੀ। ਤੁਸੀਂ ਕੀ ਹੈ ਖੁਦਾ ਜਾਣਦਾ, ਇਹਨਾਂ ਨੇ ਕਦੇ ਨਹੀਂ ਕਿਹਾ ਕਿ ਚੱਲ ਯਾਰ ਫੈਸਲਾ ਅਸੀਂ ਇੱਥੇ ਰਹਿਣੀ ਨਹੀਂ, ਚੱਲੀਏ ਯਾਰ। ਤੁਹਾਡਾ ਕਮ ਅਦ ਕਮ ਇਹਨਾਂ ਤੇ ਬਣਦਾ ਨਾ। ਲੈਦਾ ਮਾਪਿਓ ਤੋਂ ਹੈ ਨਾ, ਲੈਦਾ ਘਰ ਉਸਤਾਦ। ਤੁਸੀਂ ਨਹੀਂ ਕਸਮ ਵਾਲੀ ਗੱਲ ਕਰ ਸਕਦੇ। ਤੁਹਾਡੇ ਕੈਸੇ ਫਰਾ ਖਾਰ ਕੇ ਨਾ ਨਕਸ਼ਾ ਕੁਤ ਆਪ ਮੈਂ ਕਿਆ ਕਿਹਾ ਮੈਂ ਜਿੱਦਾਂ ਦਾ ਵੀ ਆ ਨਾ, ਮੈਂ ਆਪਣੇ ਉਸਤਾਦ ਦਾ ਹੀ ਆ, ਮੈਂ ਇਹਨਾਂ ਦਾ ਹੀ ਰਹਿ। ਓਏ ਤੇ ਮੇਰੇ ਤੇ ਕੋਈ ਨਵਾਂ ਨਾ ਛਾਪ ਲਵਾ ਦੀ, ਤੈਨੂੰ ਕਿਹੜੀ ਖੁਦਾ ਛਾਪ ਦਾ ਲਵਾ? ਵਾਸਤਾ ਉਹਨਾਂ ਨੇ ਕਹਿਣਾ ਵੀ ਕਾਹਦੀ ਛਾਪ? ਇੱਥੇ ਕੋਈ ਉਹ ਪੁੱਤੋਂ ਉਸਤਾਦ ਜੀ, ਉਸਤਾਦ ਸ਼ਾਗਿਰਦ ਬਾਪ ਦਾ ਦਰਜਾ ਤੁਹਾਡਾ, ਤੁਹਾਨੂੰ ਪਤਾ ਹੀ ਨਹੀਂ ਤੁਹਾਡਾ ਦਰਜਾ ਕੀ ਹੈ। ਫਿਰ ਤੁਹਾਡੇ ਲੇਕਿਨ ਤੁਸੀਂ ਫੀਲ ਵੀ ਉਹੀ ਲਵੋ ਨਾ, ਪਿਓ ਪੁੱਤ ਵਾਲੀ। ਉਹ ਪੁੱਤਰੀ ਹੋਰ ਕੀ ਗੱਲ ਕਰਨ ਜੋਹਰ ਨਾ ਬਣਾਵਾ ਬਾਵਾ ਜੀ ਬਾਵਾ ਲੈ ਹਾਂ ਲੈ ਕੀ ਮੈਂ ਦੱਸ। ਲੈ ਇਹ ਤੁਸੀਂ ਕਦੀ ਕਿਹਾ ਹੀ ਨਹੀਂ ਇਹ ਕਿ ਫੈਸਲਾ ਚੱਲੀ ਅਸੀਂ ਇੱਥੇ ਰਹਿਣਾ ਹੀ ਨਹੀਂ। ਸਹੀ ਗੱਲ ਹੈ ਨਾ, ਮੈਨੂੰ ਕਿਤੇ ਆਊਟਿੰਗ ਤੇ ਲੈ ਕੇ ਜਾਓ ਯਾਰ, ਮੈਨੂੰ ਕਿਸੇ ਨੇ ਨਹੀਂ ਕਿਹਾ ਕਿ ਯਾਰ ਫੈਸਲ ਤੂੰ ਕੀ ਚਾਹਨਾ? ਉਹ ਸਾਲਿਆ ਤੂੰ ਬਿਮਾਰੀ ਤੋਂ ਉੱਠਿਆ, ਤੈਨੂੰ ਆਊਟਿੰਗ ਤੇ ਲੈ ਕੇ ਜਾਵਾਂ। ਕੰਮ ਹੀ ਲਈ ਜਾਣ ਦੇ ਸਾਰੇ, ਹੈ ਕੰਮ ਹੀ ਲਈ ਜਾਣ ਦੇ ਨੇ ਸਾਰੇ ਯਾਰ, ਸਾਰੀ ਦੁਨੀਆ ਹੀ ਕੰਮ ਲਈ ਜਾਣ ਡਈ ਹੈ। ਕਦੇ ਨਹੀਂ ਸਾਡਾ ਦਿਲ ਕੀਤਾ ਆ ਯਾਰ ਫੈਸਲ ਚਲੀਏ ਯਾਰ, ਚੱਲ ਆ ਯਾਰ ਆਈਸਕ੍ਰੀਮ ਖਾਣ ਚਲੀਏ। ਏ ਨਹੀਂ ਕੀ ਗੱਲ, ਆਪਾਂ ਜੇ ਆਈਸਕ੍ਰੀਮ ਖਾਈਏ ਉਸਤਾਦ ਸ਼ਾਗਿਰਦ ਸਾਡਾ ਪਿਆਰ ਵਧੇ। ਨਹੀਂ ਦਾੜ ਕਢਾਈਆ। ਨਹੀਂ ਤੁਹਾਨੂੰ ਉਸਤਾਦ ਜੀ ਯਾਨੀ ਕਿ ਸ਼ਾਗਿਰਦੀ ਮੂਮ ਤੇ ਲੈ ਕੇ ਜਾਂਦੇ। ਉਹ ਯਾਰ ਮੇਰੇ ਉਸਤਾਦ ਜੀ ਆ, ਮੇਰੇ ਭਾਈ ਬਾਪ ਆ, ਠੀਕ ਹੈ। ਛੱਡ ਦੇ, ਇਹਨਾਂ ਦਾ ਰਾਈਟ ਬਣਦਾ ਵਾ। ਉਹ ਤੈਨੂੰ ਨਹੀਂ ਪਤਾ, ਇਹ ਰੁਤਬਾ ਜਿਹੜਾ ਨਾ ਬੇਟੇ ਤੋਂ ਵੀ ਉੱਤੇ ਹੁੰਦਾ ਵਾ ਸ਼ਾਗਿਰਦ ਦਾ। ਇਹ ਉਹਨਾਂ ਦੇ ਨਾ- ਸ਼ਾਗਿਰਦ ਬੇਟੇ ਤੋਂ ਉੱਤੇ ਆ। ਇਹ ਉਸਤਾਦ ਜੀ ਦੇ ਜ਼ੌਜਾ ਸ਼ਾਗਿਰਦ ਬਣਨਾ ਚਾਹ ਰਹੇ। ਉਹ ਚੱਲ ਤੇਰਾ ਦਿਮਾਗ ਖਰਾਬ ਆ। ਕਿਹੜਾ ਸ਼ਾਗਿਰਦ? ਜ਼ੌਜਾ ਸ਼ਾਗਿਰਦ। ਸ਼ਾਗਿਰਦ ਨੇ ਇੱਕ ਅਖਤਰ ਮੈਂ ਕਹਿੰਦਾ ਸ਼ਾਗਿਰਦ ਬੇਟੇ ਤੋਂ ਉੱਤੇ ਆ। ਹਾਂਜੀ ਉਸਤਾਦ ਜੀ, ਉਹਦੇ ਨਹੀਂ ਜ਼ਿਆਦਾ ਤੁਸੀਂ ਗਾਨਾ ਬਣ ਕੇ ਸ਼ਾਗਿਰਦ ਹੋਏ ਸੀ ਕਿ ਕੁੱਲਾ ਪਵਾ ਕੇ ਹੋਏ ਸੀ? ਇਹ ਤੁਹਾਡੀਆਂ ਖੁਆਇਸ਼ਾਂ ਕਿਹੜੀਆਂ? ਨਹੀਂ ਯਾਰ ਖੁਆਇਸ਼ਾਂ ਮੇਰੇ, ਮੈਂ ਗੱਲ ਕਰ ਰਿਹਾ ਕਿ ਅਗਰ ਮੈਂ ਸਟ੍ਰੈਸ 'ਚ ਆ, ਮੈਂ ਪਰੇਸ਼ਾਨ ਆ, ਟੈਂਸ ਆ, ਮੇਰੇ ਉਸਤਾਦ ਦਾ ਰਾਈਟ ਬਣਦਾ ਕਿ ਇਹਨਾਂ ਨੂੰ ਚਾਹੀਦਾ ਪੁੱਛਣ ਮੈਨੂੰ, ਹਾਂ ਵੀ ਯਾਰ ਮੇਰਾ ਸ਼ਾਗਿਰਦ ਦਾ ਚਲੋ ਠੀਕ ਹੈ ਉਸਤਾਦ ਜੀ, ਕੋਈ ਸ਼ਾਇਦ ਨਹੀਂ ਚਾਹੀਦੀ। ਤੁਸੀਂ ਕਦੀ ਇਹਨਾਂ ਨੂੰ ਕਿਹਾ ਕਿ ਸ਼ਾਮ ਕੋ ਜਲਦੀ ਘਰ ਆ ਜਾਣਾ? ਤੁਸੀਂ ਕਦੀ ਕਿਹਾ? ਉਹ ਭਰਾਵਾ ਤੂੰ ਕਿਹੜੇ ਪਾਸੇ ਲੈ ਗਿਆ, ਤੂੰ ਗੱਲ ਨੂੰ ਮੁਕਾਈਦਾ ਹੁੰਦਾ ਵਾ। ਯਾਰ ਉਹ ਗਲਤ ਪਾਏ ਜਾ। ਇਹ ਗਲਤ ਜਦੋਂ ਤੁਸੀਂ ਕਹਿ ਰਹੇ ਹੋ ਬਾਂਹ ਚ ਬਾਂਹ, ਮੈਨੂੰ ਕਦੀ ਤਨਖਾਹ ਨਹੀਂ ਲਿਆ ਕੇ ਦਿੱਤੀ, ਤੁਸੀਂ ਕਦੀ ਇੰਜ ਟਾਈ ਠੀਕ ਕਰਕੇ ਕਿਹਾ ਕਰ ਸ਼ਾਮ ਕੋ ਜਲਦੀ ਆ ਜਾ? ਟਾਈ ਲਾਉਂਦੇ ਹੀ ਨਹੀਂ ਮੈਂ ਡਾਲਰ ਟਾਈ ਨਹੀਂ ਲਾਈ ਸਾਹਿਬ ਉਸਤਾਦ ਜੀ। ਖੁਦਾਰਾ ਇਸ ਗੱਲ ਨੂੰ ਇੱਥੇ ਨਿਬੇੜ ਦਿਓ। ਜੇ ਉਹਨਾਂ ਨੇ ਰਜ਼ਾ ਭਾਈ ਨੂੰ ਫੋਨ ਕਰ ਲਿਆ ਨਾ, ਭਾਈ ਨੂੰ ਜਾਣ ਦਿਓ, ਮਾਫੀ ਦਿਓ, ਹੋਰ ਕੋਈ ਗੱਲ ਕਰੋ। ਇਸ ਤੋਂ ਇਲਾਜ ਤੋਂ ਇਲਾਵਾ ਕੋਈ ਹੱਲ ਨਹੀਂ ਹੈ ਭਾਈ ਫੈਸਲ। ਜਾਣਾ ਅੱਗੇ ਰਾਤ ਦਾ ਮੈਨੂੰ ਬਹੁਤ ਖਿੱਚ ਚੜੀ ਹੈ ਸਾਡੇ। ਕਾਹਦੀ ਖਿੱਚ ਚੜੀ ਹੈ? ਯਾਰ ਮੈਂ ਰਾਤੀ ਉਹ ਫਿਲਮ ਵੇਖੀ ਆ ਇੱਕ ਇੰਡੀਆ ਦੀ, ਹੈ ਉਹ ਜਿਹੜੀ ਬਾਹਰ ਨਹੀਂ ਬਣੀ, ਜਿਸ ਚ ਸਾਡੇ ਸਾਰੇ ਆਰਟਿਸਟ ਇੱਥੇ ਦੇ ਵੀ ਗਏ ਸੀ। ਆਹੋ ਕੀ ਕੀਤਾ? ਉਹਦੇ ਚ ਕਿੱਡਾ ਵੱਡਾ ਆਰਟਿਸਟ ਆ, ਉਹਨੇ ਹੋਟਲ ਦੇ ਵਿੱਚ ਹੁੰਦਾ ਤੇ ਉਹਦੇ ਘਰੋਂ ਫੋਨ ਆਉਂਦਾ ਵੀ ਤੇਰਾ ਵਿਆਹ ਕਰਤਾ ਆਈਏ ਉਹ, ਤੇ ਹੋਟਲ ਵਾਲਾ ਉਹਨੂੰ ਕਹਿੰਦਾ ਵੀ ਤੂੰ ਇੱਥੇ ਕੰਮ ਕਰ, ਕਹਿੰਦਾ ਮੈਂ ਨਹੀਂ ਕੰਮ ਕਰਨਾ। ਹਾਂ
ਉਂਝ ਕਹਿੰਦਾ ਤੈਨੂੰ ਮੈਨੂੰ ਇੱਥੇ ਆ ਕੇ ਤੇ ਕਹਿੰਦਾ ਮੈਨੂੰ ਮੇਰੇ ਰਿਸ਼ਤੇ ਆਉਣ ਲੱਗ ਪਏ ਨੇ, ਮੈਂ ਬਾਹਰ ਆਇਆ ਤੇ ਕਮਾਉਣ ਲੱਗ ਪਿਆ, ਮੇਰੇ ਰਿਸ਼ਤੇ ਆਉਣ ਲੱਗ ਪਏ। ਘਰ ਮੈਨੂੰ ਕੋਈ ਦੂਜੀ ਵਾਰੀ ਸਾਲਣ ਨਹੀਂ ਸੀ ਦਿੰਦਾ। ਹੈ ਹਾਂਜੀ ਹਾਂਜੀ ਹਾਂਜੀ, ਰਾਤ ਦਾ ਮੇਰੇ ਦਿਮਾਗ 'ਚ ਫਸਿਆ ਉਹ। ਉਸਤਾਦ ਜੀ ਮੈਂ ਤੁਹਾਨੂੰ ਗੱਲ ਦੱਸਾਂ, ਇੱਕ ਵਾਰੀ ਨਾ ਦੁਨੀਆ ਸਾਰੀ, ਯਾਰ ਇਹ ਦੂਜੀ ਵਾਰੀ ਸਾਲਣ ਵਾਲੀ ਗੱਲ ਕਿੱਦਾਂ ਅਸੀਂ ਦੁਨੀਆ 'ਚੋਂ ਰਿਮੂਵ ਕਰ ਸਕਦੇ? ਉਹੀ ਮੈਂ ਦੱਸ ਲੱਗਾ, ਇੱਕ ਵਾਰੀ ਦੁਨੀਆ ਸਾਰੀ ਗਰਕ ਹੋਣੀ, ਫਿਰ ਇਹ ਗੱਲ ਖਤਮ ਹੋਣੀ ਆ। ਇਹ ਦੁਨੀਆ ਨਵੀਂ ਬਣਨੀ, ਫਿਰ ਨਵੀਆਂ ਗੱਲਾਂ ਹੋਣੀਆਂ। ਇਹ ਇੱਕ ਬੰਦਾ ਵੀ ਰਹਿ ਗਿਆ ਨਾ ਦੁਨੀਆ 'ਚ, ਉਹਨੇ ਵੀ ਕਰ ਦੇਣੀ। ਇਹ ਕਰਦੇ ਨਹੀਂ ਉਸਤਾਦ ਜੀ। ਦਿਲ ਕਰੇ ਹੁਸ਼ਿਆਰ ਨਾ ਕਰ ਜਵੇ ਇਹਨੂੰ, ਤਾਂ ਦੂਜੀ ਵਾਰੀ ਸਾਲ ਲੈਣੀ। ਉਸਤਾਦ ਜੀ ਰੀਅਲੀ? ਅੱਲਾ ਦੀ ਕਸਮ ਹੈ, ਬਸ ਮੈਂ ਤੈਨੂੰ ਫਿਲਮ ਵਿਖਾ ਦਿੰਦਾ। ਚਲੋ ਯਾਰ ਜਿਹੜੇ ਵੀ ਨੇ ਯਾਰ, ਕੁਛ ਨਹੀਂ ਹੁੰਦਾ ਉਸਤਾਦ ਜੀ, ਅਗਰ ਕਰਨਾ ਗੱਲਾਂ ਵੀ ਇੱਥੇ ਹੀ ਕਰਨੀਆਂ ਨੇ, ਹੋਰ ਕਿਹੜਾ ਨਾਲ ਲੈ ਜਾਏ। ਇਹ ਕਰਨੀ ਆ ਸਾਲਣ ਵਾਲੀ ਕਰਨੀ ਆ? ਜਿਹੜੀ ਹੋਰ ਵੀ ਆ, ਬੰਦਾ ਕਵੇ ਮੇਰੀ ਦੁਨੀਆ ਬਦਲ ਗਈ ਰਕਸ਼ੇ ਚੋਂ ਨਿਕਲ ਕੇ, ਇਹ ਕਹਦੇ ਇਧਰੋਂ ਸੱਚੀ ਮੁੱਚੀ ਤੇ ਪਾਗਲ ਲੱਗਣ ਦੇ ਮੈਂ ਕਿਦੋਂ ਦਾ ਨਾ ਯਾਰ, ਸੱਚੀ ਮੁੱਚੀ ਤੇ ਤੈਨੂੰ ਲੱਗਣ ਤੇ ਉਹਨਾਂ ਨੇ ਤਾਂ ਪਾਗਲ ਕਰ ਦਿੱਤਾ। ਲੇਕਿਨ ਕਈ ਦਾ ਨਹੀਂ ਹੁੰਦਾ ਯਾਰ, ਸਾਹਮਣੇ ਦੁਨੀਆ ਪਾਗਲ ਕਰਤੀ ਉਸਤਾਦ ਹੋਰ। ਦਿਲ ਸਾਰੀ ਮਰੀਜ਼ ਦੇ ਸਾਹਮਣੇ ਇਦਾਂ ਦੀ ਗੱਲ ਨਹੀਂ ਕਰੀਦੀ। ਅੱਲਾ ਦਾ ਬੰਦਿਆ, ਨਾ ਯਾਰ, ਨਾ ਨਾ, ਤੁਹਾਨੂੰ ਵੈਸੇ ਤੈਨੂੰ ਮੈਨੂੰ ਤੂੰ ਇੱਕ ਗੱਲ ਦੱਸ, ਤੈਨੂੰ ਝਟਕੇ ਲੱਗਦੇ ਕਾਦੇ? ਜਿਹੜੇ ਆ ਇੱਕਦਮ ਲੰਮੇ ਪਏ? ਅੱਲਾ ਦੀ ਕਸਮ ਉਸਤਾਦ ਜੀ, ਮੈਂ ਤੁਹਾਨੂੰ ਜਿਹਨੂੰ ਇੰਜ ਕਰਕੇ ਜਿਹੜਾ ਹੁੰਦਾ, ਹਾਂ ਉਸਤਾਦ ਜੀ ਮੈਨੂੰ ਕਿੰਨੀ ਵਾਰੀ ਹੁੰਦਾ ਹੈ ਦਿਹਾੜੀ 'ਚ ਮੈਂ ਤਾਂ ਰਾਤ ਨੂੰ ਵੀ ਅਕਸਰ ਹੁੰਦਾ ਇੰਜ ਕਰਕੇ ਮੈਂ ਹੁੰਦਾ। ਝਟਕੇ ਲੱਗਦੇ? ਆਹੋ ਉਸਤਾਦ ਜੀ, ਲੋਕ ਵੀ ਖੜੇ ਹੁੰਦੇ ਹੈ ਰੀਫਰੈਸ਼ ਦਾ ਬਟਨ ਉਹ ਛੇਕਣਾ ਹੁੰਦਾ ਬੰਦਾ ਰੀਫਰੈਸ਼। ਇਸ ਤਰ੍ਹਾਂ ਹੀ। ਤੇਰਾ ਦਿਲ ਕਰਦਾ ਵਾ ਮੈਂ ਦੁਨੀਆ ਤੋਂ ਦੂਰ ਚਲ ਜਾਵਾਂ, ਕਿਤੇ ਮੈਨੂੰ ਕੋਈ ਬੁਲਾਵੇ ਨਾ, ਮੈਂ ਕੱਲਾ ਹੋਵਾਂ, ਮੇਰਾ ਘਰ ਚੱਲੀ ਜਾਵੇ ਬਸ। ਕਿ ਅਗਰ ਮੇਰਾ ਘਰ ਚੱਲਦਾ ਹੋਵੇ ਨਾ, ਮੈਂ ਕਦੀ ਜ਼ਿੰਦਗੀ 'ਚ ਕੰਮ ਨਾ ਕਰਾਂ, ਮੈਂ ਕਦੇ ਜੰਗਲਾਂ ਨਿਕਲ ਜਾਵਾਂ। 100% ਕਰਦਾ ਇਹੀ ਦਿਲ ਕਰਦਾ ਮੇਰਾ। ਦਿਲ ਹੀ ਨਹੀਂ ਕਰਦਾ ਮੈਂ ਕਿਤੇ ਵੀ ਜਾਣਾ ਵਾ, ਮੈਂ ਜ਼ਿਆਦਾ ਤੋਂ ਜ਼ਿਆਦਾ 20 ਮਿੰਟ 15 ਮਿੰਟ ਬਹਿ ਕੇ ਉੱਥੋਂ ਉਕਤਾ ਜਾਂਦਾ। ਮੈਂ ਕਹਿੰਦਾ ਯਾਰ ਉੱਥੋਂ ਮੈਂ ਨਿਕਲਣਾ ਵਾ। ਹਾਂ। ਇਸ ਤਰ੍ਹਾਂ ਹੀ। ਤੇ ਤੂੰ ਮੰਨਦਾ ਵਾ ਕਿ ਤੂੰ ਬਿਮਾਰ ਵੀ ਨਹੀਂਗਾ? ਨਹੀਂ ਬਿਮਾਰ ਨਹੀਂ ਹੈ। ਤੇ ਸਿਹਤਮੰਦ ਬੰਦਾ ਤਾਂ ਇਦਾਂ ਕਰਦਾ ਹੀ ਨਹੀਂ। ਕੌਣ? ਸਿਹਤਮੰਦ ਬੰਦਾ ਤੇ ਨਹੀਂ ਤਾਂ ਕਦੋਂ 2-2 ਘੰਟੇ ਬੈਠਾ ਰਹਿੰਦਾ। ਮੈਂ ਬੈਠਾ ਰਹਿਣਾ 2 ਘੰਟੇ। ਆ ਹੁਣੇ ਤੂੰ ਕਹਿ ਮੈਂ ਕੁੱਤਾ ਜਾਂਦਾ ਵਾ। ਉਹ 15 ਮਿੰਟ ਬਾਅਦ ਉਕਤਾਨਾ ਮੈਂ ਕਿਤੇ ਅਗਰ ਚਲੇ ਜਾਵਾਂ। ਅੱਛਾ, ਆਹੋ ਫਿਰ ਪੌਣਾ ਜਿਹੜਾ 1.5 ਘੰਟਾ ਤਾਂ ਕੱਢਦੇ ਆ। ਆਮ ਰੂਟੀਨ 'ਚ ਵੀ ਕਤਾਉਂਦੇ ਏਦਾਂ ਬੈਠੇ। ਘਰ ਤੇਰਾ ਕੀ ਬਿਹੇਵੀਅਰ ਆ? ਭਾਬੀ ਨਾਲ, ਬੱਚਿਆਂ ਨਾਲ, ਸਾਰੇ? ਬਹੁਤ ਗੰਦਾ ਜੀ। ਸ਼ੁਕਰ ਹੈ ਉਸਤਾਦ ਜੀ, ਅੱਲਾ ਦਾ ਅੱਕੇ ਪਏ ਸਾਰੀ ਮੇਰੇ। ਹਾਂ ਦੇਖਿਆ ਇਹ ਫੇਰ ਤਾਂ ਤੰਦਰੁਸਤ ਆ ਇਹ ਭਾਜੀ, ਵੀ ਬੜਾ ਕਰੋ। ਸਾਡੀ ਗੱਲ ਉਹ ਸਾਰੇ ਮਰੀਜ਼ ਆ। ਇਹ ਮੇਨਟੇਨ ਉਹ ਮੇਰੇ ਤੋਂ ਸਾਰੇ ਹੀ ਅੱਕੇ। ਹੋਰ ਤੈਨੂੰ ਕੀ ਚਾਹੀਦਾ ਫਿਰ? ਸੁੱਤੇ ਪਿਆ ਉੱਠਦੇ ਆ ਸਾਰੇ ਦਿਲ ਘਬਰਾਉਂਦਾ। ਹਾਂ ਹੈਲੋ, ਹਾਂ ਜੀ ਮੇਰਾ ਵੀ ਘਬਰਾਉਂਦਾ। ਚਿੜਚਿੜਾਪਨ ਹੁੰਦਾ ਸਵੇਰੇ ਸਵੇਰੇ। ਮੇਰੀ ਜੁੱਤੀ ਗਾਇਬ ਹੈ, ਇੱਕ ਪੈਰ ਕਿਤੇ ਥੱਲੇ ਗਿਆ ਹੈ। ਗੁੱਸਾ ਚੜਦਾ? ਉਹ ਗੁੱਸਾ ਇਸ ਤਰ੍ਹਾਂ ਦਾ, ਫਿਰ ਉਹ ਮਾਦਰ ਜਿੰਨਾ ਛੋਟਾ ਘਰ ਜੁੱਤੀ ਗਾਇਬ ਹੋ ਨਹੀਂ ਸਕਦੀ। ਇਹ ਕੋਈ ਸਾਜ਼ਿਸ਼ ਆ। ਅਚਾਰ ਖਾਣ ਨੂੰ ਦਿਲ ਕਰਦਾ ਡੇਲੀ ਰੋਟੀ ਦੇ ਨਾਲ। ਉਸਤਾਦ ਜੀ ਦਾ ਲੈ ਕੇ ਗਿਆ ਵਾ। ਓਏ ਮੈਂ ਸਾਰਿਆਂ ਨੂੰ ਸੱਚੀ ਮੁੱਚੀ, ਓਏ ਮੇਰੇ ਆ ਮਾਲਕਾ, ਉਸਤਾਦ ਜੀ ਸੁਭਾਨ ਅੱਲਾ, ਓਏ ਜਿਹਨੇ ਲਸੂਣੇ ਵਾਲਾ ਅਚਾਰ ਨਹੀਂ ਖਾਦਾ ਉਹ ਜੰਮਿਆ ਹੀ ਨਹੀਂ। ਜੰਮਿਆ ਹੀ ਨਹੀਂਗਾ। ਉਹਨੇ ਕੁਝ ਖਾਦਾ ਹੀ ਨਹੀਂ ਯਾਰ। ਕਸਮ ਵਾਲੀ ਗੱਲ ਹੈ, ਮੈਂ ਉਹ ਅਚਾਰ ਲੈ ਕੇ ਗਿਆ ਵਾ ਭਾਈ ਹੋਰਾਂ ਕੋ। 2 ਡੱਬੇ ਲੈ ਕੇ ਗਿਆ ਲਸੂੜਿਆਂ ਦੇ ਉਸਤਾਦ ਜੀ, ਤੇ ਪੈਸੇ ਦਸਤੀ ਦਿੱਤੇ। ਪਹਿਲੇ ਪੈਸੇ ਦਿੱਤੇ, ਡੱਬੇ ਲੱਭਣ ਨਹੀਂ ਦੇ 2 ਭਾਈ ਪਹਿਲੇ ਪੈਸੇ ਦਿੱਤੇ ਫਿਰ ਅਚਾਰ। ਹਾਂਜੀ ਨਾਨਾ ਜੀ, ਉਸ ਅਚਾਰ ਦੀ ਸਭ ਤੋਂ ਪਹਿਲੇ ਤਾਰੀਫ ਕਿਹਨੇ ਕੀਤੀ ਸੀ? ਮਿੱਠੇ ਨੇ। ਭਾਜੀ ਅਚਾਰ ਖਾਓ। ਓਹ ਸੁਭਾਨ ਅੱਲਾ। ਓਏ ਭੁੱਖੇ ਹੋ, ਓਏ ਸ਼ੋ ਦਿਓ। ਮੈਂ ਪਤਾ ਲੱਗ ਗਿਆ ਸਾਰਾ। ਤੁਸੀਂ ਇੱਥੇ ਭੁੱਖੇ ਸ਼ੋ ਦੇ, ਤੁਸੀਂ ਕਿਤੇ ਐ ਗੰਦੀਆਂ ਨੀਤਾਂ ਤੁਹਾਡੀਆਂ। ਮੈਂ ਉਹਨਾਂ ਨੂੰ ਕਹਿ ਰਿਹਾ, ਉਹ ਮੈਂ ਉਧਰ ਕਿਹਾ, ਮੈਂ ਕਿਹਾ ਜਿਹੜਾ ਬੰਦਾ 3000 ਰੁਪਏ ਦੀ ਖਰੀਦਦਾਰੀ ਕਰੇਗਾ ਨਾ, ਆਹੋ 800 ਰੁਪਏ ਦਾ ਅਚਾਰ ਉਹਨੂੰ ਫ੍ਰੀ ਜਾਏਗਾ। ਤੇ ਤੇਰੇ ਲੱਗੇ ਤੇ 4 ਜਣੇ ਉਦੋਂ ਦੀਆਂ ਪੈਕਿੰਗਾਂ ਕਰਨ ਦੇ ਆਰਡਰ ਨਹੀਂ ਮੁੱਕਣ ਦੇ। ਭੁੱਖੇ ਹੋ ਸ਼ੋ ਦਿਓ, ਮੁਫਤ ਕਰੋ। ਅੱਛਾ, ਤੁਸੀਂ 3000 ਮੁਫਤ ਕਰੋ 24 ਘੰਟੇ ਦੇ ਅੰਦਰ। ਹਾਂਜੀ, ਅੱਜ 10 ਦਿਨ ਹੋ ਗਏ ਇਸ ਗੱਲ ਨੂੰ, ਹੁਣ ਤੱਕ ਉਹ ਆਰਡਰ ਜਾ ਰਹੇ 24 ਘੰਟੇ 'ਚ ਇੰਨੇ ਆਰਡਰ ਆ ਗਏ। ਵਾਹ। ਤਾਜੀ ਕਿੰਨੀ ਦੇਰ ਤੱਕ ਜਾਈਏ ਹੋਗੇ? ਉਸਤਾਦ ਜੀ ਲਗਾਤਾਰ ਨਾ ਚਲਾਓ ਫਿਰ। ਨਹੀਂ ਉਸ ਡੇਟ ਦੇ ਵਿੱਚ ਜਿਹੜੇ ਆਰਡਰ ਆਏ ਆ, ਉਹ ਮੇਰੇ ਮੌਲਾ, 24 ਘੰਟੇ ਤੋਂ ਬਾਅਦ ਨਹੀਂ ਉਦੋਂ ਦੇ ਨਹੀਂ ਪੂਰੇ ਹੁੰਦੇ। ਇਤਿਕਤ ਕਰੋ ਨਾ ਹਫਤਾ ਜੀ। ਹੈ। ਓਏ ਲੇਕਿਨ ਆਪਣਾ ਕਾਕਾ ਕਿੱਡੇ ਤੁਸੀਂ ਹੈ ਸ਼ੋ ਦੇ। ਕਹਿੰਦੇ ਲਾਸ 'ਚ ਜਾ ਰਹੇ ਆਪਾਂ। ਕਹਿੰਦਾ ਨਹੀਂ ਲੋਸ ਲੌਸ 'ਚ ਨਹੀਂ ਜਾ ਰਹੇ। ਉਹਨੇ ਕਿਹਾ ਸਨ ਭਾਜੀ ਉਹ ਲੌਸ 'ਚ ਤੇ ਤਦ ਜਾਏ ਨਾ ਜੋ ਉਹਦੇ ਪੱਲਿਓਂ ਜਾ ਰਹੇ। ਤੁਸੀਂ ਕੰਪਨੀ ਹਾਂਜੀ, ਸਾਰੇ ਉਹ ਨਹੀਂ ਉਹ ਭਾਈ ਨੂੰ ਲੋਸ 70-75 ਹਜ਼ਾਰ ਰੁਪਇਆ ਸ਼ੋ ਦਿਓ, ਮੈਂ ਦਿੱਤਾ ਤੁਹਾਡੀ ਜਗ੍ਹਾ ਤੇ। ਉਹਨੇ ਲੈ ਲਿਆ ਅੱਗੇ ਤੁਹਾਡੇ ਕੋਲ ਤੇ ਲੈਣਾ ਇਹਨਾਂ ਨੇ ਉਹ ਪਾਰਟੀ ਨਹੀਂ ਭੈਣ, ਉਹ ਸ਼ੇਖ ਪੁੱਤਰ ਆ ਅਸੀਂ ਸਾਰੇ। ਇਸ ਤਰ੍ਹਾਂ ਹੀ ਅਗਲੇ ਨੇ ਬਨਾਮ ਖਾਤਾ ਪਾਇਆ ਹੁੰਦਾ ਮੇਰੇ ਕਿ ਭਾਈ ਜੀ ਲੈਪਟਾਪ ਤੇ ਲਿਖਿਆ ਹੁੰਦਾ। ਇੰਨੇ ਪੈਸੇ ਹੋ ਗਏ ਨੇ। ਹਾਂ, ਔਰ ਖੁਦਾ ਦੀ ਕਸਮੇ ਮੈਂ ਆਪਣਾ ਇੱਕ ਅਚਾਰ ਦਾ ਡੱਬਾ ਆਪਣੇ ਕਮਰੇ 'ਚ ਰੱਖਿਆ, ਉਹਦਾ ਵੀ 800 ਦੇਣਾ, 799 ਵੀ ਨਹੀਂ ਲੈਂਦੇ ਭਾਈ ਨੂੰ। ਮੇਰੇ ਸਾਹਮਣੇ ਲਿਖਦਾ ਵਾ ਲੈਪਟਾਪ ਤੇ ਪਾਪਾ। ਹਾਂਜੀ, ਬਹੁਤ ਅੱਛੀ ਗੱਲ। ਲੇਕਿਨ ਮਿਰਚਾਂ 'ਚ ਥੋੜਾ ਜਿਹਾ ਬੂਰਾ ਪਾ ਦਿਓ ਨਾ, ਲੈਵਲ ਤੇ ਕਰੋ ਪਿਛਲੇ। ਉਹ ਤਾਂ ਵੈਸੇ ਲੱਗ ਰਿਹਾ ਮੈਨੂੰ ਬਹੁਤ ਪੂਰਾ ਜ਼ਿਆਦਾ। ਉਸਤਾਦ ਜੀ
ਹਾਂਜੀ ਤੁਹਾਨੂੰ ਪਤਾ ਕਿ ਇਹ ਗੱਲ ਕਿੱਥੇ ਤੱਕ ਗਈ ਹੈ? ਤੁਸੀਂ ਕਹਿ ਤਾਂ ਦਿੱਤਾ ਹੈ, ਤੇ ਤੁਹਾਨੂੰ ਇਹ ਪਤਾ ਕਿ ਗੱਲ ਕਿੱਥੇ ਤੱਕ ਗਈ ਹੈ? ਤੁਸੀਂ ਬੁਰਾ ਕਹਿੰਦੇ ਇੱਥੇ ਹੀ ਰਹਿ ਗਈ 6-7 ਬੰਦਿਆਂ ਤੇ ਹੀ ਰਹਿ ਗਈ ਆ। ਨਹੀਂ ਨਹੀਂ ਇਸ ਲਈ ਤਾਂ ਮੈਂ ਤੇਰੇ ਨਾਲ ਬਹੁਤਾ ਪਿਆਰ ਨਹੀਂ ਪਾ ਰਿਹਾ ਕਿ ਮੈਨੂੰ ਸਮਝ ਨਹੀਂ ਆਉਣੀ ਮੇਰੀ ਗੱਲ ਕਿੱਥੇ ਤੱਕ ਚਲੀ ਗਈ। ਗੱਲ ਫੈਲ ਗਈ ਹੈ। ਤੇਰਾ ਮਾਸ਼ਾਅੱਲਾ ਦਿਲ ਏਡਾ ਵੱਡਾ ਵਾ। ਦਿਲ ਵੱਡਾ ਉਸਤਾਦ ਜੀ, ਹਾਂ। ਸ਼ੁਕਰ ਅਲਹਮਦੁਲਿਲਾ। ਕੀ ਹੈ ਪਾਗਲ ਹੋ ਗਏ ਉਸਤਾਦ ਜੀ। ਉਹ ਨਾ ਇਦਾਂ ਨਹੀਂ ਕਹੀਦਾ ਮੁਬਾਰਕ ਮੁਬਾਰਕ ਹੋ। ਮੁਬਾਰਕ ਹੋ ਗਏ। ਸਾਲਿਆ ਮੈਂ ਤੇਰੇ ਦੰਦੀ ਵੱਢਤੀ, ਤੇਰੇ ਘਰ ਵੜ ਗਿਆ ਉਹ ਆ ਦੇਖੋ ਦੇਖੋ ਸਾਜੀ ਯਾਰ ਇਹ ਪਾਗਲ ਬੰਦਾ ਇੱਦਾਂ ਦੀ ਗੱਲਾਂ ਨਹੀਂ ਕਰ ਸਕਦਾ। ਤੇਰਾ ਕੋਈ ਬਸ ਹੁਣ ਯਕੀਨ ਆ ਗਿਆ ਕਿ ਉਹ ਪਾਗਲ ਨਹੀਂ ਆ। ਤੇਰਾ ਕੋਈ ਜੀ ਚੁੱਕ ਲਿਆ ਮੈਂ ਇਹ ਗੱਲ ਸਾਜੀ ਪਾਗਲ ਹੋ ਗਿਆ। ਧੱਕੇ ਮਾਰ ਪਾਣੀ ਪਿਲਾਉਂਦੇ ਆ ਧੱਕੇ ਕੱਪੜੇ ਮਾਰ ਪਾੜ ਕੇ ਤੇਰੇ ਘਰ ਵੜ ਗਏ ਆ ਗਲੀ ਚ ਆ ਗਿਆ। ਗਲੀ, ਚਲੋ ਗਲੀ ਕਰ ਲਓ। ਨਹੀਂ ਇਹ ਠੀਕ ਨਹੀਂ ਇਹ ਠੀਕ ਸੀਗਾ ਸਾਜੀ ਜਿਹੜਾ ਟਰੈਕ। ਉਹ ਬਗੈਰ ਤਾਂ ਇਹਦਾ ਚੁੱਪ ਕੀਤਾ ਰਹਿੰਦਾ ਤੇ ਸਹੀ। ਹੁਣ ਸਾਨੂੰ ਉਹਦੀ ਬਹੁਤੀ ਗੱਲ ਉਹ ਨਹੀਂ ਉਸਤਾਦ ਜੀ, ਉਹਨੇ 2 ਵਾਰੀ ਸਾਦਕ ਤੇ ਮੀਨ ਲੱਗਣ ਲੱਗ ਪਿਆ ਸਾਨੂੰ। ਸਾਜੀ ਸਿਆਣੇ ਕਹਿੰਦੇ ਤੁਸੀਂ ਇੰਨੇ ਨੂੰ ਵੀ ਇੰਨਾ ਕਹੋਗੇ ਗੁੱਸਾ ਕਰ ਜਾਏਗਾ। ਗੁੱਸਾ ਕਰਦਾ, ਸਹੀ ਗੱਲ। ਨਾ ਮੈਂਟਲ ਨੂੰ ਤੁਸੀਂ ਮੈਂਟਲ ਕਹੀ ਜੋ ਬਾਰ-ਬਾਰ ਪੂਰੇ 60 ਮਿੰਟ ਦੇ ਸ਼ੋਅ ਚ, ਤੇ ਉਹਨੇ ਗੁੱਸਾ ਹੀ ਕਰਦਾ। ਕਰੇਗਾ ਬੜਾ ਗੁੱਸਾ ਕਰਦਾ ਹਾਂਜੀ ਹੁਣ ਖੁਆਇਸ਼ ਕੀ ਉਸਤਾਦ ਜੀ ਦੇ ਨਾਲ? ਅੱਛਾ ਹੁਣ ਛੋੜਿਆਂ ਦਾ ਚਾਰ ਮੁੱਲ ਲੈ ਕੇ ਗਿਆ ਸੀ। ਹਾਏ ਉਸਤਾਦ ਜੀ ਕਸਮ ਵਾਲੀ ਕਰਦੇ ਉਂਝ ਦੇਣ ਵਾਲੇ ਹੈਗੇ। ਮੈਂ ਤੇ ਈਦ ਡੀਕਣੇ ਆ, ਮੇਰੀ ਈਦ ਆਣੀ ਤੁਹਾਡੇ ਉਹ ਵੀ ਡੀਕਦੇ। ਉਸਤਾਦ ਜੀ ਲੇਕਿਨ ਜੋ ਵੀ ਹੈ ਨਾ ਆਚਾਰ ਜੋ ਆਪ ਨੇ ਮੁਹੱਬਤ ਦਾ ਇਜ਼ਹਾਰ ਕੀਤਾ ਵਾ ਨਾ, ਇੱਕ ਦਿਨ ਸਕੀਮ ਮੈਂ ਬੰਦਾ ਧਾਰ ਨਹੀਂ ਕੀਤਾ, ਭੁੱਖੇ ਆ ਸ਼ੋਅ ਦੇ। ਨਹੀਂ ਭੁੱਖੇ ਨਹੀਂ ਹੈਗੇ ਉਸਤਾਦ ਜੀ, ਮਾਦਰਤ ਨਾਲ ਉਹ ਭੁੱਖੇ ਨਹੀਂ ਹੈ। ਤੁਸੀਂ ਪਲਾਨਰ ਹੋ। ਕੀਤਾ ਕਿਦਾਂ ਪਾਗਲ ਉਹ ਸਾਲਿਆ ਮੇਰਾ 800 ਰੁਪਏ ਦਾ ਵਿਕਣ ਦਿਆ। ਉਸਤਾਦ ਜੀ ਪਲਾਨਰ ਹੋ ਤੁਸੀਂ 800 ਰੁਪਏ ਦਾ ਵੇਚ ਕੇ ਨਾ ਆਵਾਮ ਨੂੰ ਕਰ ਲਿਆ ਆਦੀ। ਹੁਣ ਜਿਹੜਾ ਬੰਦਾ ਲਸੂਣੇ ਦਾ ਅਸ਼ਾਰ ਖਾਏਗਾ ਉਹਨੂੰ ਜਦੋਂ ਮੁੱਕਣਾ ਹੈ, ਉਹ ਮੇਰੇ ਵੱਲੋਂ ਭਾਵੇਂ 1600 ਦਾ ਕਰੋ, ਮੈਂ ਤੇ ਲੈ ਜਾਣਾ। ਮੇਰੀ ਬੇਗਮ ਕਹਿੰਦੀ ਜੀ ਆ ਲੈ ਕੇ ਇਹੀ ਆਇਆ। ਅੱਛਾ ਨਸ਼ਾ ਟੈਪ ਉਹ ਨਸ਼ਾ ਟੈਬ ਲਾਇਆ। ਹਲੋ ਜੀ ਹੁਣ ਤੁਸੀਂ ਅੱਗੋਂ ਦਿਲ ਕਰੇ 1600 ਦਾ ਵੀ ਕਰ ਲਿਓ, ਅਸੀਂ ਲੈਣਾ। ਚੀਜ਼ ਚੰਗੀ ਹੋਵੇ ਚੀਜ਼ ਬਗੈਰ ਚੰਗੀ ਹੈ। ਹੁਣ ਉਹ ਤੁਹਾਡੀਆਂ ਜਿਹੜੀਆਂ ਚੀਜ਼ ਮਿਰਚਾਂ- ਅੱਛੀ ਹੋ ਤਾਂ ਕੀਮਤ ਨਹੀਂ ਦੇਖੀ ਜਾਤੀ। ਹਾਏ ਹਾਏ ਸਾਜੀ ਉਹ ਉਹ ਜਿਹੜੀਆਂ ਮਿਰਚਾਂ ਨੇ ਉਸਤਾਦ ਜੀ, ਉਹ ਮਿਰਚਾਂ ਜਿੱਥੇ ਉਹ ਮੇਰੇ ਮੌਲਾ। ਬਾਜ਼ਾਰ ਦੀਆਂ ਇੰਨੀਆਂ ਪੈਂਦੀਆਂ ਨੇ, ਤੁਹਾਡੇ ਲਈ ਇੰਨੀਆਂ। ਇਹੀ ਤੇ ਮੈਂ ਬਕਵਾਸ ਕਰਦਾ ਵਾਂ ਸਾਰਿਆਂ ਨੂੰ। ਠੀਕ ਹੈ ਨਾ, ਤੁਸੀਂ ਇਹ ਨਸ਼ੇ ਤੇ ਲਾਣ ਦੇ ਹੋ। ਨਹੀਂ ਸਾਜੀ ਉਹਦੇ ਵਿੱਚ ਤਾਂ ਪਲੈਨਿੰਗ ਇਹੀ ਤੇ ਮੈਂ ਸਾਰਿਆਂ ਨੂੰ ਕਹਿਣਾ ਵਾ ਕਿ ਭਾਜੀ ਉਧਰ ਭਾਈ ਸਖਾਵਤ ਨੂੰ ਮਸਾਲੇ ਸੁਣ ਕੇ ਨੇ ਕੀ ਕਿਹਾ। ਮਾਲਕਾ ਉਸਤਾਦ ਜੀ ਇਹੀ ਤੇ ਮੈਂ ਕਹਿਣਾ ਹਟ ਜੋ ਨਾ ਕਰੋ ਯਾਰ, ਕੁਝ ਚੱਜ ਦੀ ਚੀਜ਼ ਖਾ ਲਓ। ਉਹੀ ਮੈਨੂੰ ਕਿਹੜਾ ਉਹ ਵੀ ਤੁਹਾਨੂੰ ਇੱਕ ਜਗ੍ਹਾ ਤੋਂ ਮੁਫਤ ਮਿਲਨੇ ਪਏ ਤੇ ਮੈਨੂੰ ਤੁਸੀਂ ਪੈਸੇ ਦੇਣੇ, ਉੱਥੇ ਵੀ ਪੈਸੇ ਦੇਣੇ, ਮੈਨੂੰ ਵੀ ਪੈਸੇ ਇਦਾਂ ਹੀ ਦੇਣੇ। ਆ। ਚੀਜ਼ ਚੰਗੀ ਹੋਈ। ਮਿਰਚਾਂ ਬਹੁਤ ਤੇਜ਼ ਆ, ਘਟਾਓ ਤੁਹਾਡੀ ਮਿਹਰਬਾਨੀ ਆ। ਉਸਤਾਦ ਜੀ ਉਹ ਤੇਜ਼ ਨਹੀਂ ਯਾਰ, ਉਹ ਥੋੜੀ ਪਾਣੀ। ਜਿੱਥੇ ਆਮ ਬਾਜ਼ਾਰ ਦੀਆਂ 3 ਚਮਚੀਆਂ ਪਾਉਂਦੇ ਹੋ, ਉਹ ਤੁਸੀਂ 1 ਚਮਚ ਜਿੱਥੇ ਯਾਰ। 1 ਚਮਚ ਪੈਂਦੀ ਨਾ, ਉੱਥੇ ਅੱਧਾ ਉੱਥੇ ਇਹਨੂੰ 60% ਪਾਉਣਾ। ਇਸ ਤਰ੍ਹਾਂ ਹੁਣ ਇਹ ਕਾਂਡੇ ਦੇ ਵਿੱਚ ਇੱਕ ਆਮਲੇਟ ਚ ਮੁੱਠ ਪੂਰੀ ਮਿਰਚਾਂ ਦੀ ਪਾ ਕੇ ਨਾ ਮਿਰਚਾਂ ਤੇਜ਼ ਸਾਜੀ ਉਹ ਮੈਂ ਲੈ ਕੇ ਆਵਾਂ ਨਹੀਂ ਉਹ ਬਹੁਤ ਤੇਜ਼ ਨੇ ਮਿਰਚਾਂ ਵੀ, ਮਸਾਲੇ ਵੀ, ਕਾਲੀ ਮਿਰਚ ਵੀ, ਸਾਰਾ ਕੁਝ। ਔਰ ਮੁੱਕਦੇ ਨਹੀਂ ਬਰਕਤ ਨੇ ਐਸੇ ਚੱਲ ਜਾਂਦੇ ਆ। ਧੂਆਂ ਘੜਾਤਾ ਸਾਜੀ ਕੰਨਾਂ ਚ ਯਕੀਨ ਤੂੰ ਕਰੋ। ਸਲਸਲ ਪਾਉਂਦਾ ਰਿਹਾ ਵਾ। ਤੋਬਾ ਤੋਬਾ ਆਫਰ ਲਾਓ ਉਸਤਾਦ ਜੀ ਫੇਰ ਇੱਕ। ਫੇਰ ਲਾ ਦੋ ਹਾਂਜੀ ਈਦ ਆਫਰ ਲਾਓ ਸਾਜੀ। ਮੈਂ ਪੁੱਠੇ ਹੱਥ ਦੀ ਆਫਰ ਲਾਉਣੀ ਤੇਰੇ। ਉਸਤਾਦ ਜੀ ਪਰ ਉਹੀ ਠੀਕ ਆ, ਦਿਨ ਇੱਕ ਅੱਧਾ ਵਧਾ ਵਧਾ ਦਿਓ। ਦਿਓ। ਹਾਂਜੀ ਇੱਕ ਅੱਧਾ ਵਧਾ ਦਿਓ। ਵਧਾਉਣਾ। ਸਾਨੂੰ ਵੀ ਕੋਈ ਐਡਵਾਂਟੇਜ ਜੀ, ਅਸੀਂ ਵੀ ਹੁਣੇ ਪਰਚੇਜ਼ਿੰਗ ਕਰੀਏ, ਸਾਨੂੰ ਵੀ ਯਾਰ ਸ਼ਾਇਦ ਨਾਲੇ ਇੱਕ ਮਿੰਟ ਠਹਿਰ ਜਾ। ਓਏ ਇੱਕ ਮਿੰਟ ਉਸਤਾਦ ਜੀ, ਉਹ ਕਮੈਂਟ ਆਇਆ ਸੀ ਵਿੱਚ ਇੱਕ, ਉਹ ਜਿਹਨੇ ਕਿਹਾ ਸੀਗਾ ਕਿ ਜਾਨੀ ਸਾਹਿਬ ਉਹ ਸਾਰੀ ਟੀਮ ਨੂੰ ਪੈਸੇ ਮੈਂ ਸੈਂਡ ਕਰ Send ਦਿੱਤੇ ਨੇ, ਕੀਤੇ, ਹਾਂ। ਸਾਰਿਆਂ ਨੂੰ ਅਚਾਰ ਤੇ ਮਸਾਲੇ ਦੇ ਦੇਣਾ ਉਸਤਾਦ ਜੀ। ਡਿਵਾਈਡ ਕਰ ਦਿਓ। ਉਹ ਸਾਡੇ ਤੱਕ ਨਹੀਂ ਪਹੁੰਚੇ। ਕਿੰਨੇ ਗਿਆ ਸੀ ਕਮੈਂਟ ਵਿੱਚ ਪੜਿਆ ਨਹੀਂ ਤੁਸੀਂ? ਜਦੋਂ? ਆ ਪਿਛਲੇ ਸ਼ੋਆਂ ਦੇ ਵਿੱਚ ਉਹ ਮਿਊਟ ਕਰਤਾ, ਸ਼ਰਾਜ ਜਾਂ ਕਮੈਂਟ ਮਿਊਟ ਕਰਤਾ ਉਹ ਵਾ। ਡਿਲੀਟ ਕਰ ਦੇਣੇ ਕਮੈਂਟ। ਗੱਲ ਹੈ ਉਸਤਾਦ। ਲਿਆਓ ਸਕਰੀਨਸ਼ਾਟ ਲਵੋ ਨਾ, ਉਹਦਾ ਸਕਰੀਨਸ਼ਾਟ ਲੈ ਕੇ ਦਿਓ ਕਿੱਥੇ ਪੈਸੇ ਭੇਜੇ ਕਿਸੇ ਨੇ। ਪਿਛਲੀ ਵਾਰੀ ਨਹੀਂ ਸੀ ਤੁਸੀਂ ਸਾਨੂੰ ਦਿੱਤੇ, ਉਹ ਤਾਂ ਮੈਂ ਤੁਹਾਨੂੰ ਦੇ ਦਿੱਤੇ ਸੀ, ਉਹ ਵੀ ਕਮੈਂਟ ਹੀ ਆਇਆ ਸੀ, ਉਹ ਮੈਂ ਤੁਹਾਨੂੰ ਦੇ ਦਿੱਤੇ ਸੀ। ਤੇ ਹੁਣ ਵੀ ਕਮੈਂਟ ਆਇਆ ਪਿਛਲੇ ਉਹ ਦਿਨ। ਦਿਖਾਓ ਕਿੱਥੇ ਆ। ਉਹ ਭਰਾਵਾ ਕੋਈ ਗਲਤ ਗੱਲ ਕਰਕੇ ਰਸੀਦ ਲੈ ਕੇ ਆ, ਰਸੀਦ ਕਿੱਥੇ ਆ? ਓ ਉਹ ਕੋਈ ਗਲਤ ਗੱਲ ਕਰਕੇ ਈਦ ਦਾ ਮਰਵਾਦੀ ਸਾਡੀ ਭਾ ਤੇ ਤੇਰੇ ਤੋਂ ਮਜ਼ਾਕ ਨਾ ਸਾਜੀ, ਸਾਨੂੰ ਉਹ ਕੋਈ ਦੁਆਰਾ ਵਾ। ਉਹ ਜਿਹੜੇ ਡੱਬੇ ਦਿੱਤੇ ਆ। ਭਰਾਵਾ, ਉਹ ਵੀ ਆਉ ਗਈ ਹੈ, ਮੈਂ ਪਹਿਲੇ ਲੈ ਕੇ ਖਾ ਲਏ। ਤੁਹਾਨੂੰ ਕਈਆਂ ਚੈਨਲਾਂ ਤੋਂ ਆਏ ਨੇ, ਸਾਨੂੰ ਇੱਕੋ ਹੀ ਆਸਤਾਨਾ ਉਧਰ ਵੀ ਨਾ ਬੰਦ ਕਰਾ ਦਿਓ। ਉਹ ਨਹੀਂ ਯਾਰ, ਤੁਸੀਂ ਪਾਗਲ ਹੋ, ਤੈਨੂੰ ਟਿਕਟੌਕ ਤੋਂ ਥੋੜੇ ਆਂਡੇ। ਉਸਤਾਦ ਜੀ ਨੇ ਪੈਕੇਜ ਬਣਾਇਆ ਹੈ, ਪੂਰਾ ਪੈਕੇਜ। ਨਹੀਂ ਉਸਤਾਦ ਜੀ, ਇਹ ਛੱਡ ਦਿਓ। ਇੱਕ ਮਿੰਟ ਉਸਤਾਦ ਜੀ, ਜਿਹੜਾ ਤੁਸੀਂ ਮੈਨੂੰ ਡੱਬਾ ਦਿੱਤਾ ਹੋਇਆ ਵਾ ਹਾਂ। ਉਹ ਮੁੱਕ ਗਿਆ ਵਾ, ਇੱਕ ਡੱਬਾ ਹੋਰ ਦਿਓ ਮੈਨੂੰ। ਨਾਲ ਕੱਲ ਜੋੜ ਲਾ। ਮੈਸੇਜ ਆਇਆ ਵਾ ਕੋਈ? ਨਹੀਂ ਮੈਸੇਜ ਨਹੀਂ ਆਇਆ, ਉਹ ਜਿਹੜਾ ਸਾਜ ਨੇ ਫ੍ਰੀ ਦਿੱਤਾ ਨਾ। ਯਾਰ ਇੱਕ ਸਾਡਾ ਫੈਨ ਉਹ ਹਰ ਸਾਲ ਸਾਨੂੰ ਉਹੀ ਤੇ ਸਾਰਿਆਂ ਨੂੰ ਬੁਲਾਉਂਦਾ ਮਸਾਲੇ ਵਾ। ਵੀ ਜਾਂਦੇ ਨੇ ਤੇ ਚਾਰ ਵੀ ਜਾਂਦੇ, ਸ਼ਾਇਦ ਵੀ ਜਾਂਦੇ। ਉਹਨੇ ਕਮੈਂਟ ਕੀਤਾ ਸੀ ਉਹ ਹੁਣ ਸਾਡਾ ਫੈਨ ਨਹੀਂ ਰਿਹਾ, ਬੁਲਬੁਲੇ ਵੇਖਣ ਡਿਆ ਵਾ। ਭਰਾਵਾ ਨਹੀਂ ਸਾਜ ਜੀ ਤੁਸੀਂ ਕਰੋ ਨਾ ਫਿਰ ਉਹ। ਚਲੋ ਠੀਕ ਹੈ ਯਾਰ। ਕਦੀ ਤੇਰੀ ਅੰਮੀ ਨੇ ਤੈਨੂੰ ਕਿਹਾ ਕਿ ਤੂੰ ਬਾਅਦ ਚ ਮੇਰਾ ਪੁੱਤਰ ਆ, ਉਹ ਪਹਿਲੇ ਆ? ਭਾਵੇਂ ਮੇਰੇ ਢਿੱਡ ਦਾ ਨਹੀਂ ਜੰਮਿਆ, ਪਰ ਤੇਰੇ ਨੂੰ ਬਹੁਤਾ ਮੈਂ ਉਹਨੂੰ ਪਿਆਰ ਕਰਦੀ। ਉਹ ਵੀ ਮੇਰਾ ਪੁੱਤਰ ਆ, ਧੀਆਂ ਦੇ ਕੇ ਪੁੱਤ ਬਣਾਈਦੇ ਆ। ਏਦਾਂ ਕਦੀ ਕਿਹਾ ਕਿਸੇ ਨੇ? ਨਹੀਂ ਸਰ। ਫਿਰ ਇੱਥੇ ਹੁਣ ਬਾਂਹ ਨਹੀਂ ਰੱਖਣੀ। ਉਸਤਾਦ ਜੀ ਨਾਲੇ ਮੇਰੇ ਜ਼ਿਹਨ ਚ ਆ ਗਿਆ, ਸਾਰੇ ਨੇ
ਕਾਲੂ ਦੀ ਵਾਲਦਾ ਵਾਸਤੇ ਸਾਡੀ ਵਾਲਦਾ ਵਾ ਸਿਹਤ ਤਾਂ ਤੁਸੀਂ ਦੁਆ ਕੀ ਕਰੋ। ਹੋਇਆ ਮੈਨੂੰ ਉਸਤਾਦ ਜੀ ਉਹ ਬਲੱਡ ਹਾਈ ਹੋ ਜਾਂਦਾ ਹੈਂ? ਬਲੱਡ ਬਹੁਤ ਹਾਈ ਹੋ ਜਾਂਦਾ। ਕੱਲ ਉਹਨਾਂ ਨੇ ਰੋ ਕੇ ਫੋਨ ਕੀਤਾ ਤੇ ਬੇਟਾ ਤੇ ਮੈਂ ਚਲਾ ਗਿਆ। ਕਸਮੇ ਸੀ ਕੱਲ ਉਹਨਾਂ ਦਾ ਖਿਆਲ ਰੱਖਿਆ ਕਰ, ਬਗੈਰ ਤਾਂ ਤੂੰ ਵੀ ਤੇ ਉਹਨਾਂ ਦੇ ਨੇ ਬੁੱਢੀਆਂ ਦੇ ਥੱਲੇ ਲੱਗੇ ਹੋ, ਵਿਚਾਰੀ ਨੂੰ ਲਹਿਦਾ ਘਰ ਲੈ ਕੇ ਦਿੱਤਾ, ਬਗੈਰ ਤੋਂ ਛੋਟਾ ਕਾਲੂ ਲਹਿਦਾ, ਵੱਡਾ ਕਾਲੂ ਲਹਿਦਾ, ਸਾਲੇ ਲਹਿਦੇ ਬੜੇ ਗੁਲਾਮ ਅਲੀ ਛੋਟੇ ਗੁਲਾਮ ਅਲੀ ਬਣੇ। ਉਹ ਉਸਤਾਦ ਜੀ ਨਾਲ ਛੋਟਾ ਕਾਲੂ ਉਹ ਵੱਡਾ ਭਾਈ ਤੇ ਛੋਟਾ ਕਾਲੂ ਨਾ ਰਹਿੰਦੇ ਆਵਾਜ਼ ਮੈਂ ਲੈਦਾ ਆਇਆ, ਮੈਂ ਸੈਪਰੇਟ ਹੋਇਆ। ਉਸਤਾਦ ਸਾਜੀ ਜੀ ਨੂੰ ਔਲਾਦ ਬਖਸ਼ੀ ਜਾਏਗੀ। ਹੁਣ ਵੇਖੋ ਕੱਲ ਇਹਨਾਂ ਦੀ ਵਾਲਦਾ ਅੱਲਾਹ ਪਾਕ ਉਹਨਾਂ ਨੂੰ ਜ਼ਿੰਦਗੀ ਤੰਦਰੁਸਤੀ ਦੇਵੇ। ਯਾਰ ਅਸੀਂ ਇੱਥੋਂ ਗੱਡੀਆਂ ਕੱਢੀਆਂ ਨੇ, ਮੈਂ ਮਿੱਠਾ ਸਲਮਾਨ ਭਾਈ ਤੇ ਕਾਲੂ ਭਾਈ ਅਸੀਂ ਉਸਤਾਦ ਜੀ ਮਕੂਣ ਗਏ ਆ ਤੇ ਇਹਨਾਂ ਦੀ ਵਾਲਦਾ ਨੇ ਇੱਕ ਗੱਲ ਕੀਤੀ, ਮੇਰੇ ਦਿਲ ਤੇ ਲੱਗੀ ਯਾਰ, ਮੈਨੂੰ ਦੁੱਖ ਹੋਇਆ, ਆਹੋ ਬਹੁਤ ਜ਼ਿਆਦਾ ਦੁੱਖ ਹੋਇਆ। ਉਹਨਾਂ ਨੇ ਕਿਹਾ ਮੇਰੇ 3 ਪੁੱਤਰ ਮਕੂਆਣੇ ਦੇ ਸ਼ਹਜ਼ਾਦੇ। ਓਏ ਸਾਜੀ ਮੈਂ ਕਿਹਾ ਯਾਰ ਆਹ ਸ਼ਹਜ਼ਾਦੇ ਯਾਰ ਉਹ ਮਾਂ ਵਾ। ਮਾਂ ਨਹੀਂ ਉਸਤਾਦ ਜੀ, ਗਰੂਦ ਦਾ ਟੀਕਾ ਲੱਗਾ ਸੀ ਮਾਂ ਜੀ ਨੂੰ, ਉਹ ਗਰੂਦ ਕੀ ਕਹੀ ਗਏ ਤੇ ਤੁਸੀਂ ਹੁਣ ਅਸੀਂ ਅੱਛਾ ਮੱਕੂਆਣੇ ਦੇ ਹੀ ਕਿਹਾ ਨਾ। ਹਾਂਜੀ। ਮੱਕੂਆਣੇ ਦੇ ਕਿਹੜੇ ਸ਼ਹਜ਼ਾਦੇ ਆ? ਮੱਕੂਆਣਾ ਕਿਹੜਾ ਵੀ ਏਡੀ ਕੋਈ ਸਲਤਨਤ ਆਲਾ ਮਾਫੀ। ਓਏ ਉਸਤਾਦ ਜੀ ਵੇਖ ਕੇ ਪੁੱਛੋ, ਹਰ ਫੜ ਲੱਭਾ ਉੱਥੋਂ ਇਹਨਾਂ ਨੂੰ। ਹੈਂ? ਹਾਂਜੀ ਹਰ ਫੜ ਲੱਭਾ ਉੱਥੋਂ। ਲੇਕਿਨ ਉਸਤਾਦ ਜੀ ਅਸੀਂ ਮਾਸ਼ਾਅੱਲਾ ਚਾਰ ਪੰਜ ਫਲ ਲੈ ਗਏ ਸੀ ਉਹਦੇ ਘਰ। ਮਾਂ ਜੀ ਸਾਦਾ ਬੈਠੇ ਆ, ਬਰਨੌਲਾ ਲੱਗਾ ਵਾ, ਆ ਤਿੰਨਾਂ ਪੁੱਤਰਾਂ ਦੇ ਵਿੱਚ 2 ਪੋਤੇ ਨੇ ਸਾਰਿਆਂ ਨੇ ਪੂਰਾ ਗਾਚਾ ਸੇਬ ਚੁੱਕਿਆ ਤੇ ਖਾਣ ਦੇ। ਮਾਂ ਜੀ ਵੇਖ ਕੇ ਹੋਰ ਪਰੇਸ਼ਾਨ ਹੋ ਗਏ। ਉਂਝ ਬੈਠੇ ਉਹ ਬੱਚੇ ਨਿਕਲੇ ਕਿੰਨੇ ਖਾ ਲੈਣਾ ਯਾਰ। 2.5 ਦਰਜਨਾਂ ਕੇਲਿਆਂ ਦੀਆਂ ਸਾਡੇ ਸਾਹਮਣੇ ਲੱਗ ਗਈ ਆ, ਮਾਂ ਜੀ ਤੱਕ ਕੇਲਾ ਕੋਈ ਨਹੀਂ ਪਹੁੰਚਿਆ। ਸਾਨੂੰ ਪਤਾ ਲੱਗ ਗਿਆ ਕਿ ਫਲ ਦੀ ਇੱਥੇ ਕਿੰਨੀ ਮਿਕਦਾਰ ਚ ਕਿੰਨੀ ਲੈ ਕੇ ਆਉਣੀ। ਚੱਲ ਯਾਰ ਕੋਈ ਗੱਲ ਨਹੀਂ ਆ, ਯਾਰ ਖਾਦਾ ਗਿਆ ਚਲੋ ਤੁਹਾਡੀ ਜਾ ਅੱਲਾਹ ਪਾਕ ਉਹਨਾਂ ਨੂੰ ਸ਼ਿਫਾਏ ਕਾਮਲਾ عطا ਫਰਮਾਏ। ਤੇ ਉਹਨਾਂ ਨੇ ਖੁਆਇਸ਼ ਕੀਤੀ ਉਮਰੇ ਤੇ ਜਾਣ ਦੀ ਉਸਤਾਦ। ਭਾਜੀ ਮੰਨੇ ਉਸਤਾਦ ਜੀ, ਕਲੈਪ ਕਰ ਦਿਓ ਫੈਸਲਾ ਆਮਿਰ ਸਾਹਿਬ ਓਏ ਆ। ਆਹ ਮੈਨੂੰ ਪਤਾ ਲੱਗਾ, ਸੱਚੀ ਮੈਨੂੰ ਪਤਾ ਲੱਗਾ ਤੂੰ ਮੰਨ ਗਿਆ ਕਿ ਹਾਂਜੀ। ਕਾਲੂ ਦੀ ਅੰਮੀ ਨੂੰ ਉਸਤਾਦ ਜੀ ਉਮਰਾ ਤੂੰ ਕਰਾਉਣਾ। ਭਾਈ ਫੈਸਲਾ ਨਹੀਂ ਕਿਹਾ, ਉਹਨੇ ਕਿਹਾ ਪਾਸਪੋਰਟ ਬਣਾਓ। 1 ਮਿੰਟ ਮੈਂ ਦੱਸਦਾ, 1 ਮਿੰਟ। ਮੈਂ ਕੌਣ ਹੁੰਦਾ? ਉਸਤਾਦ ਜੀ ਨੇ ਕਿਹਾ ਕਿ ਮਾਂ ਜੀ ਤੁਸੀਂ ਪਾਸਪੋਰਟ ਕਾਲੂ, ਓਏ ਛੋਟੇ ਕਾਲੂ ਦੋਵੇਂ ਰਲ ਕੇ ਨਾ ਪਾਸਪੋਰਟ ਬਣਾਓ। ਤੁਸੀਂ ਈਦੋ ਵੱਡੀ ਤੋਂ ਬਾਅਦ ਤੁਸੀਂ ਮੇਰੇ ਨਾਲ ਜਾ ਰਹੇ ਹੋ ਉਮਰੇ ਤੇ। ਹਾਂਜੀ ਭਾਈ ਜੀ, ਹਾਂਜੀ ਹੁਣ ਇਹਨੇ ਕਿਹਾ ਤੁਹਾਨੂੰ ਕੀ ਕਿਹਾ ਕਿ ਰਲ ਕੇ ਪਾਸਪੋਰਟ ਬਣਾਓ। ਹਾਂ ਬਸ ਤੂੰ ਇਹ ਗੱਲ ਕਿਹਾ ਕਿ ਮੈਂ ਤੁਹਾਨੂੰ ਉਮਰਾ ਕਰਾਉਂਗਾ ਹਾਂਜੀ। ਇਹਨਾਂ ਦੀ ਅੰਮੀ ਨੂੰ। ਇਹਨਾਂ ਦੀ ਮੈਨੂੰ ਹਾਂ ਮੈਂ ਇਹਨੂੰ ਕਿਹਾ, ਮੈਂ ਕਿਹਾ ਰਲ ਕੇ ਭੇਜ ਦਿੰਦੇ ਨਹੀਂ ਉਸਤਾਦ ਜੀ ਮੈਂ ਨਹੀਂ ਨਾ ਕਰੀ ਪਾਗਲ ਹੈ ਤੂੰ। ਨਹੀਂ ਉਸਤਾਦ ਜੀ ਚਲੋ ਯਾਰ ਅੱਲਾਹ ਮੈਨੂੰ ਤੌਫੀਕ ਦੇਵੇ, ਮੈਂ ਭੇਜ ਦਿੰਦਾ ਵਾ ਯਾਰ। ਅੱਛਾ ਤੈਨੂੰ ਅੱਲਾ ਨੇ ਤੌਫੀਕ ਦਿੱਤੀ ਨਹੀਂ ਹਲੇ? ਮੈਂ ਉਸ ਹੈ ਦਿੱਤੀ ਨਹੀਂ ਤੌਫੀਕ ਅੱਲਾ ਨੇ? ਸਾਡੀ ਮੈਂ ਆਪਣੀ ਪੂਰੀ ਫੈਮਿਲੀ ਨੂੰ ਵੱਡੀ ਤੋਂ ਬਾਅਦ ਭੇਜਣਾ। ਉਹਦੇ ਚ ਹਾਂ। ਅੰਮੀ ਹੋਰਾਂ ਨੂੰ ਮੈਂ ਕਿਹਾ, ਮੈਂ ਕਿਹਾ ਤੇ ਤੁਸੀਂ ਵੀ ਆ ਜਾਈਓ ਮੈਂ ਨਾਲ। ਖੁਦਾ ਦੀ ਕਸਮ ਕਾਲੂ ਨੂੰ ਮੈਂ ਕਿਹਾ ਕਾਲੂ ਜਿੰਨੇ ਹੋਏ ਤੂੰ ਕਰੀ, ਬਾਕੀ ਆਪਾਂ ਕਰ ਲਾਂ। ਇਹਨੂੰ ਮੈਂ ਕਿਹਾ ਉਹਦੇ ਕੋ ਨਹੀਂ ਹੋਣੇ ਕੋਈ ਵੀ, ਹੈ ਉਹਦੇ ਕੋ ਕੋਈ ਨਹੀਂ ਹੋਣੇ। ਅੱਲਾਹ ਪਾਕਿਸਤਾਨੀਆਂ ਕਰੇਗਾ, ਅੱਲਾਹ ਸਾਨੀਆਂ ਕਰੇਗਾ। ਟੈਨਸ਼ਨ ਨਾ ਲਓ ਸਾਜ। ਮੈਂ ਤੁਹਾਨੂੰ ਨਹੀਂ ਕਹਿੰਦਾ ਤੁਸੀਂ ਬੇਫਿਕਰ ਰਹੋ, ਤੁਸੀਂ ਤੇ ਮੇਰੀ ਕੋਈ ਖੁਆਇਸ਼ ਹੀ ਨਹੀਂ ਪੂਰੀ ਕਰ ਸਕਦੇ। ਉਹ ਯਾਰ ਉਹ ਮੈਂ ਨਹੀਂ ਕਰ ਸਕਦਾ ਪੂਰੀ ਖੁਆਇਸ਼। ਤੁਸੀਂ ਹੈ ਯਾਰ ਮੈਂ ਚਾਹੁੰਦਾ ਮੈਂ ਲੈ ਤੂੰ ਪੁੱਛ ਕੇ ਤੇ ਤੂੰ ਛੱਡ ਦੇ। ਮੇਰੀ ਸੱਚੀ ਮੁੱਚੀ ਖੁਆਇਸ਼ ਹੈ ਉਸਤਾਦ ਜੀ, ਮੇਰੇ ਨਾਲ ਇੱਕ ਅੱਧਾ ਕੈਂਡਲ ਲਾਈਟ ਡਿਨਰ ਕਰ। ਅਸੀਂ ਪਿਆਰ ਮੁਹੱਬਤ ਦੇ ਨਾਲ, ਅੱਲਾਹ ਦੀ ਕਸਮ ਮੈਂ ਆਪਣੇ ਦੁੱਖ ਦੱਸਾਂ ਉਸਤਾਦ ਨੂੰ। ਸਾਜੀ ਨੂੰ ਕਰਵਾ ਦੇਣਾ ਇਹਨਾਂ ਨੇ ਵੀ। ਇਹ ਮੇਰੇ ਕੋਲ ਖਾਲਾ ਉਸਤਾਦ ਜੀ ਨੂੰ ਆਪਣਾ ਮਜ਼ਾਜੀ ਉਸਤਾਦ ਸਮਝਦੇ। ਬਜ਼ੁਰਗ ਨੇ ਮੇਰੇ ਪੈਪ ਦਾ ਦਿਲ ਬਣਾਤਾ ਮੇਰੇ ਬਾਪ ਦਾ ਦਰਜਾ ਉਸਤਾਦ ਜੀ। ਇਹ ਬੱਚਿਆਂ ਦੀਆਂ ਖਾਇਸ਼ਾਂ ਵਾ ਮੇਰੀਆਂ ਵਾ ਸਾਰੀਆਂ। ਐਵੇਂ ਨਹੀਂ ਉਸਤਾਦ ਕਹਿੰਦੇ, ਚੈੱਕ ਕਰ। ਕਿਆ ਲਵ ਯੂ ਉਸਤਾਦ। ਵਾਹ ਵਾਹ ਵਾਹ, ਨਹੀਂ ਯਾਰ ਕਾਲਾ ਦਿਲ ਬਣਾਤਾ ਜੀ। ਅੱਲਾਹ ਪਾਕ ਸਲਾਮ। ਕਿਆ ਬਾਤ। ਸ਼ੋ ਦਿਓ ਰੱਬ ਰੱਖ।